ਅੱਜ ਦਾ ਟੌਪਿਕ ਜਿਹੜਾ ਹੈਗਾ ਉਹ ਹੈਗਾ ਫੋਰਗਿਵਨੈਸ ਤੇ ਮਾਫ ਕਰ ਦੇਣਾ। ਇਸ ਰਿਲੇਸ਼ਨਸ਼ਿਪ ਦੇ ਵਿੱਚ ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਦੇ ਵਿੱਚ ਤੁਰੇ ਉਸ ਦੀ ਕਮਿਟਮੈਂਟ ਹੋਈ, ਚਾਹੇ ਉਹ ਲਾਵਾਂ ਨਾਲ ਫੇਰਿਆਂ ਨਾਲ ਜਿਵੇਂ ਵੀ ਲੈ ਲਓ, ਜਿਵੇਂ ਵੀ ਧਾਰਮਿਕ ਤੌਰ ਤੇ ਕੋਈ ਰਸਮ ਹੈਗੀਆਂ, ਤਾਂ ਉਤੋਂ ਅਸੀਂ ਹਸਬੈਂਡ ਵਾਈਫ ਨੇ ਪ੍ਰਣ ਕਰ ਲਿਆ ਵੀ ਅੱਜ ਤੋਂ ਅਸੀਂ ਇਕੱਠੇ ਹੋ ਕੇ ਇਸ ਜ਼ਿੰਦਗੀ ਦੇ ਵਿੱਚ ਇੱਕ ਦੂਸਰੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਣਾ। ਜਦੋਂ ਜਰਨੀ ਸੇਮ ਆ, ਜਦੋਂ ਗੋਲ ਸੇਮ ਆ, ਤੇ ਜਦੋਂ ਅਸੀਂ ਟੀਮ ਇੱਕੋ ਜਿਹੀ ਆ, ਹਸਬੈਂਡ ਤੇ ਵਾਈਫ ਇੱਕੋ ਟੀਮ ਚ ਆ, ਜਦੋਂ ਇਕੱਠੇ ਰਹਿਣਾ ਸਾਰਾ ਟਾਈਮ 24 ਘੰਟੇ, ਤਾਂ ਲੜਾਈ ਝਗੜੇ ਤਾਂ ਕੋਈ ਗੱਲ ਨਹੀਂ। ਆਪਸ ਚ ਲੜਾਈ ਝਗੜੇ, ਡਿਸਐਗਰੀਮੈਂਟਸ, ਆਰਗੂਮੈਂਟਸ ਹੋ ਸਕਦੇ ਆ, ਪਰ ਉਹਨਾਂ ਨੂੰ ਜੇ ਅਸੀਂ ਵਧਾ ਦਈਏ ਤਾਂ ਫਿਰ ਜ਼ਿੰਦਗੀ ਜਿਹੜੀ ਔਖੀ ਹੋਣੀ ਸ਼ੁਰੂ ਹੋ ਜੂਗੀ। ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਦੂਸਰੇ ਨੂੰ ਉਹ ਗਲਤੀਆਂ ਜੋ ਹੁੰਦੀਆਂ ਮਾਫ ਕਰ ਦਈਏ, ਇਹ ਜਿਹੜੀ ਪੋਜ਼ਿਟਿਵ ਚੀਜ਼ ਹੈ ਉਹ ਹੈ ਆਪਣੀ ਜ਼ਿੰਦਗੀ ਨੂੰ ਸਮਝ ਕੇ ਵੀ ਮੇਰਾ ਇਹ ਸਾਥੀ ਆ, ਇਹਦੇ ਨਾਲ ਮੈਂ ਜ਼ਿੰਦਗੀ ਦੇ ਰਾਹ ਦੇ ਉੱਤੇ ਤੁਰਨ ਦਾ ਵਾਅਦਾ ਕੀਤਾ, ਤੇ ਫਿਰ ਛੋਟੀਆਂ ਵਾਲੀਆਂ ਗਲਤੀਆਂ ਮਾਫ ਕਰ ਦੇਣੀਆਂ ਚਾਹੀਦੀਆਂ। ਕੀ ਆ, ਕਿਸੇ ਦਾ ਹਰਟ ਕਰਤਾ, ਆਪਾਂ ਕੋਈ ਫੀਲਿੰਗਸ ਹਰਟ ਕਰਤੀਆਂ, ਮਾੜਾ ਭਲਾ ਕਹਿਤਾ, ਫਿਜ਼ੀਕਲੀ ਇਮੋਸ਼ਨਲੀ ਹਰਟ ਕਰਤਾ ਕਿਸੇ ਨੂੰ, ਆਪਣੇ ਹਸਬੈਂਡ ਵਾਈਫ ਨੂੰ, ਤਾਂ ਕੀ ਆ, ਗਲਤੀ ਹੋ ਗਈ। ਗਲਤੀ ਕਰਨ ਵਾਲਾ ਇੱਕ ਆ, ਗਲਤੀ ਕਰਨ ਵਾਲਾ ਮਾਫੀ ਮੰਗ ਲੇ, ਦੂਸਰੇ ਨੂੰ ਮਾਫ ਕਰ ਦੇਣਾ ਚਾਹੀਦਾ। ਕਈ ਵਾਰੀ ਉਹ ਵੀ ਨਹੀਂ ਹੁੰਦਾ ਹੈਗਾ ਮਾਫ। ਜਿਹੜਾ ਗਲਤੀ ਕੀਤੀ ਕਰਨ ਵਾਲਾ ਜੇ ਆਪਣੀ ਗਲਤੀ ਮੰਨ ਕੇ ਮਾਫੀ ਮੰਗ ਲੇ ਤਾਂ ਬਹੁਤ ਵਧੀਆ ਗੱਲ ਆ, ਵੱਡਾ ਇਨਸਾਨ ਆ, ਸੈਲਫ ਅਵੇਅਰਨੈਸ ਆ ਗਈ। ਇਹਦੇ 'ਚ ਇੱਕ ਇਹ ਚੀਜ਼ ਬੜੀ ਇੰਪੋਰਟੈਂਟ ਹੈਗੀ ਆ, ਇਮੋਸ਼ਨਲ ਬੈਂਕ ਅਕਾਊਂਟ। ਜੇ ਹਸਬੈਂਡ ਵਾਈਫ ਇੱਕ ਦੂਸਰੇ ਦੇ ਬੈਂਕ ਅਕਾਊਂਟ, ਇਮੋਸ਼ਨਲ ਬੈਂਕ ਅਕਾਊਂਟ ਦੇ ਵਿੱਚ ਡਿਪੋਜ਼ਿਟ ਕਰਨਗੇ, ਉਹ ਇਮੋਸ਼ਨਲ ਬੈਂਕ ਅਕਾਊਂਟ ਜ਼ਿਆਦਾ ਹਾਈ ਹੋ ਜਾਂਦਾ ਜਾਊਗਾ। ਤੇ ਫਿਰ ਜੇ ਇੱਕ ਦੂਸਰੇ ਨੂੰ ਕਿਤੇ ਹਰਟ ਵੀ ਕਰੋਗੇ ਨਾ, ਕਿਤੇ ਬਾਈ ਮਿਸਟੇਕ ਦੂਸਰੇ ਨੂੰ ਗਲਤ ਮੂੰਹ ਲਗਾਇਆ ਗਿਆ, ਮਿਸ ਅੰਡਰਸਟੈਂਡਿੰਗ ਵੀ ਹੋ ਗਈ, ਪਰ ਕਿਉਂਕਿ ਤੁਹਾਡਾ ਬੈਲੈਂਸ ਹੀ ਇੰਨਾ ਹਾਈ ਆ, ਉਹਦੇ ਵਿੱਚ ਤੁਹਾਨੂੰ ਬਚਾਅ ਹੋ ਜੂ। ਤੁਸੀਂ ਕਿਉਂਕਿ ਪੋਜ਼ਿਟਿਵ ਲਾਓਗੇ, ਬੈਂਕ ਬੈਲੈਂਸ ਵਧੀਆ ਪੋਜ਼ਿਟਿਵ ਕਰਕੇ, ਕਿਉਂਕਿ ਤੁਸੀਂ ਇੱਕ ਦੂਸਰੇ ਪ੍ਰਤੀ ਟਰਸਟ ਸੀ, ਰਿਸਪੈਕਟ ਸੀ, ਇੱਕ ਦੂਸਰੇ ਦੀ ਕੇਅਰ ਸੀ, ਲਵ ਸੀ, ਉਹਦੇ ਨਾਲ ਅਕਾਊਂਟ ਵੱਧ ਗਿਆ। ਫਿਰ ਉਹਦੇ 'ਚ ਜੇ ਕਿਤੇ ਗਲਤੀ ਵੀ ਹੋ ਜੂਗੀ ਤਾਂ ਉਹ ਉਨੀ ਦੁਖਦਾਈ ਨਹੀਂ ਹੋਊਗੀ, ਜਾਂ ਦੁਖਦਾਈ ਹੋਊਗੀ ਪਰ ਉਹ ਛੇਤੀ ਰਿਕਵਰ ਹੋ ਜੂ। ਪਰ ਦੂਸਰੇ ਪਾਸੇ ਇਹ ਲਾ ਲਓ, ਜੇ ਇਮੋਸ਼ਨਲ ਬੈਂਕ ਬੈਲੈਂਸ ਤਾਂ ਬਹੁਤ ਘੱਟ ਆ, ਜਾਂ ਹੈ ਹੀ ਨਹੀਂ, ਜਾਂ ਜ਼ੀਰੋ ਆ, ਜਾਂ ਨੈਗੇਟਿਵ ਆ, ਤਾਂ ਛੋਟੀ ਕਹੀ ਗੱਲ ਵੀ ਨਾ ਉਹ ਨੈਗੇਟਿਵ ਜਾਣੀ। ਕਈ ਵਾਰੀ ਕੀ ਹੁੰਦਾ ਨਾ ਵੀ ਇਹ ਜਿਹੜੀ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਫੋਰਗਿਵਨੈਸ ਨੂੰ ਕਈ ਵਾਰੀ ਵੀਕਨੈਸ ਸਮਝਿਆ ਜਾਂਦਾ, ਜਾਂ ਇਹ ਸਮਝਿਆ ਜਾਂਦਾ ਵੀ ਨਹੀਂ ਵੀਕਨੈਸ ਹੋ ਗਈ, ਜਾਂ ਇਹ ਮਾਫ ਕਰਤਾ ਬੰਦੇ ਨੇ, ਹਰੇ ਚੇਂਜ ਨਹੀਂ ਹੋਇਆ। ਨਹੀਂ, ਫੋਰਗਿਵਨੈਸ ਹੈਗੀ ਆ, ਉਹ ਰਿਪੇਅਰ ਕਰਦੀ ਆ ਬੌਂਡਸ ਨੂੰ। ਤੁਹਾਡੇ ਰਿਲੇਸ਼ਨਸ਼ਿਪ ਦੇ ਬੌਂਡਸ ਜਿਹੜਾ ਟੁੱਟ ਗਿਆ ਸੀ, ਜੇ ਜਾਂ ਟੁੱਟ ਰਿਹਾ ਸੀ, ਉਹਨੂੰ ਫਿਰ ਬਚਾ ਲੈਂਦੀ ਆ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਸਤਵਿੰਦਰ ਸਿੰਘ ਮੰਗਟ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਤੁਹਾਡਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਦੋਸਤੋ, ਤੁਹਾਨੂੰ ਯਾਦ ਹੋਣਾ ਕਿ ਪਿਛਲੇ ਆਪਾਂ 3 ਪ੍ਰੋਗਰਾਮਾਂ ਦੇ ਵਿੱਚ ਜੋ ਗੱਲਬਾਤ ਕਰ ਰਹੇ ਹਾਂ ਉਹ ਹੈ ਮੈਰਿਜ ਲਾਈਫ ਦੇ ਉੱਤੇ। ਕਿਉਂਕਿ ਜਿਹੜੀ ਮੈਰਿਜ ਰਿਲੇਸ਼ਨਸ਼ਿਪ ਆ, ਹਸਬੈਂਡ ਤੇ ਵਾਈਫ ਦਾ ਰਿਲੇਸ਼ਨਸ਼ਿਪ ਆ, I think that's one of the most important relationship in life. ਸਭ ਤੋਂ ਵਧੀਆ ਰਿਲੇਸ਼ਨਸ਼ਿਪ ਤੇ ਸਭ ਤੋਂ ਇੰਪੋਰਟੈਂਟ ਰਿਲੇਸ਼ਨਸ਼ਿਪ ਜਿਹੜਾ ਹੈਗਾ ਉਹ ਲਾਈਫ ਦੇ ਵਿੱਚ ਹੈਗਾ। ਮਾਂ-ਬਾਪ ਦੇ ਨਾਲ, ਭੈਣ ਭਾਈਆਂ ਦੇ ਨਾਲ, ਉਹ ਵੀ ਰਿਲੇਸ਼ਨਸ਼ਿਪ ਬਹੁਤ ਇੰਪੋਰਟੈਂਟ ਆ, ਪਰ ਇਹ ਤੁਹਾਡੀ ਜ਼ਿੰਦਗੀ ਲਈ, ਤੁਹਾਡੀ ਆਪਣੀ ਜ਼ਿੰਦਗੀ ਲਈ ਬਹੁਤ ਹੀ ਇੰਪੋਰਟੈਂਟ ਰਿਲੇਸ਼ਨਸ਼ਿਪ ਹੈਗਾ, ਜਿਹੜਾ ਉਹ ਮੈਰਿਜ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਆ। ਤੇ ਫਿਰ ਆਪਾਂ ਉਸ ਨੂੰ ਕਿਵੇਂ ਚੰਗਾ ਬਣਾ ਸਕਦੇ, ਉਹਦੇ ਕੀ ਸੀਕ੍ਰੇਟਸ ਆ, ਇਹ ਆਪਾਂ ਪਿਛਲੇ 3 ਐਪੀਸੋਡ 'ਚ ਗੱਲ ਕੀਤੀ। ਜਿਹੜੀ ਆਪਣਾ ਪ੍ਰੋਗਰਾਮ ਦਾ ਟੌਪਿਕ ਆ ਉਹ ਹੈਗਾ ਸੀਕ੍ਰੇਟਸ ਆਫ ਹੈਪੀ ਮੈਰਿਜ ਔਰ ਸਕਸੈਸਫੁਲ ਮੈਰਿਜ। ਉਹਦੇ 'ਚ ਆਪਾਂ 5 ਇਹੋ ਜਿਹੇ ਜਿਹੜੇ ਹੈਗੇ ਆ ਟੌਪਿਕਸ ਉਹ ਗੱਲਬਾਤ ਕਰਾਂਗੇ। 3 ਆਪਾਂ ਗੱਲ ਕਰ ਲਏ। ਅੱਜ ਦਾ ਟੌਪਿਕ ਜਿਹੜਾ ਹੈਗਾ ਉਹ ਹੈਗਾ ਫੋਰਗਿਵਨੈਸ ਤੇ ਮਾਫ ਕਰ ਦੇਣਾ। ਜਦੋਂ ਰੱਬ ਨੇ ਮੈਨ ਤੇ ਵੂਮਨ ਇੱਕ ਡਿਫਰੈਂਟ ਬਣਾਤੇ, ਉਹਨਾਂ ਦੀ ਵਿੱਚ ਐਨਰਜੀਜ਼ ਵੀ, ਜਿਵੇਂ ਆਪਾਂ ਪਿਛਲੀ ਵਾਰੀ ਗੱਲ ਕੀਤੀ, ਮੈਸਕੂਲਿਨ ਤੇ ਫੈਮਿਨਿਨ ਐਨਰਜੀਜ਼ ਜਿਹੜੀਆਂ ਹੈਗੀਆਂ, ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਡਿਫਰੈਂਟ ਬਣਾਤੀਆਂ। ਤਾਂ ਫਿਰ ਸੁਭਾਵਿਕ ਹੀ ਆ, ਸਾਡਾ ਸੋਚਣ ਦਾ ਤਰੀਕਾ ਵੀ ਲਿਟਲ ਬਿਟ ਡਿਫਰੈਂਟ ਹੋਊਗਾ ਇੱਕ ਦੂਸਰੇ ਤੋਂ, ਤੇ ਉਹਦੇ ਨਾਲ ਆਰਗੂਮੈਂਟਸ ਹੋਣਾ, ਡਿਸਐਗਰੀਮੈਂਟਸ ਹੋਣਾ, ਲੜਾਈ ਝਗੜੇ ਹੋਣੇ, ਉਹ ਵੀ ਨੈਚੁਰਲੀ ਆ। ਪਰ ਜਦੋਂ ਇਸ ਰਿਲੇਸ਼ਨਸ਼ਿਪ ਦੇ ਵਿੱਚ, ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਦੇ ਵਿੱਚ ਤੁਰੇ, ਉਸ ਦੀ ਕਮਿਟਮੈਂਟ ਹੋਈ, ਚਾਹੇ ਉਹ ਲਾਵਾਂ ਨਾਲ ਫੇਰਿਆਂ ਨਾਲ, ਜਿਵੇਂ ਵੀ ਲੈ ਲਓ, ਜਿਵੇਂ ਵੀ ਧਾਰਮਿਕ ਤੌਰ ਤੇ ਕੋਈ ਰਸਮ ਹੈਗੀਆਂ, ਤਾਂ ਉਤੋਂ ਅਸੀਂ
ਤੇ ਹਸਬੈਂਡ ਵਾਈਫ ਨੇ ਪ੍ਰਣ ਕਰ ਲਿਆ ਵੀ ਅੱਜ ਤੋਂ ਅਸੀਂ ਇਕੱਠੇ ਹੋ ਕੇ ਇਸ ਜ਼ਿੰਦਗੀ ਦੇ ਵਿੱਚ ਇੱਕ ਦੂਸਰੇ ਨਾਲ ਮੋਢੇ ਦੇ ਨਾਲ ਮੋਢਾ ਰਲਾ ਕੇ ਚੱਲਣਾ। ਜਦੋਂ ਜਰਨੀ ਸੇਮ ਆ, ਜਦੋਂ ਗੋਲ ਸੇਮ ਆ, ਤੇ ਜਦੋਂ ਅਸੀਂ ਟੀਮ ਇੱਕੋ 'ਚ ਹੀ ਆ, ਹਸਬੈਂਡ ਤੇ ਵਾਈਫ ਇੱਕੋ ਟੀਮ 'ਚ ਆ, ਤਾਂ ਜਦੋਂ ਇਕੱਠੇ ਰਹਿਣਾ ਸਾਰਾ ਸਾਰਾ ਟਾਈਮ 24 ਘੰਟੇ, ਤਾਂ ਲੜਾਈ ਝਗੜੇ ਤਾਂ ਕੋਈ ਗੱਲ ਨਹੀਂ। ਆਪਸ 'ਚ ਲੜਾਈ ਝਗੜੇ, ਡਿਸਐਗਰੀਮੈਂਟਸ, ਆਰਗੂਮੈਂਟਸ ਹੋ ਸਕਦੇ ਆ, ਪਰ ਉਹਨਾਂ ਨੂੰ ਜੇ ਅਸੀਂ ਵਧਾ ਦਈਏ ਤਾਂ ਫਿਰ ਜ਼ਿੰਦਗੀ ਜਿਹੜੀ ਔਖੀ ਹੋਣੀ ਸ਼ੁਰੂ ਹੋ ਜੂਗੀ। ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਦੂਸਰੇ ਨੂੰ ਉਹ ਗਲਤੀਆਂ ਜੋ ਹੁੰਦੀਆਂ ਮਾਫ਼ ਕਰ ਦਈਏ, ਤੇ ਇਹ ਜਿਹੜੀ ਪੋਜ਼ਿਟਿਵ ਚੀਜ਼ ਹੈ ਉਹ ਹੈ ਆਪਣੀ ਜ਼ਿੰਦਗੀ ਨੂੰ ਸਮਝ ਕੇ ਵੀ ਮੇਰਾ ਇਹ ਸਾਥੀ ਆ, ਇਹ ਮੇਰਾ ਸਾਰਿਆਂ ਨਾਲੋਂ ਵਧੀਆ ਸਾਥੀ ਆ, ਤੇ ਇਹਦੇ ਨਾਲ ਮੈਂ ਜ਼ਿੰਦਗੀ ਦੇ ਰਾਹ ਦੇ ਉੱਤੇ ਤੁਰਨ ਦਾ ਵਾਅਦਾ ਕੀਤਾ, ਤੇ ਫਿਰ ਛੋਟੀਆਂ ਵਾਲੀਆਂ ਗਲਤੀਆਂ ਮਾਫ਼ ਕਰ ਦੇਣੀਆਂ ਚਾਹੀਦੀਆਂ। ਗੁਰੂ ਸਾਹਿਬ ਨੇ ਵੀ ਆਪਣੀ ਬਾਣੀ 'ਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਵਾਰੀ ਜਿਹੜੀ ਆ ਉਹ ਖਿਮਾ ਕਰਨ ਵਾਲੇ ਨੂੰ, ਮਾਫ਼ ਕਰਨ ਵਾਲੇ ਨੂੰ ਵਡਿਆਈ ਦਿੱਤੀ ਹੈ। ਉਹ ਕਹਿੰਦੇ ਜਿਹੜਾ ਖਿਮਾ ਕਰਨ ਵਾਲਾ ਨਾ, ਮਾਫ਼ ਕਰਨ ਦੇ ਨਾਲ ਆ, ਉਹ ਵੱਡਾ ਇਨਸਾਨ ਆ, ਉਹ ਬਹੁਤ ਵੱਡਾ ਇਨਸਾਨ ਆ, ਉਹ ਚੰਗਾ ਆ, ਉਹ ਪਰਮਾਤਮਾ ਵਾਂਗੂ ਹੋ ਜਾਂਦਾ। ਸੋ ਜਿਹੜੇ ਆਪਾਂ ਪਹਿਲੇ 3 ਐਪੀਸੋਡ ਗੱਲ ਕੀਤੇ, ਇੱਕ ਵਾਰੀ ਮੈਂ ਫੇਰ, ਕਿਉਂਕਿ ਜੇ ਤੁਸੀਂ ਨਹੀਂ ਸੁਣੇ ਤਾਂ ਪਿਛਲੇ ਜਾ ਕੇ YouTube ਤੇ ਜਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਜਾ ਕੇ ਜ਼ਰੂਰ ਸੁਣੋ। ਪਰ ਜਿਹੜੇ ਉਹ 3 ਪਹਿਲੇ ਸੀਕ੍ਰੇਟ ਸੀ, ਉਹਨਾਂ ਵਿੱਚ ਪਹਿਲਾ ਜਿਹੜਾ ਸੀਕ੍ਰੇਟ ਆਪਾਂ ਗੱਲ ਕੀਤੀ ਸੀ ਪਾਰਟ 1 'ਚ, ਉਹ ਸੀ ਵੀ ਫਾਊਂਡੇਸ਼ਨਲ ਚੀਜ਼ਾਂ। ਕੀ ਮੇਰਾ ਸਾਥੀ ਫਿੱਟ ਆ ਮੇਰੇ ਲਈ? ਸਟਰੋਂਗ ਫਾਊਂਡੇਸ਼ਨ ਹੋਣੀ ਚਾਹੀਦੀ ਹੈ, ਰਾਈਟ? ਉਹਦੀ ਸਟਰੋਂਗ ਫਾਊਂਡੇਸ਼ਨ ਦੀ ਆਪਾਂ ਗੱਲ ਕੀਤੀ, ਮੈਂ ਫਿਰ ਦੁਬਾਰਾ ਨਾ ਤੁਹਾਨੂੰ ਦੱਸੂਗਾ ਉਹਦੇ ਬਾਰੇ, ਫਿਰ ਆਪਾਂ ਦੁਹਰਾ ਲਾਂਗੇ ਉਹ ਗੱਲ। ਜਿਹੜਾ ਸੈਕੰਡ ਸੀਕ੍ਰੇਟ ਸੀ ਉਹ ਸੀ ਟਰਸਟ ਤੇ ਰਿਸਪੈਕਟ ਦਾ। ਜਿਹੜਾ ਇਸ ਰਿਲੇਸ਼ਨਸ਼ਿਪ ਦੇ ਵਿੱਚ ਟਰਸਟ ਤੇ ਰਿਸਪੈਕਟ, ਉਹ ਦੈਨ ਲੀਡਸ ਟੂ ਲਵ, ਉਹ ਬਹੁਤ ਹੀ ਇੰਪੋਰਟੈਂਟ ਹੈ। ਟਰਸਟ, ਜੇ ਟਰਸਟ ਨਹੀਂ ਤਾਂ ਫਿਰ ਰਿਲੇਸ਼ਨਸ਼ਿਪ ਵੀ ਸਮਝ ਲਓ ਉਹਨਾਂ ਨਹੀਂ ਰਹਿਣਾ, ਡੈਡ ਰਿਲੇਸ਼ਨਸ਼ਿਪ ਹੋ ਜਾਊਗਾ ਐਟ ਸਮ ਪੁਆਇੰਟ। ਟਰਸਟ ਐਂਡ ਦੈਨ ਰਿਸਪੈਕਟ, ਉਹ ਦੋਨੇ ਚੀਜ਼ਾਂ ਬੜੀਆਂ ਇੰਪੋਰਟੈਂਟ ਸੀਗੀਆਂ। ਤੀਸਰਾ ਸੀਕ੍ਰੇਟ ਜਿਹੜਾ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ, ਉਹ ਸੀ ਕਮਿਊਨੀਕੇਸ਼ਨ ਦੀ, ਗੱਲਬਾਤ ਦੀ। ਉਹ ਅਸੀਂ ਇੱਕ ਦੂਸਰੇ ਨੂੰ ਕਿਵੇਂ ਗੱਲਬਾਤ ਕਰਦੇ ਹਾਂ। ਕੀ ਤੁਸੀਂ ਗਲਤ ਬੋਲਦੇ ਹੋ, ਮਾੜਾ ਭਲਾ ਬੋਲਦੇ ਹੋ, ਕੜਵਾ ਬੋਲਦੇ ਹੋ, ਪਿਆਰ ਨਾਲ ਬੋਲਦੇ ਹੋ, ਕਿਵੇਂ ਬੋਲਦੇ ਹੋ? ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਕਮਿਊਨੀਕੇਸ਼ਨ ਇਜ਼ ਸੱਚ ਐਨ ਇੰਪੋਰਟੈਂਟ ਐਸਪੈਕਟ ਆਫ ਆਰ ਲਾਈਫ। ਚਾਹੇ ਉਹ ਤੁਸੀਂ ਰਿਲੇਸ਼ਨਸ਼ਿਪ 'ਚ ਲੈ ਲਓ, ਚਾਹੇ ਕੰਮਾਂ ਕਾਰਾਂ ਤੇ ਲੈ ਲਓ, ਬਹੁਤ ਹੀ ਇੰਪੋਰਟੈਂਟ ਆ। ਤੇ ਜਿਹੜਾ ਪੰਜਵਾਂ ਅਗਲੇ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ, ਉਹ ਹੈ ਗਰੋਇੰਗ ਟੂਗੇਦਰ। ਆਪਣੇ ਐਕਸਪੀਰੀਅੰਸਿਸ ਨੂੰ ਬਿਲਡ ਕਰਨਾ, ਬੱਚਿਆਂ ਨੂੰ ਇਕੱਠੇ ਰੇਜ਼ ਕਰਨਾ, ਉਹਨਾਂ ਦੇ ਜ਼ਿੰਮੇਵਾਰੀਆਂ ਨੂੰ, ਫਾਈਨੈਂਸਿਸ ਨੂੰ, ਆਪਣੀ ਸਪਿਰਿਚੁਅਲ ਗਰੋਥ ਨੂੰ, ਆਪਣੀ ਜਰਨੀ ਦੇ ਵਿੱਚ ਗਰੋਇੰਗ ਟੂਗੇਦਰ, ਗਰੋਇੰਗ 올ਡ ਟੂਗੇਦਰ, ਰਾਈਟ? ਤਾਂ ਕਿ ਤੁਹਾਡੀਆਂ ਜਿਹੜੀਆਂ ਮੈਮਰੀਜ਼ ਹੈਗੀਆਂ ਉਹ ਇਕੱਠੀਆਂ ਬਣ। ਜਿਹੜੀ ਆਪਾਂ ਪਹਿਲੇ ਸੀਕ੍ਰੇਟ 'ਚ ਗੱਲ ਕੀਤੀ ਸੀ, ਉਹ ਸਟਰੋਂਗ ਫਾਊਂਡੇਸ਼ਨ ਦੀ ਗੱਲ ਸੀਗੀ। ਉਹ ਬੇਸਿਕ ਚੀਜ਼ ਸੀ ਵੀ ਉਹ ਜਿਹੜਾ ਦੂਸਰਾ ਇਨਸਾਨ ਆ ਜਿਹਦੇ ਨਾਲ ਮੈਂ ਜ਼ਿੰਦਗੀ ਦੇ ਤੁਰਨੇ ਆ ਜਾਂ ਤੁਰ ਰਿਹਾ, ਉਹ ਮੈਂ ਉਹਦੇ ਫਿੱਟ ਆ ਜਾਂ ਉਹ ਮੇਰੇ ਫਿੱਟ ਆ, ਰਾਈਟ? ਕੀ ਤੁਸੀਂ ਬੇਸਿਕ ਚੀਜ਼ਾਂ 'ਚ ਮੈਚ ਕਰਦੇ ਹੋ? ਜਿਵੇਂ ਤੁਸੀਂ ਜੇ ਕਿਸੇ ਦੇਖਣਾ ਹੈਗਾ ਤਾਂ ਉਹਦੀ ਐਜੂਕੇਸ਼ਨ ਹੈਗੀ ਆ, ਉਹਦਾ ਪਰਿਵਾਰ ਕਿਹੋ ਜਿਹਾ, ਉਹਨੇ ਆਪਣੇ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਕਿਵੇਂ ਝੱਲੇ ਹੈਗੇ ਆ, ਝੱਲੇ ਵੀ, ਉਹਦਾ ਰੈਪੂਟੇਸ਼ਨ ਕੀ ਆ, ਉਹਦੇ ਦੋਸਤ ਮਿੱਤਰ ਕੀ ਆ। ਕਿਉਂਕਿ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਕ ਇੰਡੀਕੇਸ਼ਨ ਦਿੰਦੀਆਂ, ਇੱਕ ਸਮਝ ਲਓ ਵੀ ਇਹ ਤਾਂ ਹੀ ਅਰੇਂਜਡ ਮੈਰਿਜ ਦੇ ਵਿੱਚ ਪਹਿਲਾਂ ਉਹ ਚੀਜ਼ਾਂ ਚੈੱਕ ਕਰ ਲੈਂਦੇ ਸੀ, ਰਾਈਟ? ਕਿਉਂਕਿ ਫਿੱਟ ਵੀ ਆ ਕਿ ਨਹੀਂ ਹੈਗਾ। ਦੂਸਰੀ ਗੱਲ ਸੀ, ਚਾਹੇ ਦੂਸਰਾ ਸੀਕ੍ਰੇਟ ਸੀ, ਪਰ ਉਹ ਫਿਰ ਵੀ ਤੁਸੀਂ, ਕਿਉਂਕਿ ਜਦੋਂ ਵਿਆਹ ਹੋ ਜਾਂਦਾ, ਇਹ ਸਮਝ ਲਓ ਵੀ ਤੁਸੀਂ ਤੁਰ ਪਏ ਰਾਹ ਤੇ, ਫਿਰ ਤਾਂ ਟਰਸਟ ਤੇ ਰਿਸਪੈਕਟ ਦਾ ਬਹੁਤ ਹੀ ਇੰਪੋਰਟੈਂਟ ਹੈ। ਪਰ ਉਦੋਂ ਪਹਿਲਾਂ ਵੀ ਜਦੋਂ ਲੈਟਸ ਸੇ ਤੁਸੀਂ ਬॉयਫ੍ਰੈਂਡ ਹੋ, ਗਰਲਫ੍ਰੈਂਡ ਹੋ, ਹਰੇ ਤੁਹਾਨੂੰ ਮਿਲੇ ਨਹੀਂ ਪਹਿਲਾਂ, ਤਾਂ ਵੀ ਇਹ ਜ਼ਰੂਰੀ ਆ ਵੀ ਉਹ ਬੰਦਾ ਜਿਹੜਾ ਤੁਸੀਂ ਟਰਸਟ ਕਰ ਸਕਦੇ ਹੋ। ਉਹ ਜਿਹੜੀ ਟਰਸਟ ਫੈਕਟਰ ਆ, ਉਹ ਤੁਹਾਡੀਆਂ ਵਾਈਬਸ ਆ ਅਰਾਊਂਡ ਤੁਹਾਡੇ। ਕਈਆਂ ਨੂੰ ਤੁਸੀਂ ਮਿਲ ਕੇ ਕਹੋਗੇ ਯਾਰ ਬੰਦਾ ਵਧੀਆ,
ਉਹਨੇ ਇੱਕ ਗੱਲ ਕੀਤੀ, ਬੰਦਾ ਵਧੀਆ ਲੱਗਦਾ, ਉਹ ਟਰਸਟ ਸ਼ੁਰੂ ਬਿਲਡ ਹੋ ਗਿਆ, ਕਿਉਂਕਿ ਤੁਹਾਨੂੰ ਲੱਗਦਾ ਵੀ ਇਹ ਜੈਨੂਅਨ ਬੰਦਾ, ਟਰਸਟ ਹੋ ਗਿਆ, ਰਾਈਟ। ਉਹ ਤੁਸੀਂ ਜੈਨੂਅਨਲੀ ਫੀਲ ਵੀ ਕਰ ਸਕਦੇ ਹੋ ਵੀ ਬੰਦਾ ਟਰਸਟ ਵਰਦੀ ਆ ਕਿ ਨਹੀਂ, ਚਾਹੇ ਹਰੇ ਤੁਸੀਂ ਉਹਦੇ ਨਾਲ ਬਾਹਲਾ ਟਾਈਮ ਸਪੈਂਡ ਨਹੀਂ ਕੀਤਾ। ਤੀਸਰੀ ਗੱਲ ਹੈਗੀ ਵੀ ਡਸ ਦਿਸ ਪਰਸਨ ਮੇਕਸ ਯੂ ਬੈਟਰ ਐਵਰੀ ਸਿੰਗਲ ਡੇ। ਮਤਲਬ ਕੀ ਹੈ ਵੀ ਜਿਹੜਾ ਤੁਹਾਡਾ, ਜਿਹਨੂੰ ਤੁਸੀਂ ਆਪਣਾ ਸਾਥੀ ਬਣਾਉਣਾ ਜਾਂ ਜਿਹਦੇ ਨਾਲ ਤੁਰ ਰਹੇ ਹੋ, ਕੀ ਉਹ ਤੁਹਾਨੂੰ ਦਿਨ ਦਿਨ ਚੰਗਾ ਕਰਦਾ, ਤੁਹਾਡੇ 'ਚ ਇੰਪਰੂਵਮੈਂਟ ਲਿਆਉਂਦਾ, ਤੁਹਾਨੂੰ ਅੱਗੇ ਵਧਾਉਣ 'ਚ ਹੈਲਪ ਕਰਦਾ, ਤੁਹਾਡੀ ਸਹਾਇਤਾ ਕਰਦਾ, ਕਿ ਤੁਹਾਨੂੰ ਥੱਲੇ ਹੀ ਲਾਈ ਜਾਂਦਾ, ਕਿ ਆਲਵੇਜ਼ ਕ੍ਰਿਟੀਸਾਈਜ਼ ਕਰਦਾ, ਮਾੜਾ ਭਲਾ ਬੋਲਦਾ, ਤੁਹਾਨੂੰ ਕੋਈ ਆਪਣੀ ਜ਼ਿੰਦਗੀ 'ਚ ਐਕਸਪਲੋਰ ਨਹੀਂ ਕਰਨ ਦਿੰਦਾ, ਜਾਂ ਕਿਤੇ ਕੋਈ ਸਟੈਪ ਲੈਣਾ, ਪੜ੍ਹਨਾ, ਦੂਸਰਾ ਜੋ ਵੀ ਕੁਛ ਆ, ਉਹ ਡਸ ਦਿਸ ਪਰਸਨ ਮੇਕਸ ਯੂ ਬੈਟਰ ਪਰਸਨ ਐਵਰੀ ਸਿੰਗਲ ਡੇ। ਤੁਸੀਂ ਅਗਲੀ ਚੀਜ਼ ਫਾਊਂਡੇਸ਼ਨ ਦੇ ਵਿੱਚ ਕੀ ਆ, ਵੀ ਜਿਹੜਾ ਉਹ ਬੰਦਾ ਹੈਗਾ ਵੀ ਉਹ ਤੁਸੀਂ ਦੇਖ ਵੀ ਹੋ ਵੀ ਇਹ ਤੁਹਾਡਾ, ਕੈਨ ਯੂ ਸੀ ਦੈਟ ਪਰਸਨ ਐਜ਼ ਮਦਰ ਔਰ ਫਾਦਰ ਆਫ ਯੂਰ ਕਿਡਸ, ਰਾਈਟ। ਜੇ ਤੁਹਾਨੂੰ ਲੱਗਣ ਲੱਗ ਜਾਵੇ ਵੀ ਇਹ ਬੰਦਾ ਨਹੀਂ ਹੈਗਾ, ਤਾਂ ਜੇ ਹਰੇ ਤੁਸੀਂ ਵਿਆਹ ਨਹੀਂ ਕਰਾਇਆ, ਤਾਂ ਬੱਚੇ ਜਿਹੜੇ ਆਪਣਾ ਸੁਣਦੇ ਹੋਣ, ਤਾਂ ਫਿਰ ਮੁੱਖ, ਕਿਉਂਕਿ ਜੇ ਅੱਜ ਹੀ ਤੁਹਾਨੂੰ ਨਹੀਂ ਲੱਗਦਾ ਹੈਗਾ ਵੀ ਇਹਨੂੰ, ਆਈ ਡੋਂਟ ਸੀ ਦਿਸ ਪਰਸਨ ਐਜ਼ ਮਾਈ, ਐਜ਼ ਮਦਰ ਆਫ ਮਾਈ ਕਿਡਸ ਔਰ ਫਾਦਰ ਆਫ ਮਾਈ ਕਿਡਸ, ਦੈਨ ਫਿਰ ਮੁਸ਼ਕਿਲ ਹੋ ਜਾਊਗਾ, ਰਾਈਟ। ਉਹ ਬੰਦਾ ਰਿਸਪੌਂਸਿਬਲ ਹੈਗਾ, ਉਹਨੇ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਈਆਂ, ਜਾਂ ਕਿਵੇਂ ਉਹਨੇ ਆਪਣੀ ਜ਼ਿੰਦਗੀ 'ਚ ਕੀ ਐਗਜ਼ਾਮਪਲਸ ਆ ਉਹਦੀਆਂ, ਕੀ ਉਹ ਨਿਭਾ ਸਕਦਾ ਕਿਵੇਂ ਜ਼ਿੰਮੇਵਾਰੀ, ਬੱਚਿਆਂ ਨੂੰ ਪਾਲ ਸਕਦਾ, ਤੁਹਾਡੇ ਨਾਲ ਮੋਢਾ ਲੱਗ ਕੇ ਚੱਲ ਸਕਦਾ, ਕਿ ਉਹ ਭਾਰੀ ਬਣ ਜਾਊਗਾ, ਕਿਉਂਕਿ ਫਿਰ ਵੀ ਟਰਸਟ ਤੇ ਰਿਸਪੈਕਟ ਲੂਜ਼ ਹੋਣੀ ਸ਼ੁਰੂ ਹੋ ਜਾਣੀ ਹੈ, ਕਿਉਂਕਿ ਹਰ ਇੱਕ ਦੀ ਜ਼ਿੰਮੇਵਾਰੀਆਂ ਹੈਗੀਆਂ, ਚਾਹੇ ਕੋਈ ਵੀ ਜ਼ਿੰਮੇਵਾਰੀਆਂ ਹੈਗੀਆਂ। ਉਹ ਕੌਨਫਲਿਕਟਸ ਨੂੰ ਕਿਵੇਂ ਹੈਂਡਲ ਕਰਦਾ, ਸੋ ਇਹ ਬੜੇ ਇੰਪੋਰਟੈਂਟ ਚੀਜ਼ਾਂ ਸੀ। ਉਹ ਆਪਣੀ ਜ਼ਿੰਦਗੀ ਦੁੱਖ ਸੁੱਖ ਨੂੰ ਕਿਵੇਂ ਸਹਾਰਦਾ, ਰਾਈਟ। ਇਹ ਸਾਰੀਆਂ ਫਾਊਂਡੇਸ਼ਨਲ ਚੀਜ਼ਾਂ ਸੀਕ੍ਰੇਟ ਵਨ 'ਚ, ਉਹ ਜੇ ਤੁਹਾਡਾ ਸਾਰਾ ਕੁਝ ਠੀਕ ਆ, ਫਿਰ ਤੁਹਾਨੂੰ ਸਮਝ ਲਓ ਵੀ ਤੁਸੀਂ ਦੁੱਖ ਸੁੱਖ ਤਾਂ ਆ ਸਕਦੇ ਆ, ਪਰ ਤੁਹਾਡੀ ਜੇ ਫਾਊਂਡੇਸ਼ਨ ਸਟਰੋਂਗ ਆ, ਤਾਂ ਤੁਹਾਡੀ ਜਿਹੜੀ ਮੈਰਿਜ ਲਾਈਫ ਆ ਉਹ ਵੀ ਸਟਰੋਂਗ ਹੋਊਗੀ, ਉਹਦੇ 'ਚ ਖੁਸ਼ੀ ਆਊਗੀ, ਉਹਦੇ 'ਚ ਤੁਸੀਂ ਦੁੱਖ ਸੁੱਖ ਵੀ ਆਉਣਗੇ, ਪਰ ਨਾਲ ਦੀ ਨਾਲ ਤੁਸੀਂ ਉਹਨਾਂ ਨੂੰ ਝੱਲ ਵੀ ਸਕਦੇ। ਜਿਹੜਾ ਸੈਕੰਡ ਸੀਕ੍ਰੇਟ ਸੀ, ਉਹ ਆਪਾਂ ਗੱਲ ਕੀਤੀ ਸੀ, ਉਹ ਸੀ ਟਰਸਟ ਤੇ ਰਿਸਪੈਕਟ ਦੀ। ਟਰਸਟ ਲਾਈਕ ਨਾ ਬਹੁਤ ਹੀ ਇੰਪੋਰਟੈਂਟ ਆ ਇਹ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਟਰਸਟ ਤੇ ਰਿਸਪੈਕਟ ਜਿਹੜੇ ਆ ਦੋ ਪਹੀਏ ਆ ਆਪਣੀ ਜ਼ਿੰਦਗੀ ਦੇ, ਹਨਾ। ਜਿਹੜਾ ਪਹੀਆ ਵੀ ਵੀਕ ਹੋਇਆ ਨਾ, ਫਿਰ ਜਦੋਂ ਉਹ ਨਹੀਂ ਆ, ਪਰ ਉਹ ਵੀਕ ਇੱਕ ਦੂਸਰੇ ਨਾਲ ਆ। ਟਰਸਟ ਜਿਹੜੀ ਹੈਗੀ ਆ, ਉਹ ਇੰਨੀ ਇੰਪੋਰਟੈਂਟ ਆ, ਟਰਸਟ ਦੇ ਨਾਲ ਫਿਰ ਰਿਸਪੈਕਟ ਬਣਦੀ ਆ, ਫਿਰ ਉਹ ਦੋਨੇ ਸੇਮ ਸਾਵੇਂ ਦੇ ਚੱਲਦੇ ਆ, ਉਹਦੇ ਨਾਲ ਫਿਰ ਪਿਆਰ ਪੈਦਾ, ਫਿਰ ਉਹ ਗੱਡੀ ਵਧੀਆ ਚੱਲਦੀ ਆ, ਸਟੇਬਲ ਹੋ ਜਾਂਦੀ ਆ। ਪਰ ਜੇ ਟਰਸਟ ਜਿਹੜਾ ਉਹਦਾ ਮੇਨ ਡਰਾਈਵਰ ਆ, ਜੇ ਉਹ ਟੁੱਟਣਾ ਸ਼ੁਰੂ ਹੋ ਜਾਏ, ਫਿਰ ਰਿਸਪੈਕਟ ਵੀ ਟੁੱਟਣੀ ਸ਼ੁਰੂ ਹੋ ਜਾਂਦੀ ਆ, ਫਿਰ ਜ਼ਿੰਦਗੀ ਜਿਹੜੀ ਗੱਡੀ ਆ, ਜਿਹੜੀ ਆ ਤੁਹਾਡੀ ਉਹ ਜ਼ਿੰਦਗੀ ਦੀ, ਉਹ ਠੀਕ ਆ, ਜਦੋਂ ਦੁੱਖ ਸੁੱਖ ਆਉਣਗੇ ਫਿਰ ਔਖਾ ਹੋ ਜਾਣਾ ਹੈਗਾ ਉਹਦਾ। ਸੋ ਬਹੁਤ ਹੀ ਇੰਪੋਰਟੈਂਟ ਆ ਟਰਸਟ ਤੇ ਰਿਸਪੈਕਟ। ਜਿਹੜੀ ਟਰਸਟ ਆ, ਤੁਸੀਂ ਉਹ ਕਿਵੇਂ ਗੇਨ ਕਰਦੇ ਹੋ? ਮੇਕ ਸ਼ੋਰ like be honest in your relationship, don't lie, it's okay. If your other person, your husband or wife, respect you and you have built some trust, you already have some trust, ਤਾਂ ਫਿਰ ਕੋਈ ਜ਼ਿੰਦਗੀ 'ਚ ਦੁੱਖ ਸੁੱਖ ਆਊਗਾ, ਪਰ ਉਹਦੇ 'ਚ be honest, share that what's going on, be honest. Second trust ਤੁਹਾਨੂੰ ਬਣਨੀ ਆ, be each other's best friend, ਦੋਨਾਂ ਦਾ ਸਭ ਤੋਂ ਵਧੀਆ ਦੋਸਤ ਬਣੋ, ਲੋਇਲਟੀ ਸ਼ੋ ਕਰੋ, ਉਹਦਾ ਚੀਅਰ ਲੀਡਰ ਬਣੋ, ਦੂਸਰੇ ਬੰਦੇ ਨੂੰ ਇਹ ਫੀਲ ਹੋਵੇ ਵੀ ਯਾਰ ਇਹ ਸਾਰਿਆਂ ਨਾਲੋਂ ਵਧੀਆ, ਇਹ ਮੇਰੇ ਨਾਲ ਖੜੂਗਾ, ਇਹ ਮੇਰੇ ਨਾਲ ਚੱਲੂ, ਫਿਰ ਟਰਸਟ ਬਣ ਜੋ ਸ਼ੁਰੂ ਹੋ ਜਾਂਦਾ। ਕਲੈਰੀਫਾਈ ਐਕਸਪੈਕਟੇਸ਼ਨਸ, ਕਿਉਂਕਿ ਐਕਸਪੈਕਟੇਸ਼ਨ ਜਦੋਂ ਮੈਚ ਨਹੀਂ ਕਰਦੀਆਂ ਜਾਂ ਰੋਂਗ ਐਕਸਪੈਕਟੇਸ਼ਨਸ ਹੁੰਦੀਆਂ, ਫਿਰ ਉੱਥੇ ਕੌਨਫਲਿਕਟ ਸ਼ੁਰੂ ਹੋ ਜਾਂਦੇ ਆ। ਸੋ ਮੇਕ ਸ਼ੋਰ ਯੂ ਕਲੈਰੀਫਾਈ ਐਕਸਪੈਕਟੇਸ਼ਨਸ ਰਿਲੇਸ਼ਨਸ਼ਿਪ ਦੇ ਵਿੱਚ। ਜੇ ਤੁਹਾਨੂੰ ਲੱਗਦਾ ਵੀ ਉਹ ਤਾਂ ਇਹ ਚਾਹੁੰਦਾ, ਮੈਂ ਆ ਵਾ, ਫਿਰ ਬੈਠ ਕੇ ਗੱਲਬਾਤ ਕਰ ਲਓ, ਤਾਂ ਕਿ ਉਹ ਟਰਸਟ ਨਾ ਬ੍ਰੇਕ ਹੋ ਜਾਏ। ਨਹੀਂ ਫਿਰ ਕਈ ਵਾਰੀ ਵਿੱਚ ਦੀ ਵਿੱਚ ਜਿਹੜਾ ਟਰਸਟ ਬ੍ਰੇਕ ਹੋ ਗਿਆ, ਤਾਂ ਫਿਰ ਅੱਗੇ ਚੱਲਦੀਆਂ ਰਹਿੰਦੀਆਂ। ਬੀ ਰਿਸਪੌਂਸਿਬਲ, ਬੀ ਅਕਾਊਂਟੇਬਲ, ਇਹ ਬੜਾ ਇੰਪੋਰਟੈਂਟ ਚੀਜ਼ਾਂ, ਤਾਂ ਤੁਹਾਨੂੰ ਟਰਸਟ ਬਣੂਗਾ। ਜੇ ਤੁਹਾਡਾ ਹਸਬੈਂਡ ਜਾਂ ਤੁਹਾਡੀ ਵਾਈਫ ਤੁਹਾਡੇ ਤੇ ਟਰਸਟ ਕਰ ਸਕੇ ਵੀ ਉਹਨਾਂ ਜਿਹੜੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਆ ਤੁਸੀਂ ਪੂਰੀ ਕਰੋਗੇ ਆਪਣੀ ਸਮੇਂ ਸਿਰ, ਤਾਂ ਫਿਰ ਟਰਸਟ ਬਣਨਾ ਸ਼ੁਰੂ ਹੋ ਜਾਂਦਾ, ਰਾਈਟ। ਫਿਰ ਤੁਸੀਂ ਕਹਿੰਦੇ ਆਈ ਕੈਨ ਟਰਸਟ ਦਿਸ ਪਰਸਨ, ਉਹਨੂੰ ਮੈਂ ਰਿਸਾਈਨ ਕੀਤਾ ਕੰਮ, ਜਾਂ ਉਹਨੇ ਕੀਤਾ ਹੈਗਾ, ਉਹਨੇ ਕਰ ਦੇਣਾ ਹੈਗਾ। ਤੇ ਹੋਰ ਗੱਲ ਟਰਸਟ ਤਾਂ ਬਣਦੀ ਹੈ ਜਦੋਂ ਤੁਸੀਂ ਆਪਣੀਆਂ ਮਿਸਟੇਕਸ ਤੋਂ ਮੰਨ ਲੈਂਦੇ ਹੋ, ਤੇ ਜਿਹੜੀਆਂ ਹੈਗੀਆਂ ਉਹ ਲਰਨ ਕਰਦੇ ਹੋ ਮਿਸਟੇਕ ਤੋਂ। ਮਿਸਟੇਕ ਤਾਂ ਸਾਰਿਆਂ ਤੋਂ ਹੋਣੀ, ਕੋਈ ਵੀ ਬੰਦਾ, ਆਪਾਂ ਕੋਈ ਵੀ ਪਰਫੈਕਟ ਨਹੀਂ ਹੈਗਾ,
ਮਿਸਟੇਕਸ ਆਪਣੇ ਸਾਰਿਆਂ ਤੋਂ ਹੀ ਹੋਣਗੀਆਂ। ਸੋ ਇਹ ਮੰਨ ਲੈਣਾ ਚਾਹੀਦਾ ਬਈ ਹੋ ਸਕਦਾ ਰੱਬ ਹੀ ਪਰਫੈਕਟ ਹੈਗਾ, ਬਾਕੀ ਸਾਰੇ ਅਸੀਂ ਇਨਸਾਨ ਇਸ ਧਰਤੀ ਤੇ ਆਏ ਆ, ਅਸੀਂ ਪਰਫੈਕਟ ਨਹੀਂ ਹੈਗੇ, ਸਾਡੇ ਤੋਂ ਗਲਤੀਆਂ ਹੋਣਗੀਆਂ, ਪਰ ਅਸੀਂ ਉਹ ਗਲਤੀਆਂ ਤੋਂ ਅੱਗੇ ਕਿਵੇਂ ਚੱਲਣਾ, ਇਹ ਸਾਡੀ ਲਰਨਿੰਗ ਆ, ਇਹੀ ਸਿੱਖਿਜ਼ਮ ਆ, ਇਹੀ ਸਿੱਖ ਆ, ਇਹੀ ਇਨਸਾਨ ਦਾ ਕਰਮ ਆ। ਤੇ ਰਿਸਪੈਕਟ ਜਿਹੜੀ ਕੀ ਆ, ਉਹ ਰਿਸਪੈਕਟ ਜਿਹੜੀ ਹੈਗੀ ਆ ਉਹ ਤਾਂ ਵੀ ਬਣਦੀ ਹੈਗੀ ਆ ਜਦੋਂ ਤੁਸੀਂ ਆਪਣੇ ਡਿਫਰੈਂਸਿਸ ਨੂੰ ਸਮਝ ਲਓ ਵੀ ਆਪਣੇ ਸਾਡੇ ਡਿਫਰੈਂਸਿਸ ਕੀ ਆ, ਤੇ ਉਹਨਾਂ ਨੂੰ ਸਮਝ ਲਓ, ਰੈਕੋਗਨਾਈਜ਼ ਕਰ ਲਓ, ਐਕਨੋਲੇਜ ਕਰ ਲਓ ਵੀ ਹਾਂ ਭਾਈ, ਆਈ ਅੰਡਰਸਟੈਂਡ ਦਿਸ ਇਜ਼ ਹੂ ਯੂ ਆਰ, ਤੇ ਇਹ ਮੈਂ ਹੈਗਾ। ਆਪਾਂ ਇੱਕ ਦੂਸਰੇ ਨੂੰ ਸ਼ਾਇਦ ਇਹਨਾਂ ਚੀਜ਼ਾਂ ਤੇ ਚੇਂਜ ਨਾ ਕਰ ਸਕੀਏ, ਪਰ ਅਸੀਂ ਇੱਕ ਦੂਸਰੇ ਨੂੰ ਅੰਡਰਸਟੈਂਡ ਕਰ ਲਈਏ, ਠੀਕ ਹੈ ਨਾ। ਇੱਕ ਦੂਸਰੇ ਦੀ ਵੈਲਿਊ ਸਮਝਣ ਦੀ ਲੋੜ ਹੁੰਦੀ ਆ ਉਹਦੇ ਵਿੱਚ, ਰਿਸਪੈਕਟ ਦੇ ਵਿੱਚ। ਇਹ ਨਾ ਹੋਵੇ ਵੀ ਤੁਸੀਂ ਸੋਚੋ ਵੀ ਇਸ ਰਿਲੇਸ਼ਨਸ਼ਿਪ ਵਿੱਚ ਤੁਸੀਂ ਹੋ ਇਕੱਲੇ, ਬਾਕੀ ਦੂਸਰਾ ਬੰਦਾ ਤਾਂ ਕੁਝ ਲਿਆਉਂਦਾ ਹੀ ਨਹੀਂ, ਕਿਉਂਕਿ ਫਿਰ ਨਹੀਂ ਰਿਲੇਸ਼ਨਸ਼ਿਪ ਨਾ। ਇਹ ਰਿਲੇਸ਼ਨਸ਼ਿਪ, ਇਹ ਮਿਊਚੁਅਲ ਰਿਲੇਸ਼ਨਸ਼ਿਪ ਆ, ਕਿਉਂਕਿ ਤਾਂ ਹੀ ਚੱਲਣੀ ਹੈ ਗੱਡੀ। ਜੇ ਤੁਹਾਡੀ ਵਾਈਫ ਇਸ ਰਿਲੇਸ਼ਨਸ਼ਿਪ ਵਿੱਚ ਕੁਝ ਲਿਆ ਰਹੀ ਹੈ, ਚਾਹੇ ਉਹ ਸਮਝ ਲਓ ਘਰ ਦੀ ਜ਼ਿੰਮੇਵਾਰੀ ਆ, ਬਾਹਰ ਦੀ ਜ਼ਿੰਮੇਵਾਰੀ ਆ, ਜਿਵੇਂ ਇਸੇ ਤਰ੍ਹਾਂ ਹਸਬੈਂਡ ਵੀ ਉਸ ਰਿਲੇਸ਼ਨਸ਼ਿਪ ਵਿੱਚ ਕੁਝ ਲਿਆ ਰਿਹਾ ਹੈਗਾ, ਨਹੀਂ ਉਸ ਤੋਂ ਬਾਅਦ ਫਿਰ ਰਿਲੇਸ਼ਨਸ਼ਿਪ ਜਿਹੜਾ, ਕਈ ਵਾਰੀ ਕੀ ਹੁੰਦਾ ਦੇਖਿਆ ਪਿੰਡਾਂ 'ਚ, ਪਹਿਲਾਂ ਤਾਂ ਹੁਣ ਤਾਂ ਚਲੋ ਘੱਟ ਹੈਗਾ, ਉਹਨੇ ਹਸਬੈਂਡ ਨੇ ਦਾਰੂ ਪੀ ਕੇ ਆਣਾ, ਉਹਨੇ ਵਾਈਫ ਨੂੰ ਆਪਣੇ ਮਾਰ ਕੇ ਬੁਰਾ ਭਲਾ ਬੋਲਣਾ, ਉਸ ਰਿਲੇਸ਼ਨਸ਼ਿਪ ਨਹੀਂ ਹੈਗਾ। ਉਹ ਰਿਲੇਸ਼ਨਸ਼ਿਪ ਉਹ ਟੁੱਟਿਆ ਹੀ ਹੋਇਆ ਸੀ ਪਹਿਲਾਂ, ਉਹ ਤਾਂ ਜਸਟ ਇੱਕ ਦੁਨਿਆਵੀ ਰਿਲੇਸ਼ਨਸ਼ਿਪ ਰਹਿ ਜਾਂਦਾ, ਰਾਈਟ। ਇਸੇ ਤਰ੍ਹਾਂ ਹੀ ਜੇ ਵਾਈਫ ਘਰੇ ਆਉਂਦੀ ਆ, ਲੜਦੀ ਝਗੜਦੀ ਹੈਗੀ ਆ, ਮਤਲਬ ਉਹ ਵੀ ਰਿਲੇਸ਼ਨਸ਼ਿਪ ਫਿਰ ਕੋਈ ਰਿਲੇਸ਼ਨਸ਼ਿਪ ਨਹੀਂ ਰਹਿ ਜਾਂਦਾ। ਭਾਵੇਂ ਕਈ ਵਾਰੀ ਦੇਖਣ 'ਚ ਆਉਂਦਾ ਬਹੁਤ ਦੋਸਤਾਂ ਮਿੱਤਰਾਂ 'ਚ, ਹੋਰਾਂ ਥਾਵਾਂ ਤੇ ਵੀ ਵਾਈਫ ਲੜ ਰਹੀ ਹੁੰਦੀ ਆ ਵੀ ਤੇਰੀ ਮਦਰ ਐਂ ਕਹਿੰਦੀ ਆ, ਤੇਰੇ ਘਰ ਦੇ ਐਂ ਕਹਿੰਦੇ ਆ, ਉਹ ਆ ਸ਼ੋ ਆ, ਪਰ ਅਲਟੀਮੇਟਲੀ ਤੁਸੀਂ ਹਰਟ ਤੁਹਾਡੇ ਆਪਣੇ ਹਸਬੈਂਡ ਨੂੰ ਕਰ ਰਹੇ ਹੁੰਦੇ, ਕਿਉਂਕਿ ਉਹ ਹਸਬੈਂਡ ਜਿਹੜਾ ਮਿਡਲ ਪਰਸਨ ਫਸਿਆ ਦੋਨੇ ਪਾਸੇ। ਸੋ ਅੰਡਰਸਟੈਂਡ ਕਰਨਾ ਉਹਦੀਆਂ ਫੀਲਿੰਗਸ ਤੋਂ, ਉਹਦੀਆਂ ਕਿਵੇਂ ਹੈਗਾ, ਉਹਨੂੰ ਸਮਝਣਾ, ਬੈਠ ਕੇ ਕਰਨਾ, ਤੇ ਕੋਈ ਫਿਗਰ ਆਊਟ ਕਰ ਲੈਣਾ ਸੋਲੂਸ਼ਨ, ਰਿਸਪੈਕਟ ਗੇਨ ਕਰੂਗਾ। ਤੇ ਉਹਦੇ 'ਚ ਹਸਬੈਂਡ ਵੀ, ਆਈ ਥਿੰਕ ਮੋਸਟ ਆਫ ਦਾ ਟਾਈਮ, ਉਹ ਵੀ ਨਹੀਂ ਚਾਹੁੰਦਾ ਹੈਗਾ ਵੀ ਮੇਰੀ ਵਾਈਫ ਨਾਲ ਜਿਹੜਾ ਮੇਰਾ ਇਸ ਸਮੇਂ ਸਭ ਤੋਂ ਵਧੀਆ ਦੋਸਤ ਆ ਇਸ ਜ਼ਿੰਦਗੀ ਦੇ ਜਿਉਣ ਦਾ, ਉਹਨੂੰ ਕੋਈ ਡਿਸਰਿਸਪੈਕਟਫੁਲ ਹੋਵੇ ਜਾਂ ਨਾ ਉਹਨੂੰ ਉਹਦਾ ਅਧਿਕਾਰ ਮਿਲੇ। ਪਰ ਬੈਠ ਕੇ ਗੱਲਬਾਤ ਕਰਨ ਦੀ ਲੋੜ ਆ। ਬੀ ਜੈਨੂਅਨ, ਬੀ ਰੀਜ਼ਨੇਬਲ, ਬੀ ਰਿਸਪੈਕਟਫੁਲ। ਤੀਸਰੇ ਜਿਹੜੇ ਸੀਕ੍ਰੇਟ ਦੀ ਆਪਾਂ ਗੱਲ ਕੀਤੀ ਸੀ, ਉਹ ਕਮਿਊਨੀਕੇਸ਼ਨ ਦੀ ਸੀ, ਰਾਈਟ। ਕਮਿਊਨੀਕੇਸ਼ਨ ਤਾਂ ਜਿਹੜੀ ਏਡੀ ਇੰਪੋਰਟੈਂਟ ਆ ਨਾ, ਕਿਉਂਕਿ ਕਮਿਊਨੀਕੇਸ਼ਨ ਜੇ ਤੁਹਾਡੀ ਟੁੱਟ ਗਈ ਨਾ ਤਾਂ ਰਿਲੇਸ਼ਨਸ਼ਿਪ ਡੈਡ ਹੋ ਜਾਂਦਾ। ਜਦੋਂ ਇੱਕ ਦੂਸਰੇ ਨਾਲ ਗੋਲ ਬੰਦ ਹੋ ਗਈ ਨਾ, ਉਹ ਵੀ ਤਾਂ ਫਿਰ ਰਿਲੇਸ਼ਨਸ਼ਿਪ ਡੈਡ ਹੋ ਜਾਂਦਾ, ਕਿਉਂਕਿ ਲੜਾਈ ਝਗੜੇ ਤਾਂ ਹੋਣੇ ਆ, ਡਿਫਰੈਂਸਿਸ ਵੀ ਹੋਣੇ ਆ, ਪਰ ਉਹਨਾਂ ਨੂੰ ਬੈਠ ਕੇ ਕਿਵੇਂ ਰਿਜ਼ੋਲਵ ਕਰਦੇ ਹੋ, ਤੇ ਉਹਨਾਂ ਨੂੰ ਕੰਸਟਰਕਟਿਵਲੀ ਕਿਵੇਂ ਰਿਜ਼ੋਲਵ ਕਰਦੇ ਹੋ। ਕਈ ਵਾਰੀ ਕੀ ਹੁੰਦਾ, ਗੱਲਬਾਤ ਤਾਂ ਹੁੰਦੀ ਆ, ਪਰ ਉਹ ਫਿਰ ਉਹ ਇੱਕ ਦੂਸਰੇ ਤੇ ਯੈਲ ਕਰਨ ਲੱਗ ਜਾਂਦੇ, ਉੱਚੀ ਬੋਲਣ ਲੱਗ ਜਾਂਦੇ ਆ, ਐਂਗਰ ਹੋ ਜਾਂਦਾ ਹੈਗਾ। ਉਸ ਤਰ੍ਹਾਂ ਨਹੀਂ, ਤੁਹਾਨੂੰ ਇੱਕ ਸਪੇਸ ਕ੍ਰੀਏਟ ਕਰਨੀ ਪੈਣੀ ਆ ਜਿੱਥੇ ਤੁਹਾਡੀ ਕਮਿਊਨੀਕੇਸ਼ਨ ਜਿਹੜੀ ਹੈਗੀ ਆ, ਉਹ ਜੇ ਕਨਫਲਿਕਟ ਹੁੰਦਾ ਵੀ ਹੈਗਾ ਤਾਂ ਉਹਨੂੰ ਰਿਜ਼ੋਲਵ ਕਰਨ ਲਈ ਉਸ ਲਰਨਿੰਗ ਚਾਹੀਦੀ ਹੈ, ਰਾਈਟ। ਕਮਿਊਨੀਕੇਸ਼ਨ ਦੇ ਸਟਾਈਲ ਵੀ ਡਿਫਰੈਂਟ ਆ, ਜਿਵੇਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਵੀ ਜਿਹੜਾ ਇੱਕ ਮੈਸਕੂਲਨ ਐਨਰਜੀ ਆ ਜਿਹੜੀ ਜ਼ਿਆਦਾ ਕਰਕੇ ਬੰਦਿਆਂ 'ਚ ਹੈਗੀ ਆ, ਫੈਮਿਨਨ ਐਨਰਜੀ ਲਿਬਰਡ ਵੂਮਨਸ ਹੈਗੀ ਆ, ਭਾਵੇਂ ਅੱਜ ਕੱਲ੍ਹ ਦੋਨਾਂ 'ਚ ਹੀ ਹੈਗੀਆਂ, ਮਿਕਸ ਹੋ ਰਹੀਆਂ। ਉਹਦੇ 'ਚ ਜਿਹੜੀ ਫੈਮਿਨਨ ਜਿਹੜੀ ਮਸਕੂਲਨ ਐਨਰਜੀ ਆ, ਜਿਹੜੀ ਆਪਾਂ ਕਹਿ ਲਓ ਬੰਦੇ ਲੌਜੀਕਲ, ਐਨਾਲਿਟਿਕਲ, ਗੋਰੀਐਂਟਡ, ਡਿਸਿਪਲਿਨਡ, ਉਹ ਕਮਿਊਨੀਕੇਸ਼ਨ ਹੋਊਗੀ। ਉਹ ਜਿਹੜਾ ਬੰਦਾ ਹੈਗਾ, ਉਹ ਕਮਿਊਨੀਕੇਸ਼ਨ ਟੂ ਫਾਈਂਡ ਅ ਸੋਲੂਸ਼ਨ ਹੋ ਜਾਂਦੀ ਹੈ। ਉਹਨੂੰ ਜੇ ਤੁਸੀਂ ਕੁਐਸਚਨ ਹੁੰਦਾ ਨਾ, ਜਦ ਹੀ ਸੋਲੂਸ਼ਨ ਨੂੰ ਲੱਗ ਜਾਣਾ, ਰਾਈਟ। ਜਦ ਕਿ ਵੂਮਨ ਜਿਹੜੀ ਹੈਗੀ ਆ, ਉਹ ਕਈ ਵਾਰੀ ਜ਼ਰੂਰੀ ਨਹੀਂ ਹੈਗਾ ਵੀ ਉਹ ਪ੍ਰੋਬਲਮ ਸੋਲਵ ਕਰਨ ਲਈ ਤੁਹਾਡੇ ਕੋਲੇ ਗੱਲ ਕਰ ਰਹੀ ਆ ਹਸਬੈਂਡ ਕੋਲੇ। ਉਹਦਾ ਪਰਪਸ ਹੁੰਦਾ ਜਸਟ ਟੂ ਸ਼ੇਅਰ ਫੀਲਿੰਗਸ। ਸ਼ੀ ਵਾਂਟਸ ਸਮਬਡੀ ਟੂ ਲਿਸਨ, to show empathy, to show care and love. So different ਹੋ ਗਈਆਂ ਨਾ ਦੋਨੇ ਚੀਜ਼ਾਂ। ਜ਼ਰੂਰੀ ਨਹੀਂ ਹੁੰਦਾ ਮਤਲਬ ਬੰਦਿਆਂ ਨੂੰ, ਆਪਾਂ ਨੂੰ, ਮੈਂ ਵੀ ਆਪ ਨੂੰ ਵੀ ਕਈ ਵਾਰੀ ਦੇਖਦਾ ਹਾਂ ਵੀ ਆਪਾਂ ਜਦ ਇੱਕਦਮ ਸੋਲੂਸ਼ਨ ਤੋਂ ਲੱਭਣਾ ਸ਼ੁਰੂ ਕਰਦੇ, ਨਹੀਂ, ਸੋਲੂਸ਼ਨ ਲੱਭਣੀ, ਜਸਟ ਰਿਲੈਕਸ ਐਂਡ ਲਿਸਨ ਟੂ ਯੂਰ ਵਾਈਫ। ਡੋਂਟ ਨੀਡ ਟੂ ਫਾਈਂਡ ਸੋਲੂਸ਼ਨ ਯੈਟ, ਜਸਟ ਲਿਸਨ, ਸ਼ੋ ਕੇਅਰ, ਸ਼ੋ ਲਵ। ਪਰ ਕਈ ਚੀਜ਼ਾਂ ਔਖੀਆਂ ਆ ਗਈਆਂ, ਜ਼ਿੰਦਗੀ ਭਰ ਬੰਦਾ ਸਮਝਦਾ ਰਹਿੰਦਾ, ਆਪਣੀ ਜ਼ਿੰਦਗੀ 'ਚ ਅਪਣਾਉਣ ਦੀ ਕੋਸ਼ਿਸ਼ ਕਰਦਾ, ਲਰਨ ਕਰਦਾ, ਫਿਰ ਵੀ ਮਿਸਟੇਕਸ ਹੋ ਜਾਂਦੀਆਂ। ਤੇ ਕੋਈ ਗੱਲ ਨਹੀਂ ਹੈਗੀ। ਉਸੇ ਕਰਕੇ ਆਪਣਾ ਪਾਰਟ ਚੌਥਾ ਫੋਰਗਿਵਨੈਸ ਦਾ ਤੇ ਲਰਨਿੰਗ ਦਾ, ਇੱਕ ਦੂਸਰੇ ਦੇ ਪੁਆਇੰਟ ਆਫ ਵਿਊ ਤੋਂ ਸੋਚਣਾ ਚਾਹੀਦਾ, ਰਾਈਟ। ਜੇ ਤੁਸੀਂ ਇੱਕ ਦੂਸਰੇ ਦੇ ਪੁਆਇੰਟ ਆਫ ਵਿਊ ਤੋਂ ਸੋਚੋਗੇ ਤਾਂ ਸਮਝੋਗੇ ਵੀ ਉਹਦਾ ਕੀ ਪੁਆਇੰਟ ਆਫ ਵਿਊ ਆ, ਤਾਂ ਕਿ ਤੁਹਾਡੀ ਕਮਿਊਨੀਕੇਸ਼ਨ ਬੈਰੋ ਹੋ ਸਕੇ, ਤਾਂ ਕਿ ਤੁਸੀਂ
ਆਪਣੀ ਸਾਈਡ ਤੇ ਹੀ ਨਾ ਚੱਲੋ, ਦੂਸਰੇ ਦੀ ਵੀ ਸਾਈਡ ਸੁਣ ਲਓ। ਸੋ ਲਿਸਨਿੰਗ ਇਜ਼ ਵੈਰੀ ਇੰਪੋਰਟੈਂਟ। ਸੁਣੋ ਜ਼ਿਆਦਾ, ਬੋਲੋ ਘੱਟ। ਜਦੋਂ ਸੁਣੋਗੇ ਜ਼ਿਆਦਾ, ਤੁਹਾਨੂੰ ਦੂਸਰੇ ਦਾ ਆਈਡੀਆ ਸੁਣੋਗੇ, ਕੀ ਹੋਇਆ, ਕਿਵੇਂ ਨਾ, ਤਾਂ ਹੋ ਸਕਦਾ ਜਿਹੜਾ ਹੈਗਾ ਤੁਹਾਨੂੰ ਪ੍ਰੋਬਲਮ ਦਾ ਵੀ ਪਤਾ ਲੱਗ ਜਾਵੇ, ਰਾਈਟ। ਤੇ ਮੈਨੇਜ ਇਮੋਸ਼ਨਸ। ਕਈ ਵਾਰੀ ਕੀ ਹੁੰਦਾ ਵੀ ਗੱਲਬਾਤ ਦੇ ਵਿੱਚ ਨਾ ਵਿਚਾਰੀ ਇਮੋਸ਼ਨਲ ਹੋ ਜਾਂਦਾ, ਪਾਰਟਿਕੂਲਰਲੀ ਲਾਈਕ ਵੂਮਨਸ ਕੀ ਇਮੋਸ਼ਨਲ ਹੋ ਜਾਣਗੀਆਂ, ਇੱਕਦਮ ਰੋਣਾ ਸ਼ੁਰੂ ਹੋ ਗਿਆ, ਜਾਂ ਬਲੇਮਬਾਜ਼ੀ ਸ਼ੁਰੂ ਹੋ ਗਈ, ਜਾਂ ਇਹੋ ਜਿਹੀਆਂ ਗੱਲਾਂ ਹੋ ਗਈਆਂ। ਨਹੀਂ, ਇਮੋਸ਼ਨ ਨੂੰ ਮੈਨੇਜ ਕਰਨਾ ਚਾਹੀਦਾ ਦੋਨੇ ਪਾਸੇ। ਇਸੇ ਤਰ੍ਹਾਂ ਹੀ ਬੰਦਿਆਂ ਨੂੰ ਕਈ ਵਾਰੀ ਐਂਗਰੀ ਹੋ ਜਾਂਦੇ ਆ, ਯੈਲਿੰਗ ਸ਼ੁਰੂ ਕਰ ਦਿੰਦੇ ਆ, ਉਸ ਤਰ੍ਹਾਂ ਨਹੀਂ। ਦੋਨਾਂ ਨੂੰ ਹੀ ਚਾਹੀਦਾ ਹੈਗਾ ਵੀ ਉਹ ਜਿਹੜੀ ਐਕਚੁਅਲ ਅੱਜ ਦੀ ਪ੍ਰੋਬਲਮ ਕੀ ਹੈ ਜਿਹੜੀ ਤੁਸੀਂ ਸੋਲਵ ਕਰ ਰਹੇ ਹੋ, ਨਾ ਕਿ ਸਾਰੀ ਦੁਨੀਆ, ਸਾਰਾ ਉਮਰ ਦੀਆਂ ਪ੍ਰੋਬਲਮ ਆਪਾਂ ਸੋਲਵ ਕਰਨੀ। ਅੱਜ ਕੀ ਹੈਗਾ, what is the point, what are we trying to resolve, ਤੇ ਉਹਨੂੰ ਇੱਕ ਚੰਗੇ ਢੰਗ ਨਾਲ ਰਿਜ਼ੋਲਵ ਕਰਨ ਦੀ। ਜਿਹੜੀਆਂ ਬਾਕੀ ਪ੍ਰੋਬਲਮ ਫਿਰ ਬਾਕੀ ਹੋ ਜਾਣਗੀਆਂ। ਪਰ ਜੇ ਅਸੀਂ ਹੁੰਦਾ ਕੀ ਹੈਗਾ, ਗੱਲਬਾਤ ਸ਼ੁਰੂ ਹੁੰਦੀ ਹੈ, ਪਰ ਸਾਰੀ ਜ਼ਿੰਦਗੀ ਦੀਆਂ ਪ੍ਰੋਬਲਮਾਂ ਇਕੱਠੀਆਂ ਹੋ ਕੇ ਸ਼ੁਰੂ ਹੋ ਜਾਂਦੀਆਂ। ਜਦੋਂ ਹੀ ਸ਼ੁਰੂ ਹੋ ਜਾਂਦੀ ਦੁਬਾਰਾ ਰੈਪੀਟੇਸ਼ਨ, ਉਹ ਤੂੰ ਆ ਮੈਨੂੰ ਕਿਹਾ ਸੀ 20 ਸਾਲ ਪਹਿਲਾਂ, 30 ਸਾਲ ਪਹਿਲਾਂ ਆਹ ਹੋਈ ਸੀ, 10 ਸਾਲ ਪਹਿਲਾਂ ਆਹ ਗੱਲ ਹੋਈ ਸੀ, ਉਹ ਫਿਰ ਸਾਰੀਆਂ ਗੱਲਾਂ ਛੋਟੇ ਹੁੰਦੇ ਦੀ ਆਹ ਗੱਲ ਹੋਈ ਸੀ। ਨਹੀਂ, ਉਹ ਫਿਰ ਨਹੀਂ ਜ਼ਿੰਦਗੀ ਦਾ ਅੱਗੇ ਤੁਰਦੀ, ਕਿਉਂਕਿ ਫਿਰ ਇਹ ਤਾਂ ਸਾਰੀਆਂ ਚੀਜ਼ਾਂ ਤਾਂ ਸੋਲਵ ਹੋਣੀਆਂ ਨਹੀਂ ਇੱਕਦਮ ਹੀ। ਜਿਹੜਾ ਅੱਜ ਦਾ ਪੁਆਇੰਟ ਕੀ ਆ, ਤੇ ਆਪਣੀ ਜਿਹੜੀ ਈਗੋ ਆ ਨਾ, ਉਹਦੇ ਤੋਂ ਵੀ ਥੋੜਾ ਜਿਹਾ ਬਚਾਅ ਕਰਨਾ ਚਾਹੀਦਾ ਆਪਣਾ। ਜਸਟ ਪੁੱਟ ਅ ਪੌਜ਼, ਸਟੈਪ ਆਊਟਸਾਈਡ ਐਂਡ ਸੇ ਓਕੇ, ਤੇਰਾ ਵੀ ਪੁਆਇੰਟ ਆਫ ਵਿਊ ਹੈਗਾ, ਮੇਰਾ ਵੀ ਹੈਗਾ, ਲੈਟਸ ਲਿਸਨ ਟੂ ਈਚ ਅਦਰ ਐਂਡ ਲੈਟਸ ਸੀ ਵਾਟ ਵੀ ਕੈਨ ਡੂ। ਕਿਵੇਂ ਅਸੀਂ ਉਹਨੂੰ ਰਿਜ਼ੋਲਵ ਕਰ ਸਕਦੇ। ਦੋਸਤੋ, ਇਹ ਤਾਂ ਸੀ 3 ਸੀਕ੍ਰੇਟਸ। ਮੇਕ ਸ਼ੋਰ ਫਾਊਂਡੇਸ਼ਨ ਇਜ਼ ਸਟਰੋਂਗ, make sure you trust each other, respect each other, and show love to each other. Third is, let's have a better communication third. ਤੇ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਹੈਗੀ ਆ ਫੋਰਗਿਵਨੈਸ ਦੀ, ਚੌਥੇ ਪਾਰਟ ਦੇ ਵਿੱਚ। ਦੇਖੋ, ਗਲਤੀਆਂ ਹੋਣੀਆਂ, ਇਹ ਤਾਂ ਆਪਾਂ ਗੱਲ ਕਰ ਲਈ, ਕਿਉਂਕਿ ਬਣੇ ਡਿਫਰੈਂਟ ਹੈਗੇ ਆ। ਸੋ ਜੇ ਗਲਤੀਆਂ ਹੋ ਗਈਆਂ, ਇੱਕ ਕਿਸੇ ਨੇ ਗਲਤੀ ਕੀਤੀ, ਗਲਤੀ ਕੀ ਆ ਵੀ ਕਿਸੇ ਦਾ ਹਰਟ ਕਰਤਾ ਆਪਾਂ, ਕੋਈ ਫੀਲਿੰਗਸ ਹਰਟ ਕਰਤੀਆਂ, ਮਾੜਾ ਭਲਾ ਕਹਿਤਾ, ਰਾਈਟ, ਫਿਜ਼ੀਕਲੀ ਇਮੋਸ਼ਨਲੀ ਹਰਟ ਕਰਦਾ ਕਿਸੇ ਨੂੰ, ਆਪਣੇ ਹਸਬੈਂਡ ਵਾਈਫ ਨੂੰ, ਤਾਂ ਕੀ ਆ, ਗਲਤੀ ਹੋ ਗਈ। ਹੁਣ ਗਲਤੀ ਕਰਨ ਵਾਲਾ ਇੱਕ ਆ, ਔਰ ਜੇ ਗਲਤੀ ਕਰਨ ਵਾਲਾ ਮਾਫੀ ਮੰਗ ਲੇ ਤਾਂ ਦੂਸਰੇ ਨੂੰ ਮਾਫ ਕਰ ਦੇਣਾ ਚਾਹੀਦਾ, ਠੀਕ ਹੈ ਨਾ। ਸੋ ਕਈ ਵਾਰੀ ਉਹ ਵੀ ਨਹੀਂ ਹੁੰਦਾ ਹੈਗਾ ਮਾਫ। ਜਿਵੇਂ ਮੈਂ ਕਿਹਾ ਵੀ ਬਾਣੀ, ਮੈਂ ਤੁਹਾਨੂੰ ਕੁਝ ਕੋਟਸ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸ਼ੇਅਰ ਕਰੂੰਗਾ ਤੁਹਾਡੇ ਨਾਲ। ਪਰ ਜਿਹੜਾ ਗਲਤੀ ਕੀਤੀ ਕਰਨ ਵਾਲਾ, ਜੇ ਆਪਣੀ ਗਲਤੀ ਮੰਨ ਕੇ ਮਾਫੀ ਮੰਗ ਲੇ ਤਾਂ ਬਹੁਤ ਵਧੀਆ ਗੱਲ ਆ, ਵੱਡਾ ਇਨਸਾਨ ਆ, ਕਿਉਂਕਿ ਸੈਲਫ ਅਵੇਅਰਨੈਸ ਆ ਗਈ। ਜਦੋਂ ਤੁਹਾਡੇ 'ਚ ਸੈਲਫ ਅਵੇਅਰਨੈਸ ਆ ਜੂਗੀ, ਫਿਰ ਉਹ ਤੁਸੀਂ ਇੰਪਰੂਵ ਕਰ ਸਕਦੇ ਹੋ। ਤੁਸੀਂ ਇੱਕ ਚੰਗੇ ਸਿੱਖ ਬਣ ਗਏ, ਸਿੱਖ ਕਰ ਲਿਆ, ਤੁਸੀਂ ਲਰਨ ਕਰ ਲਿਆ ਆਪਣੀ ਜ਼ਿੰਦਗੀ 'ਚ, ਠੀਕ ਹੈ। ਜੇ ਤੁਸੀਂ ਗਲਤੀ ਕੀਤੀ, ਗਲਤੀ ਮੰਨ ਲਈ ਤੇ ਮਾਫੀ ਮੰਗ ਲਈ, ਤਾਂ ਉਦੋਂ ਵੀ ਵਧੀਆ ਸਟੈਪ ਹੋ ਗਿਆ, ਠੀਕ ਹੈ ਨਾ। ਹੁਣ ਜਿਹੜਾ ਮਾਫ ਕਰਨ ਵਾਲਾ ਅਗਲਾ ਪਾਸ ਬੰਦਾ, ਜੇ ਉਹ ਮਾਫ ਕਰਦੇ ਨੇ ਤਾਂ ਉਦੋਂ ਵੀ ਮਾਫ ਕਰਨ ਵਾਲਾ ਵੱਡਾ ਹੋ ਜਾਂਦਾ, ਕਿਉਂਕਿ ਉਹ ਹਰਟ ਹੋਇਆ ਸੀ, ਉਹਦੀਆਂ ਫੀਲਿੰਗਸ ਹਰਟ ਹੋਈਆਂ ਸੀ, ਉਹਨੂੰ ਦੁੱਖ ਪਹੁੰਚਿਆ ਸੀ ਕਿਸੇ ਵੀ ਚੀਜ਼ ਦਾ। ਪਰ ਜੇ ਉਹਨੇ ਮਾਫ ਕਰਤਾ ਤਾਂ ਉਹ ਵੀ ਇਨਸਾਨ ਵੱਡਾ ਹੋ ਜਾਂਦਾ। ਪਰ ਇਹ ਵੀ ਪ੍ਰੋਬਲਮ ਆ ਬਹੁਤ ਵੱਡੀ। ਕਈ ਵਾਰੀ ਉਹ ਜਿਹੜੀਆਂ ਹਰਟਸ ਆ ਨਾ, ਉਹ ਇੰਨੀਆਂ ਡੀਪ ਹੋ ਜਾਂਦੀਆਂ ਹੈਗੀਆਂ ਕਿ ਉਹ ਫਿਰ ਦੁਬਾਰਾ ਉੱਧਰ ਜਾਂਦੀਆਂ। ਉਹਨਾਂ ਦਾ ਜਿਹੜਾ ਉਤਲਾ ਆਇਆ ਹੁੰਦਾ ਨਾ, ਮਰਮ ਪੱਟੀ ਕੀਤੀ ਹੋਈ, ਜਾਂ ਉਹਨਾਂ ਤੇ ਆ ਗਿਆ, ਮਾਸ ਆ ਗਿਆ, ਉਹ ਫਿਰ ਉੱਧਰ ਜਾਂਦਾ। ਕਿਉਂਕਿ ਜੇ ਅਸੀਂ ਜਿਹੜਾ ਗਲਤੀ ਕਰਨ ਵਾਲਾ ਦੁਬਾਰਾ ਗਲਤੀਆਂ ਰਿਪੀਟ ਕਰੀ ਚੱਲੇ, ਤਾਂ ਇਹ ਵੀ ਪ੍ਰਮਾਤਮਾ ਬਖਸ਼ਿਸ਼ ਕਰੇ ਵੀ ਜਿਹੜੀਆਂ ਉਹ ਆਪਾਂ ਸਾਰੇ ਮਾਫ ਕਰਕੇ ਵੀ ਉਸ ਤੋਂ ਅੱਗੇ ਤੁਰ ਸਕੀਏ। ਮਾਫ ਕਰਨਾ ਤਾਂ ਬਹੁਤ ਇੰਪੋਰਟੈਂਟ ਚੀਜ਼ ਆ, ਪਰ ਮਾਫ ਕਰਕੇ ਉਸ ਤੋਂ ਅੱਗੇ ਤਾਂ ਚੱਲੀਏ। ਉਹ ਇਨਸਟੈਂਟਲੀ ਇੱਕ ਪੁਆਇੰਟ ਆਫ ਟਾਈਮ ਦੇ ਵਿੱਚ ਇਹ ਨਾ ਹੋਵੇ ਵੀ ਮੈਂ ਮਾਫ ਕਰਤਾ ਪਰ ਉਹ ਦਿਲੋਂ ਨਹੀਂ ਨਿਕਲਿਆ, ਜਾਂ ਫਿਰ ਦੁਬਾਰਾ ਉਸ ਹਰਟ ਹੋਈ ਜਾਂਦਾ ਹੈਗਾ। ਇਹ ਬਾਤ ਕਰਨ ਦੀ ਲੋੜ ਆ। ਤੇ ਜਿਹੜਾ ਇੱਕ ਉਹ ਹੈਗਾ, ਜਦੋਂ ਕਿਸੇ ਨੇ ਗਲਤੀ ਕੀਤੀ ਪਰ ਉਹ ਗਲਤੀ ਵੀ ਨਹੀਂ ਮੰਨਦਾ, ਮੈਂ ਤਾਂ ਠੀਕ ਸੀ, ਜੋ ਕੁਝ ਮੈਂ ਕੀਤਾ ਉਹ ਠੀਕ ਆ, ਪਰ ਫਿਰ ਵੀ ਜਿਹੜਾ ਮਾਫ ਕਰਨ ਵਾਲਾ ਮਾਫ ਕਰ ਦਿੰਦਾ ਉਹਨੂੰ, ਤਾਂ ਉਹ ਉਦੋਂ ਵੀ ਵੱਡੀ ਗੱਲ। ਤੇ ਮੈਂ ਤੁਹਾਡੇ ਨਾਲ ਆਪਾਂ ਗੱਲ ਕਰਦੇ ਕਿ ਉਹ ਕਿੱਡਾ ਵੱਡਾ ਪ੍ਰਮਾਤਮਾ ਦਾ ਗੁਣ ਆ, ਜਿਹੜਾ ਇਨਸਾਨ ਕਿਸੇ ਨੂੰ ਮਾਫ ਕਰ ਦਿੰਦਾ ਵਿਦਆਊਟ ਐਨੀ ਐਕਸਪੈਕਟੇਸ਼ਨਸ। ਕਿਉਂਕਿ ਜਿਹੜੀਆਂ ਇਹ ਚੀਜ਼ਾਂ ਨਾ, ਕਿਸੇ ਨੂੰ ਮਾਫ ਕਰ ਦੇਣਾ,
ਭਾਵੇਂ ਅਗਲੇ ਨੇ ਮਾਫੀ ਮੰਗੀ ਨਾ ਮੰਗੀ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਲੈਟਸ ਸੇ ਭੁੱਲ ਗਏ ਜਾਂ ਵੀਕਨੈਸ ਆ, ਨਹੀਂ ਵੀਕਨੈਸ ਨਹੀਂ ਹੈਗੀ ਉਹ, ਉਹਦੇ ਵਿੱਚ ਤੁਸੀਂ ਆਪਣੀ ਡਿਵੈਲਪਮੈਂਟ ਆ ਤੁਹਾਡੀ ਉਹ, ਠੀਕ ਹੈ। ਇਹ ਵੀ ਨਹੀਂ ਹੈਗਾ ਵੀ ਤੁਸੀਂ ਦੁਬਾਰਾ ਮੂਰਖਪਣਾ ਕਰਦਾ, ਲੈਟਸ ਸੇ ਤੁਹਾਨੂੰ ਕੋਈ ਬੰਦਾ ਹਰਟ ਕਰਦਾ ਹੈਗਾ, ਘਰ ਦਾ ਹੀ ਲੈ ਲਓ ਜਾਂ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਚ ਹੈਗਾ, ਫਿਰ ਤੁਸੀਂ ਦੁਬਾਰਾ ਮਾਫ ਕਰਕੇ ਫਿਰ ਉਸੇ ਸਾਈਕਲ ਚ ਚੱਲੀ ਚੱਲੋ। ਨਹੀਂ, ਮਾਫ ਕਰ ਦੋ, ਪਰ ਇਹ ਦੇਖੋ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ। ਇਹ ਨਾ ਹੋਵੇ ਵੀ ਤੁਸੀਂ ਮਤਲਬ ਨਾ ਬੇਵਕੂਫੀ ਵਾਲੀ ਗੱਲ ਨਹੀਂ ਹੈਗੀ, ਇਹਦੇ ਚ ਵਾਈਜ਼ਨੈਸ ਆ। ਤੁਸੀਂ ਦੁਬਾਰਾ ਉਸ ਸਾਈਕਲ ਚ ਨਹੀਂ ਪੈਣਾ, ਉਸ ਉੱਥੇ ਨਾ ਕਰੋ। ਪਰ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਹੀ ਹੋ ਰਿਹਾ, ਇਹਦੇ ਚ ਤਾਂ ਜ਼ਿੰਦਗੀ ਭਰ ਸਾਥ ਚੱਲਣ ਦਾ ਜਦੋਂ ਆਪਾਂ ਵਾਅਦਾ ਹੀ ਕਰ ਲਿਆ, ਫਿਰ ਉਹ ਦੁਬਾਰਾ ਜਿਹੜੀਆਂ ਹੈਗੀਆਂ ਉਹ ਇੱਕ ਦੂਸਰੇ ਨੂੰ ਹਰਟ ਕਰਨਾ, ਉਹ ਵਧੀਆ ਗੱਲ ਨਹੀਂ। ਸੋ ਇਹਦੇ ਲਈ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਕਮਿਊਨੀਕੇਸ਼ਨ ਕੀ ਆ। ਜੇ ਕਿਸੇ ਹਰਟ ਹੋ ਵੀ ਗਿਆ, ਤੁਸੀਂ ਮਾਫ ਵੀ ਕਰਤਾ, ਮੇਕ ਸ਼ੋਰ ਉਹਦੇ ਪੈਟਰਨਸ ਜਿਹੜੇ ਆ ਨਾ, ਜਿੱਥੇ ਗਲਤੀ ਹੁੰਦੀ ਆ, ਦੂਸਰਾ ਬੰਦਾ ਹਰਟ ਹੁੰਦਾ, ਉਹ ਦੁਬਾਰਾ ਸੇਮ ਨਾ ਹੋਵੇ। ਹੁਣ ਜੇ ਲੈਟਸ ਸੇ ਆਪਾਂ ਜਸਟ ਐਗਜ਼ਾਮਪਲ, ਤੁਸੀਂ ਕਿਸੇ ਨੂੰ ਕਿਸੇ ਦੇ ਮੋਢੇ ਤੇ ਹੱਥ ਮਾਰਤਾ ਜ਼ੋਰ ਨਾਲ, ਜਸਟ ਟੇਕਿੰਗ ਐਨ ਐਗਜ਼ਾਮਪਲ, ਉੱਥੇ ਮੋਢੇ ਤੇ ਪਹਿਲਾਂ ਕਿਸੇ ਦਾ ਸੱਟ ਲੱਗੀ ਹੋਈ ਸੀਗੀ, ਉਹ ਤੁਸੀਂ ਮਾਫੀ ਮੰਗ ਲਈ, ਰਾਈਟ, ਪਰ ਫਿਰ ਦੁਬਾਰਾ ਕਹਿਤੀ, ਫਿਰ ਉਹਦੇ ਮੋਢੇ ਤੇ ਮਾਰਤਾ, ਫਿਰ ਮੋਢੇ ਤੇ ਮਾਰਤਾ, ਉਹ ਫਿਰ ਫਿਰ ਉਹ ਚਾਹੇ ਮਾਫੀ ਮੰਗੀ ਹੈ, ਚਾਹੇ ਦੂਸਰੇ ਨੇ ਮਾਫੀ ਮੰਗਦੀ, ਮਾਫੀ ਦੇ ਵੀ ਦਿੱਤੀ ਹੋਏ, ਉਹ ਦੁਬਾਰਾ ਹਰਟ ਹੋਈ ਜਾਣੀ ਹੈ, ਰਾਈਟ। ਹੁਣ ਇਹ ਤਾਂ ਜਸਟ ਐਗਜ਼ਾਮਪਲ ਸੀ, ਪਰ ਤੁਸੀਂ ਕਿੰਨੀ ਵਾਰੀ ਦੇਖਿਆ ਹੋਊਗਾ, ਕਈ ਵਾਰੀ ਬੰਦਾ ਹਸਬੈਂਡ ਜਾਂ ਵਾਈਫ ਇੱਕ ਦੂਸਰੇ ਨੂੰ ਇਹੋ ਜਿਹੀ ਗੱਲ ਕਹਿ ਦਿੰਦੇ ਆ, ਉਹ ਹਰਟ ਹੋ ਜਾਂਦਾ, ਫਿਰ ਉਹ ਮਾਫੀ ਵੀ ਮੰਗ ਲੈਂਦੇ ਆ ਇੱਕ ਦੂਸਰੇ ਤੋਂ, ਪਰ ਫਿਰ ਦੁਬਾਰਾ ਉਸ ਤਰੀ ਚੱਲ ਜਾਂਦੇ ਆ, ਰਾਈਟ। ਉਹ ਤੋਂ ਜਿਹੜਾ ਹੈਗਾ, ਉਹਨਾਂ ਤੋਂ ਬਚਾਅ ਕਰਨ ਦੀ ਲੋੜ ਆ। ਡਿਫਿਕਲਟ ਆ ਇਹਨਾਂ ਚੀਜ਼ਾਂ ਨੂੰ, ਪਰ ਜੇ ਤੁਸੀਂ ਦੋਨੇ ਹੀ ਸਿਆਣੇ ਜਾਣੇ ਹੈਗੇ ਆ, ਹਸਬੈਂਡ ਵਾਈਫ, ਤੇ ਉਹ ਦੁਬਾਰਾ ਰਿਪੀਟ ਨਹੀਂ ਕਰਦੇ ਉਹਨਾਂ ਪੈਟਰਨਸ ਨੂੰ, ਤੇ ਪੋਜ਼ਿਟਿਵਸ ਤੇ ਬਿਲਡ ਕਰਦੇ ਸੀ। ਇਹਦੇ ਚ ਇੱਕ ਇਹ ਚੀਜ਼ ਬੜੀ ਇੰਪੋਰਟੈਂਟ ਹੈਗੀ ਆ, ਇਮੋਸ਼ਨਲ ਬੈਂਕ। ਤੁਹਾਡਾ ਬੈਂਕ ਅਕਾਊਂਟ ਹੈ, ਸਮਝ ਲਓ, ਉਹ ਬੈਂਕ ਅਕਾਊਂਟ ਹੁਣ ਆਪਾਂ ਮਨੀ ਦੀ ਗੱਲ ਚੱਲੀਏ, ਇਮੋਸ਼ਨਲ ਬੈਂਕ ਅਕਾਊਂਟ ਆ। ਜੇ ਹਸਬੈਂਡ ਵਾਈਫ ਇੱਕ ਦੂਸਰੇ ਦੇ ਬੈਂਕ ਅਕਾਊਂਟ, ਇਮੋਸ਼ਨਲ ਬੈਂਕ ਅਕਾਊਂਟ ਦੇ ਵਿੱਚ ਡਿਪੋਜ਼ਿਟ ਕਰਨਗੇ, ਉਹ ਇਮੋਸ਼ਨਲ ਬੈਂਕ ਅਕਾਊਂਟ ਜ਼ਿਆਦਾ ਹਾਈ ਹੋ ਜਾਂਦਾ ਜਾਊਗਾ। ਤੇ ਫਿਰ ਜੇ ਇੱਕ ਦੂਸਰੇ ਨੂੰ ਕਿਤੇ ਹਰਟ ਵੀ ਕਰੋਗੇ ਨਾ, ਕਿਤੇ ਬਾਈ ਮਿਸਟੇਕ ਦੂਸਰੇ ਨੂੰ ਗਲਤ ਮੂੰਹ ਲਗਾਇਆ ਗਿਆ, ਮਿਸਅੰਡਰਸਟੈਂਡਿੰਗ ਵੀ ਹੋ ਗਈ, ਪਰ ਕਿਉਂਕਿ ਤੁਹਾਡਾ ਬੈਲੈਂਸ ਹੀ ਇੰਨਾ ਹਾਈ ਆ, ਉਹਦੇ ਵਿੱਚ ਤੁਹਾਨੂੰ ਬਚਾਅ ਹੋ ਜਾਊ। ਤੁਸੀਂ ਕਿਉਂਕਿ ਪੋਜ਼ਿਟਿਵ ਲਾਓਗੇ, ਬੈਂਕ ਬੈਲੈਂਸ ਵਧੀਆ ਪੋਜ਼ਿਟਿਵ ਕਰਕੇ, ਕਿਉਂਕਿ ਤੁਸੀਂ ਇੱਕ ਦੂਸਰੇ ਪ੍ਰਤੀ ਟਰਸਟ ਸੀ, ਰਿਸਪੈਕਟ ਸੀ, ਇੱਕ ਦੂਸਰੇ ਦੀ ਕੇਅਰ ਸੀ, ਲਵ ਸੀ, ਉਹਦੇ ਨਾਲ ਅਕਾਊਂਟ ਵੱਧ ਗਿਆ। ਫਿਰ ਉਹਦੇ ਚ ਜੇ ਕਿਤੇ ਗਲਤੀ ਵੀ ਹੋ ਜੂਗੀ ਤਾਂ ਉਹ ਉਨੀ ਦੁਖਦਾਈ ਨਹੀਂ ਹੋਊਗੀ, ਜਾਂ ਦੁਖਦਾਈ ਹੋਊਗੀ ਪਰ ਉਹ ਛੇਤੀ ਰਿਕਵਰ ਹੋ ਜੂਗੀ। ਪਰ ਦੂਸਰੇ ਪਾਸੇ ਇਹ ਲਾ ਲਓ ਵੀ ਜੇ ਇਮੋਸ਼ਨਲ ਬੈਂਕ ਬੈਲੈਂਸ ਤਾਂ ਬਹੁਤ ਘੱਟ ਆ, ਜਾਂ ਹੈ ਹੀ ਨਹੀਂ, ਜਾਂ ਜ਼ੀਰੋ ਆ, ਜਾਂ ਨੈਗੇਟਿਵ ਆ, ਫਿਰ ਉਹ ਤਾਂ ਛੋਟੀ ਕਹੀ ਗੱਲ ਵੀ ਨਾ ਉਹ ਨੈਗੇਟਿਵ ਜਾਣੀ ਆ, ਰਾਈਟ। ਫਿਰ ਇੱਕ ਦੂਸਰੇ ਨੇ ਵੱਧ ਖੰਡੂ ਵਾਂਗ ਪੈਣਾ, ਕਿਉਂਕਿ ਬੈਂਕ 'ਚ ਅਕਾਊਂਟ ਹੀ ਨਹੀਂ ਹੈਗਾ। ਫਿਰ ਉੱਥੇ ਤੁਸੀਂ ਗੱਲ ਕੀ ਕਰੋਗੇ, ਮੰਗੋਗੇ ਕੀ, ਤੁਸੀਂ ਕਹਿ ਕੀ ਸਕੋਗੇ, ਕੁਝ ਨਹੀਂ ਕਹਿ ਸਕਣਾ। ਇਮੋਸ਼ਨਲ ਬੈਂਕ ਬੈਲੈਂਸ ਹੀ ਜ਼ੀਰੋ ਹੋ ਗਿਆ ਜਦੋਂ, ਜਾਂ ਘਟ ਗਿਆ, ਤਾਂ ਫਿਰ ਇੱਕ ਦੂਸਰੇ ਨੂੰ ਜਿਹੜੀ ਕਹੀ ਹੋਈ ਤੇ ਤੁਹਾਡਾ ਟਰਸਟ ਹੀ ਨਹੀਂ, ਰਿਸਪੈਕਟ ਹੀ ਨਹੀਂ, ਫਿਰ ਇੱਕ ਦੂਸਰੇ ਨੂੰ ਜਿਹੜੀ ਕਹੀ ਗੱਲ ਆ ਉਹਦੇ ਤੇ ਡਾਊਟ ਹੋਊਗਾ, ਸਸਪੀਸ਼ਨ ਹੋਊਗਾ, ਉਹਦੇ ਤੇ ਫਿਰ ਆਪੋਜ਼ਿਟ ਹੋਊਗਾ। ਫਿਰ ਜਦੋਂ ਇੱਕਦਮ ਹੀ ਲੜਾਈ ਦੇ 'ਚ ਗੱਲ ਪੈ ਜਾਣੀ ਹੈਗੀ ਆ, ਫਿਰ ਖਰਾਬ ਹੋ ਜਾਣੀ ਹੈ ਗੱਲ, ਰਾਈਟ। ਸੋ ਜਿਹੜੀ ਫੋਕਸ ਔਨ ਦਾ ਪੋਜ਼ਿਟਿਵਸ, ਗਲਤੀਆਂ ਸਾਰਿਆਂ ਤੋਂ ਹੋਣੀਆਂ, ਪਰ ਬਿਲਡ ਕਰੋ ਆਪਣੇ ਪੋਜ਼ਿਟਿਵਸ ਨੂੰ, ਆਪਣੀਆਂ ਮੈਮਰੀਜ਼ ਨੂੰ। ਉਹਨਾਂ ਚੀਜ਼ਾਂ ਬਾਰੇ ਸੋਚੋ ਜਿਹੜੀਆਂ ਚੰਗੀਆਂ ਤੁਹਾਡੇ ਦੂਸਰੇ ਪਾਰਟਨਰ 'ਚ, ਨਾ ਕਿ ਮਾੜੀਆਂ ਚੀਜ਼ਾਂ। ਜਿਹੜੀਆਂ ਚੀਜ਼ਾਂ ਚੰਗੀਆਂ ਹੈਗੀਆਂ ਤੁਹਾਡੇ ਪਾਰਟਨਰ ਦੇ ਵਿੱਚ, ਤੁਹਾਡੇ ਹਸਬੈਂਡ ਜਾਂ ਵਾਈਫ ਨੂੰ, ਉਹਨਾਂ ਨੂੰ ਅੱਗੇ ਲਿਆਓ, ਉਹਨਾਂ ਦੀ ਪ੍ਰੇਜ਼ ਕਰੋ, ਉਹਨਾਂ ਨੂੰ ਸ਼ੋਅ ਕਰੋ ਵੀ ਇਹ ਤੇਰਾ ਵਧੀਆ ਕੰਮ ਆ, ਤੂੰ ਬਹੁਤ ਵਧੀਆ ਕਰਦਾ, ਕਹੋ, ਨਾ ਕਿ ਆਪਣੇ ਦਿਲ 'ਚ ਰੱਖ ਲਓ। ਇਹ ਕਈ ਵਾਰੀ ਕੀ ਹੈਗਾ, ਦੋਨਾਂ, ਕਿਉਂਕਿ ਕਮਿਊਨੀਕੇਸ਼ਨ ਹੈ, ਇਹ ਦੋਨੇ ਨਹੀਂ ਕਰਦੇ। ਨਾ ਹਸਬੈਂਡ ਆਪਣੀ ਵਾਈਫ ਨੂੰ ਕਹਿੰਦਾ ਹੈਗਾ ਵੀ ਤੂੰ ਆ ਵਧੀਆ ਕੰਮ ਕਰਦੀ ਆ, ਆਈ ਲਾਈਕ ਇਟ, ਯੂ ਲੁਕਿੰਗ ਗੁੱਡ, ਆ ਵਧੀਆ ਲੱਗਦਾ ਤੇਰੇ ਸੂਟ ਤੇ, ਆ ਤੂੰ ਕੰਮ ਚੰਗਾ ਕੀਤਾ। ਨਾ ਹੀ ਉਹ ਵਾਈਫ ਕਰਦੀ ਹੈ, ਰਾਈਟ। ਉਹ ਨੈਗੇਟਿਵ ਹੀ ਆ ਸਾਰੇ ਪਾਸੇ, ਤੇਰੀ ਮਾਂ ਐ ਕਹਿੰਦੀ ਆ, ਤੇਰਾ ਬਾਪ ਐ ਕਹਿੰਦਾ ਹੈਗਾ, ਤੇਰੇ ਭੈਣ ਭਾਈ ਐ ਕਹਿੰਦੇ ਹੈਗਾ, ਤੂੰ ਆ ਨਹੀਂ ਕੀਤਾ, ਤੂੰ ਉਹ ਨਹੀਂ ਕੀਤਾ। ਉਹ ਫਿਰ ਕਦੇ ਵੀ ਜਿਹੜਾ ਇਮੋਸ਼ਨਲ ਬੈਂਕ ਆ ਤੁਹਾਡਾ ਕਦੇ ਉੱਤੇ ਨੂੰ ਨਹੀਂ ਜਾਂਦਾ ਹੀ ਨਹੀਂ। ਇਮੋਸ਼ਨਲ ਬੈਂਕ ਤਾਂ ਹੀ ਜਾਊਗਾ ਜੇ ਤੁਸੀਂ ਅਗਲੇ ਦੇ ਪੋਜ਼ਿਟਿਵ ਚੀਜ਼ਾਂ ਲਿਆਓਗੇ ਮੂਰੇ,
ਉਹਨਾਂ ਦੀ ਪ੍ਰੇਜ਼ ਕਰੋਗੇ, ਸ਼ੋ ਕਰੋਗੇ ਲਵ, ਅਫੈਕਸ਼ਨ ਤੇ ਰਿਸਪੈਕਟ, ਟਰਸਟ, ਰਾਈਟ? ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੈਗੀਆਂ, ਉਹ ਫਿਰ ਤੁਹਾਡਾ ਇਮੋਸ਼ਨਲ ਬੈਂਕ ਉੱਤੇ ਜਾਊਗਾ। ਆਪਾਂ ਗੱਲ ਬਹੁਤ ਵਾਰੀ ਪਹਿਲਾਂ ਕਰ ਚੁੱਕੇ ਵੀ ਮੈਰਿਜ ਜਿਹੜੀ ਆ ਨਾ, ਉਹ ਤੁਹਾਡੀ ਟਰਸਟ ਤੇ ਬਿਲਡ ਅਪ ਹੋਈ ਆ। ਟਰਸਟ ਐਂਡ ਰਿਸਪੈਕਟ। ਟਰਸਟ ਜਿਹੜਾ ਸੀ ਨਾ, ਉਹ ਕੀ ਹੁੰਦਾ ਵੀ ਟਰਸਟ ਇਜ਼ ਅਰਨਡ, ਬਟ ਇਨ ਮੈਰਿਜ ਰਿਲੇਸ਼ਨਸ਼ਿਪ ਜਿਹੜਾ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ, ਉਹਦਾ ਟਰਸਟ ਤਾਂ ਆਲਰੇਡੀ ਫਾਊਂਡੇਸ਼ਨਲੀ ਤੁਹਾਨੂੰ ਬਾਈ ਡਿਫਾਲਟ ਲੈ ਕੇ ਚੱਲਣੀ ਪੈਣੀ ਹੈ। ਜੋ ਤੁਸੀਂ ਇਸ ਰਾਸਤੇ ਤੁਰ ਪਿਆ, ਤੁਸੀਂ ਇਹ ਕਹਿਣਾ ਵੀ ਦਿਸ ਇਜ਼ ਦਾ ਟਰਸਟਵਰਦੀ ਪਰਸਨ, ਕਿਉਂਕਿ ਮੈਂ ਇਹਦੇ ਨਾਲ ਤੁਰਿਆ। ਜੇ ਤੁਸੀਂ ਤੁਰੇ ਹੋ ਨਾਲ, ਤਾਂ ਬਾਈ ਡਿਫਾਲਟ ਟਰਸਟ ਆ। ਹੁਣ ਜਦੋਂ ਟਰਸਟ ਬ੍ਰੇਕ ਹੋਊਗਾ ਨਾ, ਉਦੋਂ ਹਰਟ ਹੋਊ। ਉਦੋਂ ਫਿਰ ਉਹ ਜਿਹੜਾ ਹੈਗਾ ਹਰਟ ਇੰਨਾ ਜ਼ਿਆਦਾ ਹੁੰਦਾ, ਫਿਰ ਉਹਦੇ ਤੋਂ ਰਿਕਵਰ ਕਰਨ ਨੂੰ ਟਾਈਮ ਲੱਗਦਾ। ਸੋ ਇਹ ਜਿਹੜਾ ਟਰਸਟ ਹੈ, ਉਹ ਨਾ ਤੋੜੋ। ਬੜਾ ਇੰਪੋਰਟੈਂਟ ਹੈ ਕਿ ਜਿਹੜੀ ਫੋਰਗਿਵਨੈਸ ਆ, ਉਹ ਕੀ ਆ? ਮਾਫ ਕਰਨਾ ਕੀ ਆ? ਗਲਤੀਆਂ ਹੋਣੀਆਂ, ਆਪਾਂ ਗੱਲ ਕਰ ਲਈ ਹੈ ਨਾ। ਹੁਣ ਉਹਨੂੰ ਜਿਹੜੀਆਂ ਗਲਤੀਆਂ ਤਾਂ ਹੋ ਗਈਆਂ, ਉਹਨੂੰ ਮਾਫ ਕਿਵੇਂ ਕਰਨਾ? ਉਹ ਕੀ ਮਤਲਬ ਕੀ ਹੈ ਉਹਦਾ? ਉਹ ਹੈਗਾ ਮੂਵ ਪਾਸਟ ਮਿਸਟੇਕਸ। ਗਲਤੀ ਹੋ ਗਈ, ਉਹ ਤੋਂ ਹੁਣ ਆਪਾਂ ਅੱਗੇ ਕਿਵੇਂ ਤੁਰਨਾ? ਜਿਹੜੀਆਂ ਉਹ ਮਿਸਟੇਕਸ ਹੋਈਆਂ ਜਾਂ ਉਹ ਹਰਟਸ ਹੋਈਆਂ, ਉਹਨਾਂ ਤੋਂ ਆਪਾਂ ਅੱਗੇ ਕਿਵੇਂ ਤੁਰਨਾ, ਹੈ ਨਾ? ਨਾ ਕਿ ਉਹ ਜਿਹੜੀਆਂ ਰਿਜ਼ੈਂਟਮੈਂਟਸ ਬਿਲਡ ਅਪ ਹੋਈ ਜਾਣੀਆਂ ਤੁਹਾਡੇ, ਹੈ ਨਾ? ਉਹ ਕੀ ਆ ਵੀ ਜਿਹੜੀਆਂ ਗਲਤੀਆਂ ਹੋਣੀਆਂ, ਉਹ ਜੇ ਤੁਸੀਂ ਉਹਨਾਂ ਨੂੰ ਰਿਜ਼ੋਲਵ ਨਹੀਂ ਕਰੋਗੇ, ਤਾਂ ਉਹ ਰਿਜ਼ੈਂਟਮੈਂਟ ਬਿਲਡ ਹੋਊਗੀ ਅੰਦਰ ਤੁਹਾਡੇ ਨਾਲ। ਰਿਜ਼ੈਂਟਮੈਂਟ, ਇੱਕ ਦੂਸਰੇ ਪ੍ਰਤੀ ਰਿਜ਼ੈਂਟਮੈਂਟ ਬਿਲਡ ਹੋਈ ਜਾਊਗੀ। ਉਹ ਫਿਰ ਇਰੀਟੇਸ਼ਨਸ, ਉਹ ਤੁਹਾਡੇ ਬਿਹੇਵੀਅਰ 'ਚ ਆਊਗੀ। ਫਿਰ ਅਲਟੀਮੇਟਲੀ ਉਹ ਬਿਹੇਵੀਅਰ ਜਿਹੜਾ ਤੁਹਾਡਾ ਹੈਗਾ, ਉਹ ਹੋਰ ਦੀ ਹੋਰ, ਅੱਗੇ ਦੀ ਅੱਗੇ ਹੋਰ ਪ੍ਰੋਬਲਮ ਵਧਾਈ ਜਾਊਗਾ। ਸੋ ਜਿਹੜੀਆਂ ਰਿਜ਼ੈਂਟਮੈਂਟਸ ਆ, ਉਹ ਕੀ ਹੋ ਗਿਆ? ਹਰਟ ਹੋਇਆ ਸੀ, ਰਾਈਟ? ਕੋਈ ਚੀਜ਼ ਜਦੋਂ ਹੋਇਆ ਸੀਗਾ, ਉਹ ਗੁੱਸਾ ਸੀ, ਉਹਨੂੰ ਰਿਜ਼ੋਲਵ ਕਰਨ ਦਾ ਬਹੁਤ ਇੰਪੋਰਟੈਂਟ ਆ। ਤੁਹਾਡੇ ਨਾਲ ਕੁਝ ਜਿਹੜੀਆਂ ਸਟ੍ਰੈਟਜੀਜ਼ ਆ, ਟੈਕਟਿਕਸ ਹੈਗੀਆਂ, ਉਹ ਵੀ ਸ਼ੇਅਰ ਕਰੂੰਗਾ ਲੇਟਰ ਪਾਰਟ, ਜਿਹੜਾ ਅੱਗੇ ਚੱਲ ਕੇ ਥੋੜਾ ਚਿਰ ਮਿੰਟ ਤੋਂ ਬਾਅਦ। ਪਰ ਜਿਹੜੀਆਂ ਜਦੋਂ ਤੁਸੀਂ ਜਿਹੜੇ ਮਾਈਨਰ ਇਸ਼ੂਜ਼ ਹੁੰਦੇ ਆ ਜ਼ਿੰਦਗੀ ਦੇ ਵਿੱਚ, ਜੇ ਅਸੀਂ ਉਹਨਾਂ ਨੂੰ ਬੈਠ ਕੇ ਗੱਲਬਾਤ ਨਹੀਂ ਕਰਦੇ, ਇੱਕ ਦੂਸਰੇ ਪ੍ਰਤੀ ਦੁਖਦੇ ਨਹੀਂ, ਇੱਕ ਦੂਸਰੇ ਦਾ ਪ੍ਰਤੀ ਜਿਹੜਾ ਦੂਸਰੇ ਇੱਕ ਦੂਸਰੇ ਦਾ ਪੱਖ ਤੋਂ ਨਹੀਂ ਸੋਚਦੇ, ਫਿਰ ਜਿਹੜੇ ਮਾਈਨਰ ਇਸ਼ੂਜ਼ ਹੁੰਦੇ ਆ ਨਾ, ਉਹ ਕਮੂਲੇਟ ਹੁੰਦੇ ਆ ਨਾ, ਉਹ ਇਕੱਠੇ ਹੋਈ ਜਾਂਦੇ ਰਹਿੰਦੇ ਆ। ਉਹ ਫਿਰ ਤੁਹਾਡਾ ਜਿਹੜਾ ਹੈਗਾ, ਉਹ ਰਿਜ਼ੈਂਟਮੈਂਟ, ਇਰੀਟੇਸ਼ਨ 'ਚ ਕਨਵਰਟ ਹੋ ਜਾਣਾ। ਸੋ ਉਹਨਾਂ ਨੂੰ ਰਿਜ਼ੋਲਵ ਕਰਨਾ ਬਹੁਤ ਜ਼ਰੂਰੀ ਹੈ, ਰਾਈਟ? ਉਹ ਫਿਰ ਤੁਹਾਡਾ ਜਦੋਂ ਤੁਸੀਂ ਉਹ ਰਿਜ਼ੋਲਵ ਨਹੀਂ ਕਰਦੇ ਹੈਗੇ, ਫਿਰ ਉਹ ਇਮੋਸ਼ਨਲ ਜਿਹੜਾ ਹੈਗਾ, ਉਹ ਡਿਸਟੈਂਸ ਕ੍ਰੀਏਟ ਹੋ ਜਾਂਦਾ। ਫਿਰ ਤੁਹਾਡੀ ਜਿਹੜੀ ਹੈਗੀ ਆ, ਉਹ ਜਿਹੜੀ ਲੜਾਈ ਹੈ ਨਾ, ਉਹ ਫਿਰ ਵੱਧਦੀ ਜਾਂਦੀ ਆ। ਜਿਵੇਂ ਮੈਂ ਤੁਹਾਨੂੰ ਕਿਹਾ ਅੱਗੇ ਕਿ ਜਿਹੜੀ ਲੜਾਈ ਆ, ਆਪਣੀ ਬਾਣੀ 'ਚ ਵੀ ਕਿਹਾ ਵੀ ਈਗੋ ਆ, ਜਿਹੜਾ ਹਉਮੈ ਆ, ਵੀ ਮੈਂ ਠੀਕ ਆ, ਬਾਕੀ ਦੂਸਰਾ ਗਲਤ ਆ, ਬਸ ਮੈਂ ਹੀ ਠੀਕ ਹਾਂ, ਹਰ ਚੀਜ਼ 'ਚ ਮੈਂ ਠੀਕ ਹਾਂ, ਬਾਕੀ ਬੰਦੇ ਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ, ਉਹਨੇ ਜੋ ਕੁਝ ਕਿਹਾ ਉਹ ਗਲਤ ਆ। ਉਹ ਫਿਰ ਜਿਹੜੀ ਈਗੋ ਆ ਨਾ, ਉਹ ਤੁਹਾਡੀ ਜ਼ਿੰਦਗੀ 'ਚ ਫਿਰ ਸਮਝ ਲਓ ਵੀ ਅੱਗ ਲਾ ਦਿੰਦੀ ਆ, ਖਰਾਬ ਕਰ ਦਿੰਦੀ ਆ ਤੁਹਾਨੂੰ, ਤੁਹਾਡੇ ਰਿਲੇਸ਼ਨਸ਼ਿਪ ਤੋੜ ਦਿੰਦੀ ਆ, ਤੁਹਾਡੇ ਭੈਣ ਭਾਈ ਵੀ ਟੁੱਟ ਜਾਂਦੇ, ਮਾਂ ਬਾਪ ਵੀ ਟੁੱਟ ਜਾਂਦੇ, ਕਿਉਂਕਿ ਈਗੋ ਜਦੋਂ ਇਹ ਫੀਲਿੰਗ ਆ ਗਈ ਨਾ ਵੀ ਮੈਂ ਹੀ ਠੀਕ ਆ, ਦੂਸਰਾ ਬੰਦਾ ਗਲਤ ਆ। ਜੇ ਤੁਸੀਂ ਸੁਣਨਾ ਹੀ ਨਹੀਂ ਦੂਸਰੀ ਸਾਈਡ ਨੂੰ, ਤਾਂ ਫਿਰ ਤੁਸੀਂ ਠੀਕ ਹੋ, ਫਿਰ ਤਾਂ ਦੂਸਰਾ ਗਲਤ ਹੀ ਗਲਤ ਆ। ਪਰ ਜੇ ਤੁਸੀਂ ਅਗਲੇ ਦੀ ਪੁਆਇੰਟ ਆਫ ਵਿਊ ਤੋਂ ਸੋਚੋਗੇ, ਬੈਠ ਕੇ ਸਹੀ ਢੰਗ ਨਾਲ ਗੱਲ ਕਰੋਗੇ, ਕੇਅਰ ਸ਼ੋ ਕਰੋਗੇ, ਪਿਆਰ ਸ਼ੋ ਕਰੋਗੇ, ਰਿਸਪੈਕਟ ਸ਼ੋ ਕਰੋਗੇ, ਫਿਰ ਤੁਹਾਨੂੰ ਦੂਸਰੀ ਸਾਈਡ ਵੀ ਸਮਝ ਆ ਜਾਊਗੀ। ਫਿਰ ਜੇ ਤੁਸੀਂ ਜੈਨੂਅਨ, ਰੀਜ਼ਨੇਬਲ ਹੋਵੋ, ਤਾਂ ਫਿਰ ਸੋਲੂਸ਼ਨ ਵੀ ਲੱਭ ਜਾਊਗਾ ਕੋਈ ਨਾ ਕੋਈ। ਜਿਹੜੀਆਂ ਲੜਾਈਆਂ ਨਾ, ਇਹ ਅਨਮੈਟ ਐਕਸਪੈਕਟੇਸ਼ਨਸ ਦੇ ਕਾਰਨ ਹੋ ਜਾਂਦੀਆਂ। ਚਾਹੇ ਕੋਈ ਵੀ ਜਿਹੜੀ ਐਕਸਪੈਕਟੇਸ਼ਨਸ ਆ, ਹਸਬੈਂਡ ਕੁਛ ਚਾਹੁੰਦਾ ਆਪਣੀ ਵਾਈਫ ਤੋਂ, ਵਾਈਫ ਕੁਛ ਚਾਹੁੰਦੀ ਆ ਆਪਣੇ ਹਸਬੈਂਡ ਤੋਂ, ਉਹ ਜਦੋਂ ਐਕਸਪੈਕਟੇਸ਼ਨਸ ਜਿਹੜੀਆਂ ਹੈਗੀਆਂ ਮੈਚ ਨਹੀਂ ਕਰਦੀਆਂ ਹੈਗੀਆਂ, ਫਿਰ ਲੜਾਈ ਝਗੜਾ ਸ਼ੁਰੂ ਹੋ ਜਾਣਾ, ਫਿਰ ਕੌਨਫਲਿਕਟ ਸ਼ੁਰੂ ਹੋ ਜਾਣੇ। ਸੋ ਜਿਹੜੀ ਫੋਰਗਿਵਨੈਸ ਆ, ਮਾਫ ਕਰ ਦੇਣਾ, ਕਿਉਂਕਿ ਆਪਾਂ ਗੱਲ ਕੀਤੀ ਵੀ ਜਿਹੜੇ ਇਸ਼ੂਜ਼ ਆ, ਉਹ ਬਿਲਡਅਪ ਹੋਣੇ ਆ, ਜੇ ਹੋਏ, ਹੈ ਨਾ? ਜੇ ਤੁਸੀਂ ਰਿਜ਼ੋਲਵ ਨਹੀਂ ਕੀਤੇ, ਫਿਰ ਰਿਜ਼ੈਂਟਮੈਂਟ ਬਣ ਗਈ। ਜਦੋਂ ਰਿਜ਼ੈਂਟਮੈਂਟ ਬਣ ਗਈ, ਉਹ ਇਰੀਟੇਸ਼ਨਸ, ਐਂਗਰ ਕ੍ਰੀਏਟ ਕਰਨਗੀਆਂ। ਜਦੋਂ ਐਂਗਰ ਕ੍ਰੀਏਟ ਹੋਊਗਾ, ਫਿਰ ਲੜਾਈ ਝਗੜਾ ਹੋਊਗਾ। ਸੋ ਜਿਹੜੀ ਫੋਰਗਿਵਨੈਸ ਹੈਗੀ ਆ, ਦੈਟਸ ਐਨ ਐਕਟ ਆਫ ਰਿਲੀਜ਼ਿੰਗ ਦੈਟ ਰਿਜ਼ੈਂਟਮੈਂਟ। ਜਦੋਂ ਤੁਸੀਂ ਉਹ ਰਿਜ਼ੈਂਟਮੈਂਟ ਛੱਡਤੀ ਨਾ, ਵੀ ਓਕੇ ਭਾਈ ਠੀਕ ਆ, ਕੋਈ ਗੱਲ ਨਹੀਂ ਹੈਗੀ, ਆਈ ਅੰਡਰਸਟੈਂਡ, ਇਹ ਠੀਕ ਆ, ਜਿਵੇਂ ਇਹ ਦੂਸਰਾ ਬੰਦਾ ਸੋਚਦਾ ਹੈਗਾ, ਇਹਦਾ ਵੀ ਪੁਆਇੰਟ ਆਫ ਵਿਊ ਹੈਗਾ, ਉਹ ਤੁਸੀਂ ਰਿਲੀਜ਼ ਕਰਤੀ। ਆਪਣੀ ਐਨਰਜੀ ਜਿਹੜੀ ਤੁਹਾਡੀ ਬਲੌਕ ਹੋਈ ਸੀ ਨਾ ਅੰਦਰ, ਰਿਜ਼ੈਂਟਮੈਂਟ ਦੀ, ਐਂਗਰ ਦੀ, ਉਹ ਰਿਲੀਜ਼ ਹੋ ਜੂਗੀ। ਉਹ ਰਿਲੀਜ਼ ਉਦੋਂ ਹੋਗੀ ਤੁਸੀਂ ਜਦੋਂ ਜੈਨੂਅਲੀ ਇਹ ਸੋਚੋਗੇ ਵੀ ਹਾਂ, ਦੂਸਰੇ ਬੰਦੇ ਦਾ ਵੀ ਪੁਆਇੰਟ ਆ,
ਮੇਰੀ ਵਾਈਫ ਦਾ ਵੀ ਪੁਆਇੰਟ ਆ, ਮੇਰੇ ਹਸਬੈਂਡ ਦਾ ਵੀ ਗੱਲ ਠੀਕ, ਉਹਨਾਂ ਦੇ ਪੱਖ ਤੋਂ ਠੀਕ ਆ। ਆਪਾਂ ਹੁਣ ਨਹੀਂ ਰਲ ਮਿਲ ਕੇ ਸੋਚ ਕੇ ਬੈਠ ਕੇ ਕਰਨਾ, ਰਾਈਟ। ਫਿਰ ਤੁਹਾਡੀ ਅੰਦਰੋਂ ਜਿਹੜੀ ਹੀਲਿੰਗਸ ਆ ਉਹ ਵੀ ਸ਼ੁਰੂ ਹੋ ਜੂਗੀ, ਕਿਉਂਕਿ ਰਿਜ਼ੈਂਟਮੈਂਟ ਹੋਈ ਸੀਗੀ, ਐਂਗਰ ਬਿਲਡਅਪ ਹੋਇਆ ਸੀ। ਜਦੋਂ ਤੁਸੀਂ ਫੋਰਗਿਵ ਕਰਤਾ, ਫੋਰਗਿਵਨੈਸ ਦੀ ਜਿਹੜੀ ਐਕਟ ਆਫ ਰਿਲੀਜ਼ਿੰਗ ਦੈਟ ਰਿਜ਼ੈਂਟਮੈਂਟ ਸੀਗੀ, ਫਿਰ ਤੁਹਾਡਾ ਜਿਹੜਾ ਆਪਣਾ ਅੰਦਰ ਦਾ ਹੈਗਾ ਨਾ, ਉਹ ਵੀ ਹੀਲਿੰਗ ਸ਼ੁਰੂ ਹੋ ਜਾਂਦੀ ਆ। ਇੱਕ ਨਾ ਮੈਂ ਕਿਤਾਬ ਪੜ੍ਹਦਾ ਸੀ, ਬਹੁਤ ਕਈ ਸਾਲ ਹੀ ਹੋ ਗਏ, ਉਹਦੇ 'ਚ ਨਾ ਕਈ ਸਟੋਰੀਆਂ ਉਹਨਾਂ ਨੇ ਇਸ ਐਂਗਰ ਤੇ ਜਾਂ ਰਿਜ਼ੈਂਟਮੈਂਟ ਦੀ ਗੱਲ ਕੀਤੀ ਸੀ। ਉਹ ਕਹਿੰਦੇ ਵੀ ਇੱਕ ਵੂਮਨ ਸੀਗੀ, ਖਣੀ ਯੂਰਪੀਅਨ ਕਿਸੇ ਕੰਟਰੀ ਦੀ ਸੀ, ਉਹਨੂੰ ਕੈਂਸਰ ਹੋਇਆ ਸੀ, ਹੋਰ ਵੀ ਬਹੁਤ ਪ੍ਰੋਬਲਮਾਂ ਸੀ। ਉਹ ਫਿਰ ਕਿਸੇ ਮਤਲਬ ਚੰਗੇ ਬੰਦੇ ਕੋਲੇ ਗਈ, ਜਿਹੜਾ ਡਾਕਟਰ ਤਾਂ ਸੀਗਾ ਹੀ, ਪਰ ਨਾਲ ਉਹ ਇੰਨਾ ਮਤਲਬ ਮਾਈਂਡਫੁਲਨੈਸ, ਵੈਲ ਰਾਊਂਡਡ ਥੈਰੇਪੀ ਤੇ ਵੀ ਗੱਲ ਕਰਦਾ ਸੀਗਾ। ਜਦੋਂ ਉਹਨੇ ਉਹ ਗੱਲ ਸੁਣੀ, ਉਹ ਕਹਿੰਦਾ ਵੀ ਤੇਰੇ ਜਿਹੜੀ ਪ੍ਰੋਬਲਮ ਆ ਨਾ, ਉਹ ਤਾਂ ਠੀਕ ਆ, ਬੋਡੀ ਦੀ ਪ੍ਰੋਬਲਮ ਤਾਂ ਹੈਗੀ ਆ, ਠੀਕ ਆ, ਅਸੀਂ ਉਹ ਕੇਅਰ ਕਰਨੀ ਆ, ਉਹ ਕਰ ਲਾਂਗੇ, ਪਰ ਜਿਹੜੀ ਇੱਕ ਤੇਰੇ ਅੰਦਰ ਰਿਜ਼ੈਂਟਮੈਂਟ ਹੈਗੀ ਆ ਆਪਣੀ ਭੈਣ ਪ੍ਰਤੀ, ਉਹਦੀ ਭੈਣ ਨਾਲ ਉਹਦੀ ਲੜਾਈ ਸੀਗੀ, ਉਹ ਕੁਛ ਹੋ ਗਿਆ ਸੀ ਘਰ 'ਚ, ਰਾਈਟ, ਵੀ ਜਦ ਤੱਕ ਤੂੰ ਉਹ ਨਹੀਂ ਛੱਡਦੀ, ਇਹ ਦਵਾਈ ਜਿਹੜਾ ਤੈਨੂੰ ਬੜਾ ਅਸਰ ਨਹੀਂ ਕਰਨਾ। ਸੋ ਚਲੋ ਉਹ ਸਮਾਂ ਪਾ ਕੇ ਉਹ ਬੀਬੀ ਨੇ ਆਪਣੀ ਜਿਹੜੀ ਭੈਣ ਨੂੰ ਮਾਫ ਕਰਤਾ, ਫੋਰਗਿਵ ਕਰਤਾ, ਰਾਈਟ। ਐਂਡ ਓਨੈਸਟਲੀ ਉਹਨੇ ਸਪਿਰਿਚੁਅਲ ਮੈਡੀਟੇਸ਼ਨ ਥਰੂ ਉਸ ਤੋਂ ਅੱਗੇ ਤੁਰ ਲਿਆ, ਵੀ ਕੋਈ ਗੱਲ ਨਹੀਂ, ਆਈ ਅੰਡਰਸਟੈਂਡ ਹਰ ਪੁਆਇੰਟ ਆਫ ਵਿਊ, ਤੇ ਉਹਨੇ ਰੀਅਲੀ ਅੱਗੇ ਮੂਵ ਕੀਤੀ। ਉਹ ਕਹਿੰਦੇ ਵੀ ਵਿਦਨ ਅ ਈਅਰ ਉਹਦੀ ਜਿਹੜੀ ਬੋਡੀ ਸੀਗੀ ਉਹ ਕੈਂਸਰ ਤੋਂ ਮੁਕਤ ਹੋ ਗਈ, ਕਿਉਂਕਿ ਦਵਾਈ ਤਾਂ ਚਲੋ ਠੀਕ ਹੈ, ਦਵਾਈ ਤਾਂ ਦੇਣੀ ਖਾਣੀ ਸੀਗੀ ਉਹਨੇ, ਪਰ ਜਿਹੜੀ ਉਹ ਕਾਰਨ ਕੀ ਸੀ, ਉਹਦੇ ਬੋਡੀ 'ਚ ਜਿਹੜੀ ਰਿਜ਼ੈਂਟਮੈਂਟ ਸੀ ਅੰਦਰ, ਉਹ ਰਿਲੀਜ਼ ਹੋ ਗਈ, ਉਹ ਐਂਗਰ ਰਿਲੀਜ਼ ਹੋ ਗਿਆ, ਫਿਰ ਹੀਲਿੰਗ ਸ਼ੁਰੂ ਹੋ ਗਈ, ਫਿਰ ਦਵਾਈ ਨੇ ਵੀ ਅਸਰ ਕੀਤਾ, ਫਿਰ ਦਵਾਈ ਵੀ ਅਸਰ ਕੀਤਾ ਤਾਂ ਠੀਕ ਹੋ ਗਈ ਉਹ, ਰਾਈਟ। ਸੋ ਬਹੁਤ ਵਾਰੀ ਜਿਹੜੀਆਂ ਸਾਡੀਆਂ ਦੁੱਖਾਂ ਦਾ ਕਾਰਨ ਆ, ਉਹ ਇਹੀ ਰਿਜ਼ੈਂਟਮੈਂਟਸ ਆ, ਚਾਹੇ ਉਹ ਤੁਹਾਡੀ ਭੈਣਾ ਭਰਾਈ ਪ੍ਰਤੀ ਆ, ਦੋਸਤ ਮਿੱਤਰਾਂ ਪ੍ਰਤੀ ਆ, ਕਿਸੇ ਹੋਰ ਕਾਰਨਾਂ ਕਰਕੇ ਆ, ਪਰ ਜਦੋਂ ਤੁਹਾਡੀ ਹਸਬੈਂਡ ਵਾਈਫ ਦੀ ਇਹ ਰਿਜ਼ੈਂਟਮੈਂਟ ਹੋਈ ਤੇ ਅਸੀਂ ਇੱਕ ਦੂਸਰੇ ਨੂੰ ਮਾਫ ਨਹੀਂ ਕੀਤਾ, ਫਿਰ ਤਾਂ ਬਹੁਤ ਹੀ ਮਾੜੀ ਗੱਲ ਹੋ ਜਾਣੀ ਆ, ਕਿਉਂਕਿ ਉਦੋਂ ਤਾਂ ਤੁਹਾਡਾ ਰਿਲੇਸ਼ਨ ਇੱਕ ਜਿਹੜਾ ਹੈਗਾ ਉਹ ਰਿਸਕ ਤੇ ਪੈ ਗਿਆ। ਬਾਕੀ ਰਿਲੇਸ਼ਨ ਵੀ ਹੋਣਾ, ਪਰ ਇਹਦਾ ਰਿਲੇਸ਼ਨ ਹੀ ਬਹੁਤ ਇੰਪੋਰਟੈਂਟ ਸੀਗਾ, ਜਿਹਦੇ ਵਿੱਚ ਤੁਹਾਨੂੰ ਲੋੜ ਸੀਗੀ, ਆਪਾਂ ਨੂੰ ਲੋੜ ਸੀਗੀ ਇੱਕ ਦੂਸਰੇ ਨੂੰ ਮਾਫ ਕਰ ਦੇਣ ਦੀ। ਮੈਂ ਤੁਹਾਨੂੰ ਕੁਝ ਚੀਜ਼ਾਂ ਨਾ ਬਾਣੀ ਤੋਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਆਪਾਂ ਗੱਲ ਕਰਦੇ ਹਾਂ, ਆਪਣੀ ਨਾ ਕੁਝ ਜਿਹੜੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਮੈਂ ਲਿਖ ਕੇ ਤੁਹਾਡੇ ਨਾਲ ਸ਼ੇਅਰ ਕਰਦਾ। ਅੰਕ 223 ਦੇ ਵਿੱਚ ਕਹਿੰਦਾ, ਖਿਮਾ ਧਰਮ ਸਤ ਸੰਜਮ ਹੋਏ। ਕੀ ਮਤਲਬ? ਉਹ ਕਹਿੰਦੇ ਫੋਰਗਿਵਨੈਸ ਇਜ਼ ਧਰਮਾ ਐਂਡ ਸੈਲਫ ਰਿਲਾਇੰਟ ਔਰ ਸੈਲਫ ਰਿਸਟ੍ਰੇਂਟ ਇਜ਼ ਦ ਰਾਈਟਨੈਸ, ਰਾਈਟ। ਆਪਣੇ ਆਪ ਨੂੰ ਕੰਟਰੋਲ 'ਚ ਰੱਖਣਾ, ਸੰਜਮ 'ਚ ਰੱਖਣਾ, ਉਹ ਰਾਈਟਨੈਸ, ਉਹ ਠੀਕ ਆ, ਉਹ ਵਧੀਆ ਗੱਲ ਆ। ਕਿਸੇ ਨੂੰ ਮਾਫ ਕਰ ਦੇਣਾ, ਉਹ ਧਰਮ ਆ, ਰਾਈਟ। ਉਹ ਬੁੱਧ ਵੀ ਵੜਿਆ ਅੱਗੇ। ਉਹ 300 ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 366 'ਚ ਕਹਿੰਦੇ, ਖਿਮਾ ਵਡਿਆਈ ਨੈ ਵੱਡਾ ਹੋਏ। ਕਹਿੰਦੇ ਫੋਰਗਿਵਨੈਸ ਇਜ਼ ਗ੍ਰੇਟਨੈਸ, ਬਾਈ ਫੋਰਗਿਵਿੰਗ ਵਨ ਬਿਕਮਸ ਨੋਬਲ। ਉਹ ਚੰਗਾ ਇਨਸਾਨ ਬਣ ਜਾਂਦਾ ਜੇ ਤੁਸੀਂ ਕਿਸੇ ਨੂੰ ਮਾਫ ਕਰ ਦਿੰਦੇ ਹੋ। ਅੱਗੇ ਉਹ ਕਹਿੰਦੇ, ਜਿਹੜੀ ਜਿਨ ਖਿਮਾ ਧਾਰੀ ਸੋ ਭਲਾ ਹੋਆ। ਕੀ ਮਤਲਬ? ਉਹ ਕਹਿੰਦੇ ਵਨ ਹੂ ਪ੍ਰੈਕਟਿਸਿਸ ਫੋਰਗਿਵਨੈਸ, ਉਹ ਬੰਦਾ ਜਿਹੜਾ ਮਾਫ ਕਰ ਦਿੰਦਾ, ਉਹ ਫਿਰ ਟਰੂਲੀ ਚੰਗਾ ਭਲਾ ਇਨਸਾਨ ਬਣ ਜਾਂਦਾ। 266 ਅੰਕ ਤੇ ਉਹ ਕਹਿੰਦੇ, ਖਿਮਾ ਮਹਾਪਤਿਤ ਪਾਵਨ ਹੋਏ। ਕੀ ਮਤਲਬ? ਉਹ ਕਹਿੰਦੇ ਥਰੂ ਫੋਰਗਿਵਨੈਸ, ਜੇ ਬੰਦਾ ਮਾਫ ਕਰ ਦੇ ਨਾ, ਈਵਨ ਦਾ ਮੋਸਟ ਫਾਲਨ, ਜਿਹੜੇ ਬੰਦੇ ਕਰਪਟ ਆ ਜਾਂ ਜਿਹੜੇ ਬੰਦੇ ਪਤਿਤ ਹੈਗੇ ਆ, ਉਹ ਵੀ ਪਿਓਰ ਹੋ ਜਾਂਦੇ ਆ ਜੇ ਤੁਸੀਂ ਉਹਨਾਂ ਨੂੰ ਮਾਫ ਕਰ ਦਿੰਦੇ ਆ। ਇੱਕ 1373 ਅੰਕ ਤੇ ਗੁਰੂ ਸਾਹਿਬ ਬੜੀ ਵਧੀਆ ਗੱਲ ਕਹਿੰਦੇ, ਬਖਸ਼ ਲੈ ਤਾਂ ਬਖਸ਼ਿਆ ਪਾਈਏ। ਕੀ ਮਤਲਬ? ਜੇ ਬੰਦਾ ਮਾਫ ਕਰ ਦਿੰਦਾ ਨਾ, ਫੋਰਗਿਵ ਅਦਰਸ ਐਂਡ ਯੂ ਸ਼ੈਲ ਬੀ ਫੋਰਗਿਵਨ। ਠੀਕ, ਕਿੱਡੀ ਵਧੀਆ ਗੱਲ ਹੈ। ਜੇ ਤੁਸੀਂ ਕਿਸੇ ਨੂੰ ਮਾਫ ਕਰ ਦੋਗੇ, ਤੁਹਾਨੂੰ ਮਾਫ ਵੀ ਕੋਈ ਕਰ ਦੂਗਾ, ਠੀਕ ਹੈ ਨਾ। ਕਿਉਂਕਿ ਅਲਟੀਮੇਟਲੀ ਕੀ ਸੀ, ਤਾਂ ਕਿ ਮੈਂ ਵੀ, ਆਪਾਂ ਕਿਹੜਾ ਪਰਫੈਕਟ ਹਾਂ, ਸੋ ਆਪਾਂ ਵੀ ਗਲਤੀਆਂ ਕਰਨੀਆਂ। ਜੇ ਤੁਸੀਂ ਤੁਹਾਡੇ ਅੱਗੇ ਪ੍ਰਤੀ ਤੁਸੀਂ ਕਿਸੇ ਨੇ ਕੱਟ ਕੀਤਾ, ਤੁਸੀਂ ਮਾਫ ਕਰਤਾ, ਤਾਂ ਤੁਹਾਨੂੰ ਵੀ ਅਗਲਾ ਮਾਫ ਕਰ ਦੂਗਾ ਨਾ। ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਰਹਿਣਗੀਆਂ, ਤੁਹਾਡੇ ਰਿਲੇਸ਼ਨਸ਼ਿਪ ਵੀ ਚੰਗੇ ਰਹਿਣਗੇ ਜੇ ਤੁਸੀਂ ਪਹਿਲਾਂ ਮਾਫ ਕਰਦੇ ਹੋ ਕਿਸੇ ਨੂੰ, ਰਾਈਟ। ਕਹਿੰਦੇ ਨਾ, ਮਤਲਬ ਕਈ ਵਾਰੀ ਕੀ ਹੁੰਦਾ ਵੀ, ਇੱਕ ਆਪਣੇ ਪ੍ਰੈਜ਼ੀਡੈਂਟ ਸੀ, ਉਹਨੂੰ ਕਹਿੰਦੇ ਵੀ ਇਹ ਨਾ ਪੁੱਛੋ ਵੀ ਕੰਟਰੀ ਨੇ ਤੁਹਾਡੇ ਲਈ ਕੀ ਕੀਤਾ, ਤੁਸੀਂ ਦੱਸੋ ਤੁਸੀਂ ਕੰਟਰੀ ਲਈ ਕੀ ਕੀਤਾ, ਰਾਈਟ।
ਇਹ ਚੀਜ਼ ਬੜੀ ਇੰਪੋਰਟੈਂਟ ਆ। ਅਸੀਂ ਹਮੇਸ਼ਾ ਇਹ ਦੇਖਦੇ ਹਾਂ ਵੀ ਸਾਡੇ ਲਈ ਕਿਸੇ ਨੇ ਕੀ ਕੀਤਾ, ਇਹ ਨਹੀਂ ਸੋਚਦੇ ਵੀ ਅਸੀਂ ਕੀ ਕੀਤਾ, ਰਾਈਟ। ਪਹਿਲਾਂ ਸੋਚਦੇ ਹਾਂ ਵੀ ਉਹ ਮੇਰੇ ਲਈ ਕੁਝ ਕਰੇ ਪਹਿਲਾਂ, ਫਿਰ ਮੈਂ ਕੁਝ ਕਰੂੰ। ਇਹ ਨਹੀਂ ਹੋਣਾ ਚਾਹੀਦਾ। ਤੁਸੀਂ ਆਪਣੇ ਵੱਲੋਂ ਚੰਗਾ ਕਰੋ, ਇਸ ਰਿਲੇਸ਼ਨਸ਼ਿਪ ਦੇ ਵਿੱਚ ਇੱਕ ਦੂਸਰੇ ਦਾ ਸਾਥ ਦੇਵੋ, ਇੱਕ ਦੂਸਰੇ ਪ੍ਰਤੀ ਟਰਸਟ, ਓਨੈਸਟੀ, ਕਮਿਊਨੀਕੇਸ਼ਨ, ਬੈਟਰ ਕਮਿਊਨੀਕੇਸ਼ਨ, ਤੇ ਫਿਰ ਜਿਹੜਾ ਹੈਗਾ ਲਿਸਨਿੰਗ, ਫਿਰ ਜਿਹੜਾ ਹੈਗਾ ਫਿਰ ਆਪਣੇ ਆਪ ਤੁਹਾਨੂੰ ਦੂਸਰਾ ਪਾਸਾ ਵੀ ਮਿਲਣਾ ਸ਼ੁਰੂ ਹੋ ਜਾਊਗਾ, ਠੀਕ ਹੈ ਨਾ। ਇਹ ਚੀਜ਼ ਨੂੰ ਇੰਪੋਰਟੈਂਟ ਹੈਗੀ ਆ। ਇਹ ਨਾ ਹੋਵੇ ਵੀ ਮੈਂ ਹੀ ਸੋਚਾਂ ਵੀ ਮੇਰੀ ਵਾਈਫ ਨੇ ਹੀ ਮੈਨੂੰ ਸਾਰਾ ਕੁਝ ਦੇਣਾ, ਤੁਸੀਂ ਵੀ ਦੇਣਾ ਪੈਣਾ ਤੁਹਾਨੂੰ, ਰਾਈਟ। ਇਹ ਨਾ ਹੋਵੇ ਵੀ ਤੁਸੀਂ ਐਕਸਪੈਕਟ ਕਰੋ ਪਹਿਲਾਂ ਉਹ ਤੁਹਾਨੂੰ ਦੇਵੇ ਫਿਰ ਤੁਸੀਂ ਦਵੋਗੇ ਕੁਝ, ਨਹੀਂ, ਤੁਸੀਂ ਆਪਣਾ ਕਰੀ ਚੱਲੋ, ਉਹਨੂੰ ਆਪਣਾ ਕਰਨ ਦਿਓ, ਰਾਈਟ। ਉਹਨੇ ਆਪਣਾ ਕਰੀ ਜਾਣਾ ਹੈਗਾ ਜੋ ਕੁਝ ਹੈਗਾ। ਸੋ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ 'ਚ ਆਪਣੀ ਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਮਾਫ ਕਰਨ ਵਾਲੇ ਨੂੰ, ਫੋਰਗਿਵਨੈਸ ਨੂੰ ਇੰਪੋਰਟੈਂਸ ਦਿੱਤੀ ਹੈ, ਤੇ ਇਸ ਰਿਲੇਸ਼ਨਸ਼ਿਪ ਦੇ ਵਿੱਚ ਬਹੁਤ ਹੀ ਜਿਹੜੀ ਫੋਰਗਿਵਨੈਸ ਹੈ ਅਪਲਾਈ ਕਰਨਾ ਬਹੁਤ ਵੱਡਾ ਗੁਣ ਆ। ਜਿਹੜੀ ਕਈ ਵਾਰੀ ਕੀ ਹੁੰਦਾ ਨਾ ਵੀ ਇਹ ਜਿਹੜੀ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਫੋਰਗਿਵਨੈਸ ਨੂੰ ਕਈ ਵਾਰੀ ਵੀਕਨੈਸ ਸਮਝਿਆ ਜਾਂਦਾ, ਜਾਂ ਇਹ ਸਮਝਿਆ ਜਾਂਦਾ ਵੀ ਨਹੀਂ ਵੀਕਨੈਸ ਹੋ ਗਈ, ਜਾਂ ਇਹ ਮਾਫ ਕਰਤਾ ਬੰਦੇ ਨੇ ਹਰੇ ਚੇਂਜ ਨਹੀਂ ਹੋਇਆ। ਨਹੀਂ, ਪਹਿਲਾਂ ਸੁਸਾਇਟੀਆਂ 'ਚ ਵੀ ਐਵੇਂ ਹੀ ਸੀਗਾ, ਜਿਵੇਂ ਗ੍ਰੀਕ ਸਿਵਲਾਈਜੇਸ਼ਨ ਸੀ, ਰੋਮਨ ਸਿਵਲਾਈਜੇਸ਼ਨ ਸੀ। ਉੱਥੇ ਕੀ ਹੁੰਦਾ ਸੀ ਵੀ ਜੇ ਕਿਸੇ ਨੇ ਜਿਵੇਂ ਆਪਣਾ ਕਹਿੰਦਾ ਵੀ ਜੇ ਉਹਨੇ ਕਿਸੇ ਨੇ ਅੱਖ ਕੱਢੀ ਹੈ ਤਾਂ ਉਹਦਾ ਅੱਖ ਕੱਢਣੀ ਆ, ਰਾਈਟ। ਉਹ ਬਦਲੇ ਦਾ ਬਦਲਾ ਉਹ ਸੀਗਾ। ਉਹਦੇ 'ਚ ਉਹ ਜਿਹੜੀ ਉਹ ਚਲੋ ਪਹਿਲਾਂ ਦੀਆਂ ਗੱਲਾਂ ਸੀ, ਕਈ ਵਾਰੀ ਲੋੜ ਵੀ ਪੈਂਦੀ ਹੈਗੀ ਆ ਉਹਨਾਂ ਚੀਜ਼ਾਂ ਦੀ ਜਿਹੜੀ, ਪਰ ਫੋਰਗਿਵਨੈਸ ਹੈਗੀ ਆ ਉਹ ਰਿਪੇਅਰ ਕਰਦੀ ਆ ਬੌਂਡਸ ਨੂੰ। ਉਹ ਤੁਹਾਡੇ ਰਿਲੇਸ਼ਨਸ਼ਿਪ ਦੇ ਬੌਂਡਸ ਜਿਹੜਾ ਟੁੱਟ ਗਿਆ ਸੀ ਜੇ, ਜਾਂ ਟੁੱਟ ਰਿਹਾ ਸੀ, ਉਹਨੂੰ ਫਿਰ ਬਚਾ ਲੈਂਦੀ ਆ। ਤੇ ਐਸਕੇਲੇਸ਼ਨ ਜਿਹੜੀ ਕਨਫਲਿਕਟ ਦੀ ਹੈਗੀ ਆ ਨਾ, ਉਹਨੂੰ ਫਿਰ ਉਹ ਬਚਾਉਂਦੀ ਆ। ਉਹ ਜਿਹੜਾ ਐਸਕੇਲੇਸ਼ਨ ਹੋ ਜਾਂਦੀ ਹੈ ਨਾ, ਜਿਵੇਂ ਲੈਟਸ ਸੇ ਲੜਾਈ ਝਗੜਾ, ਜੇ ਤੁਸੀਂ ਇੱਕ ਦੂਸਰੇ ਨੂੰ ਮਾਫ ਨਹੀਂ ਕਰੋਗੇ ਤਾਂ ਫਿਰ ਐਸਕੇਲੇਟ ਹੋਈ ਜਾਊਗਾ, ਹੋਰ ਦੀ ਹੋਰ ਵਧੀ ਜਾਊਗਾ, ਫਿਰ ਉਹ ਕਿਸੇ ਟਾਈਮ ਤੇ ਟੁੱਟ ਜਾਊਗਾ, ਰਾਈਟ। ਤੇ ਜਿਹੜੀ ਫੋਰਗਿਵਨੈਸ ਹੈਗੀ ਆ ਨਾ, ਉਹ ਇਹ ਹੈਗੀ ਆ ਵੀ ਜਿਹੜਾ ਬੰਦਾ ਅਗਲਾ ਦੂਸਰੇ ਪਾਸੇ ਜਿਹਨੂੰ ਤੁਸੀਂ ਮਾਫ ਕਰਨਾ, ਉਹ ਡਿਜ਼ਰਵ ਵੀ ਨਹੀਂ ਕਰਦਾ, ਤਾਂ ਵੀ ਤੁਸੀਂ ਮਾਫ ਕਰ ਦੇਣਾ। ਬੇਵਕੂਫੀ ਨਹੀਂ ਕਰਨੀ ਵੀ ਤੁਸੀਂ ਹੁਣ ਮਾਫ ਤਾਂ ਕਰਦਾ ਫਿਰ ਉਹੀ ਕੰਮ ਕਰੀ ਚਲੋ, ਫਿਰ ਦੁੱਖ ਪਾਓਗੇ, ਰਾਈਟ। ਪਰ ਤੁਸੀਂ ਆਪਣੇ ਦਿਲ ਚੋਂ ਮਾਫ ਕਰਤਾ ਉਹਨੂੰ, ਤੇ ਤੁਸੀਂ ਆਪਣਾ ਰਾਹ ਤੁਰ ਲਿਆ ਵੀ ਮੈਂ ਠੀਕ ਆ। ਹਸਬੈਂਡ ਵਾਈਫ ਦੇ ਵਿੱਚ ਗੱਲ ਹੋਰ, ਰਾਈਟ। ਉਹਨਾਂ ਚਿਰ ਤੁਸੀਂ ਇੱਕ ਦੂਸਰੇ ਨੂੰ ਮਾਫ ਕਰੀ ਜਾਣਾ ਹੈਗਾ, ਗਲਤੀਆਂ ਇੱਕ ਦੂਸਰੇ ਤੋਂ ਹੋਣੀਆਂ ਹੈਗੀਆਂ, ਜਿੰਨਾ ਚਿਰ ਤੁਹਾਡਾ ਰਿਲੇਸ਼ਨ ਕਾਇਮ ਆ। ਜਦੋਂ ਰਿਲੇਸ਼ਨਸ਼ਿਪ ਟੁੱਟ ਗਿਆ, ਅੱਗੇ ਨਹੀਂ ਤੁਰ ਸਕਦਾ ਹੈਗਾ, ਡੈਡ ਹੋ ਗਿਆ ਹੈਗਾ, ਖਰਾਬ ਹੀ ਹੋ ਗਿਆ ਹੈਗਾ, ਨਹੀਂ ਤੁਸੀਂ ਇੱਕ ਦੂਸਰੇ ਨੂੰ ਝੱਲ ਸਕਦੇ, ਤੁਹਾਡੀਆਂ ਫਾਊਂਡੇਸ਼ਨਸ ਨਹੀਂ ਮੈਚ ਕਰਦੀਆਂ, ਟੁੱਟ ਗਈਆਂ ਹੈਗੀਆਂ, ਚਲੋ ਫਿਰ ਬਾਅਦ ਦੀਆਂ ਗੱਲਾਂ, ਫਿਰ ਦੇਖ ਲਿਓ, ਰਾਈਟ। ਫਿਰ ਉਹਦਾ ਫਿਰ ਅਗਲਾ ਸਟੈਪ ਹੈਗਾ, ਫਿਰ ਜਿਵੇਂ ਵੀ ਹੈਗਾ। ਜਿਹੜੀਆਂ ਫੋਰਗਿਵਨੈਸ ਹੈਗੀ ਹੈ ਨਾ, ਜਿਹੜੀ ਜੇ ਕੋਈ ਇਨਸਾਨ ਆ, ਉਹਨੇ ਗਲਤੀ ਕੀਤੀ, ਉਹਨੇ ਹਰਟ ਕਰਤਾ ਦੂਸਰੇ ਨੂੰ, ਉਹ ਕਿੱਥੋਂ ਆਉਂਦਾ ਨਾ, ਉਹਦੇ ਨਾਲ ਤੁਹਾਡੀ ਪ੍ਰਾਈਡ, ਤੁਹਾਡਾ ਐਂਗਰ, ਤੁਹਾਡਾ ਫੀਅਰ, ਤੁਹਾਡਾ ਡਿਜ਼ਾਇਰ, ਤੁਹਾਡੀਆਂ ਆ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ, ਇਹਨਾਂ ਦੇ ਕਰਕੇ ਫਿਰ ਉਹ ਰਿਜ਼ੈਂਟਮੈਂਟ ਕ੍ਰੀਏਟ ਹੁੰਦੀ ਹੈ, ਰਾਈਟ। ਇਹਨਾਂ ਨੂੰ ਜਿਹੜਾ ਹੈਗਾ ਜੇ ਤੁਸੀਂ ਸੋਚ ਕੇ ਦੇਖੋ ਤਾਂ ਫੋਰਗਿਵਨੈਸ ਜਿਹੜੀ ਹੈਗੀ ਆ ਉਹ ਬੜੀ ਇੰਪੋਰਟੈਂਟ ਚੀਜ਼ ਹੈਗੀ ਆ। ਇੱਕ ਚੀਜ਼ ਹੋਰ ਸੀ, ਉਹਨੂੰ ਨਾ ਮਾਡਲ ਕਹਿੰਦੇ ਆ, ਕਈ ਥਾਵਾਂ ਤੇ ਜੇ ਤੁਸੀਂ ਸਰਚ ਵੀ ਕਰ ਲਓ ਤਾਂ ਰੀਚ ਮਾਡਲ ਆ, ਰੀਚ, REACH। ਉਹਦੇ ਵਿੱਚ ਕੀ ਹੈਗਾ, ਇੱਥੇ ਦੀਆਂ ਜਿਹੜੀਆਂ ਵੈਸਟਰਨ ਸੁਸਾਇਟੀ ਜਾਂ ਉਹਦੇ 'ਚ ਕਈ ਵਾਰੀ ਗੱਲ ਕਰਦੇ ਆ ਇਸ ਚੀਜ਼ ਦੀ, ਉਹਦੇ 'ਚ ਹੈਗਾ ਔਰ ਦਾ ਮਤਲਬ ਹੈ ਰੀਚ, ਰੀਕਾਲ ਦਾ ਹਰਟ, ਕਿਵੇਂ ਹਰਟ ਹੋਏ ਹੋ ਤੁਸੀਂ, ਰਾਈਟ। ਫਿਰ ਦੂਸਰੇ ਤੇ ਐਮਫਸਾਈਜ਼ ਵਿਦ ਈਚ ਅਦਰ, ਦੂਸਰੇ ਦੇ ਪੁਆਇੰਟ ਆਫ ਵਿਊ ਤੋਂ ਸਮਝੋ। ਦੈਨ ਫੋਰਗਿਵਨੈਸ ਦੀ ਸਟੇਜ 'ਚ ਆਵੋ ਵੀ ਓਕੇ ਹੋ ਗਿਆ, ਠੀਕ ਆ, ਕਮਿਟ ਟੂ ਗਿਵ ਫੋਰਗਿਵਨੈਸ, ਸੀ ਦੀ ਗੱਲ ਆ, ਤੇ ਹੋਲਡ ਟੂ ਫੋਰਗਿਵਨੈਸ, ਰਾਈਟ। ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਆ ਮੇਰੇ ਲਈ, ਰੀਚ, ਜਿਹਦੇ 'ਚ ਤੁਸੀਂ ਨਾ ਕਿ ਤੁਸੀਂ ਅਗਲੇ ਨੂੰ ਮਾਫ ਕਰ ਦੇਣਾ, ਪਰ ਉਸ ਮਾਫ ਤੇ ਕਰਨ ਦੇ ਉੱਤੇ ਅੱਗੇ ਕਿਵੇਂ ਤੁਰਨਾ, ਰਾਈਟ। ਉਹਨੂੰ ਹੋਲਡ ਕਰਨਾ, ਮਾਫੀ ਨੂੰ ਤਾਂ ਦੇਤੀ, ਪਰ ਮਾਫੀ ਦੇ ਕੇ ਉਸ ਨੂੰ ਅੱਗੇ ਕਿਵੇਂ ਤੁਰਨਾ, ਇਹ ਬੜੀਆਂ ਇੰਪੋਰਟੈਂਟ ਚੀਜ਼ਾਂ। ਬੰਦਾ ਨਾ, ਜਿਵੇਂ ਹੁਣ ਆਪਣੇ ਸਿੱਖ ਕੌਮ ਆ, ਹੋਰ ਵੀ ਕੌਮਾਂ ਹੈਗੀਆਂ, ਕਈ ਵਾਰੀ ਉਸ ਸੁਸਾਇਟੀ ਜਨਰੇਸ਼ਨ ਤੋਂ ਜਨਰੇਸ਼ਨ ਕੁਝ ਹਰਟਸ ਹੋਈਆਂ ਹੁੰਦੀਆਂ,
ਕੁਛ ਆ ਹੁੰਦਾ, ਉਹ ਟਰਸਟ ਟੁੱਟ ਜਾਂਦਾ ਹੈਗਾ। ਉੱਥੇ ਜਿਹੜਾ ਬਹੁਤ ਇੰਪੋਰਟੈਂਟ ਹੈਗਾ ਵੀ ਸਾਨੂੰ ਸਮਝਣ ਦੀ ਲੋੜ ਆ ਤੇ ਫਿਰ ਅੱਗੇ ਵੀ ਤੁਰਨ ਦੀ ਲੋੜ ਆ। ਨਹੀਂ ਉਹ ਫਿਰ ਰਿਜ਼ੈਂਟਮੈਂਟ ਜਿਹੜੀਆਂ ਕੀਪ ਔਨ ਬਿਲਡਿੰਗ, ਕੀਪਸ ਔਨ ਹਰਟਿੰਗ। ਤੇ ਜਿਹੜਾ ਰਿਲੇਸ਼ਨਸ਼ਿਪ ਹੈ ਇਹਦੇ ਵਿੱਚ ਤਾਂ ਬਹੁਤ ਹੀ ਇੰਪੋਰਟੈਂਟ ਹੈਗਾ ਇਸ ਚੀਜ਼ ਨੂੰ ਅੱਗੇ ਤੁਰਨਾ। ਸੋ ਕੀ ਕੁਝ ਸਟ੍ਰੈਟੇਜੀ ਤੁਹਾਨੂੰ ਮੈਂ ਤੁਹਾਡੇ ਨਾਲ ਹੋਰ, ਇੱਕ ਤਾਂ ਆਪਾਂ ਰੀਚ ਦੀ ਗੱਲ ਕੀਤੀ ਵੀ ਹਰਟ ਨੂੰ ਰੀਕਾਲ ਕਰਨਾ, ਉਹਦੇ ਦੇ ਸੋਚਣਾ ਵੀ ਮਾਫੀ ਕਿਵੇਂ ਦੇਣੀ ਆ ਮੈਂ, ਹਨਾ ਕਿਵੇਂ ਚਲੋ ਦੂਸਰੇ ਦਾ ਪੁਆਇੰਟ ਆਫ View ਸਮਝਣਾ, ਫਿਰ ਮਾਫ ਕਰ ਦੇਣਾ ਤੇ ਮਾਫ ਕਰਕੇ ਫਿਰ ਉਹਨੂੰ ਹੋਲਡ ਕਰਨਾ। ਤੇ ਹੋਰ ਕੀ ਹੈਗਾ ਫੋਰਗਿਵਨੈਸ ਦੇ ਵਿੱਚ, ਕੀ ਹੈਗਾ ਵੀ ਜਦੋਂ ਤੁਸੀਂ ਮਾਫ ਵੀ ਕਰਤਾ ਨਾ, ਓਪਨ ਕਮਿਊਨੀਕੇਸ਼ਨ ਰੱਖਣਾ। ਹਰਟ ਹੋਣੀਆਂ, ਹੋ ਗਈਆਂ, ਮਾਫ ਵੀ ਕਰਤਾ, ਪਰ ਜੋ ਪੈਟਰਨਸ ਤੁਹਾਡੇ ਸੇਮ ਨਹੀਂ, ਚੇਂਜ ਨਹੀਂ ਹੁੰਦੇ ਹੈਗੇ, ਤਾਂ ਜਿਹੜੀਆਂ ਹਰਟਸ ਹੈਗੀਆਂ ਨਾ, ਉਹ ਦੁਬਾਰਾ ਦੁਬਾਰਾ ਫੇਰ ਆਈ ਜਾਣਗੀਆਂ। ਇੱਕ ਦੂਸਰੇ ਦੇ ਪੱਖ ਤੋਂ ਸੋਚਣਾ। ਜੇ ਤੁਸੀਂ ਘਟਾਉਣਾ ਚਾਹੁੰਦੇ ਹੋ ਨਾ ਉਹ ਜਿਹੜੀਆਂ ਗਲਤੀਆਂ ਇੱਕ ਦੂਸਰੇ ਪ੍ਰਤੀ, ਤਾਂ ਕਿ ਫੋਰਗਿਵਨੈਸ ਦੀਆਂ ਸਟੇਟ ਘੱਟ ਪਹੁੰਚੇ, ਤਾਂ ਤੁਹਾਨੂੰ ਦੂਸਰੇ ਦੇ ਪੱਖ ਤੋਂ ਸੋਚਣਾ ਪੈਣਾ ਵੀ ਇਹ ਕਿਉਂ ਹੋਇਆ, ਦੂਸਰੇ ਦਾ ਪੁਆਇੰਟ ਆਫ View ਕੀ ਸੀਗਾ। ਤੇ ਦੂਸਰੀ ਅਗਲੀ ਗੱਲ ਹੈਗੀ ਆ ਉਹ ਸੈਟਿੰਗ ਦਾ ਰਾਈਟ ਐਕਸਪੈਕਟੇਸ਼ਨਸ। ਤੇ ਮੈਡੀਟੇਸ਼ਨ ਫਿਰ ਆ ਗਈ, ਕਿਉਂਕਿ ਜਿਹੜੀ ਕਿਸੇ ਟਾਈਮ ਤੇ ਆਪਾਂ ਕਿਸੇ ਪ੍ਰੋਗਰਾਮ ਦੇ ਵਿੱਚ ਮੈਡੀਟੇਸ਼ਨ ਰੂਟੀਨਸ ਦੀ ਗੱਲ ਕਰਾਂਗੇ, ਵੀ ਜ਼ਰੂਰੀ ਨਹੀਂ ਹੈਗਾ ਵੀ ਤੁਹਾਨੂੰ ਬੈਠ ਕੇ ਬਹੁਤ ਸਮਾਂ ਭਗਤੀ ਕਰਨ ਦੀ ਲੋੜ ਆ, ਕਿ ਇਹਦੀ ਸਵੇਰੇ ਉੱਠ ਕੇ 5-10 ਮਿੰਟ ਬੈਠ ਕੇ ਮੈਡੀਟੇਸ਼ਨ ਕਰਨਾ, ਰੱਬ ਦਾ ਨਾਮ ਜਪਣਾ, ਤੁਹਾਡੀਆਂ ਜਿਹੜੀਆਂ ਹੈਗੀਆਂ, ਜਿਹੜੀਆਂ ਬਰੀਥਿੰਗਸ ਹੈਗੀਆਂ, ਜਾਂ ਤੁਹਾਡੀ ਪੀਸਫੁਲਨੈਸ ਹੈਗੀ ਆ, ਪ੍ਰੇਅਰ ਹੈਗੀ ਆ, ਉਹਨੂੰ ਕਿਵੇਂ ਆਪਣੀ ਜ਼ਿੰਦਗੀ 'ਚ ਅਪਣਾਉਣਾ, ਉਹ ਵੀ ਤੁਹਾਡੀ ਜਿਹੜੀ ਉਹ ਰਿਜ਼ੈਂਟਮੈਂਟ, ਫੋਰਗਿਵਨੈਸ, ਉਹਨੂੰ ਹੈਲਪ ਕਰਦੇ ਆ। ਜਿਹੜੀ ਬਾਡੀ ਹੈ ਨਾ, ਉਹਦੇ 'ਚ ਇੱਕ ਚੀਜ਼, ਬਾਕੀ ਜਦੋਂ ਆਪਾਂ ਅਗਲੀ ਵਾਰੀ ਕਿਤੇ ਫਿਰ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ, ਪ੍ਰੇਅਰ ਬੜੀ ਇੰਪੋਰਟੈਂਟ ਆ। ਉਹ ਸਵੇਰੇ ਸ਼ਾਮ ਤੁਰਦੇ ਫਿਰਦੇ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ, ਪ੍ਰੇਅਰ ਜ਼ਰੂਰ ਕਰਨੀ ਚਾਹੀਦੀ ਹੈ। ਐਟਲੀਸਟ 2 ਟਾਈਮ ਤਾਂ ਜ਼ਰੂਰ, ਇੱਕ ਸਵੇਰੇ ਉੱਠ ਕੇ, ਇੱਕ ਰਾਤ ਨੂੰ। ਪਰਮਾਤਮਾ ਦਾ ਸ਼ੁਕਰ ਕਰਨਾ, ਆਪਣੇ ਰਿਲੇਸ਼ਨਸ਼ਿਪ ਦੇ ਵਿੱਚ ਜੋ ਇੱਕ ਦੂਸਰਾ ਬੰਦੇ ਦੀ ਗ੍ਰੇਟਫੁਲਨੈਸ, ਗ੍ਰੈਟੀਟਿਊਡ ਸ਼ੋ ਕਰਨਾ, ਜ਼ਿੰਦਗੀ 'ਚ ਤੁਹਾਨੂੰ ਜੋ ਮਿਲਿਆ ਹੋਇਆ ਉਹਨੂੰ ਰੱਬ ਦਾ ਸ਼ੁਕਰ ਮੰਨਣਾ, ਨਾ ਕਿ ਹੋਰ ਮੰਗੀ ਜਾਣਾ। ਜ਼ਰੂਰ ਮਿਹਨਤ ਕਰੋ, ਆਪਣਾ ਬਣਾਓ, ਪਰ ਜਿਹੜਾ ਕੁਛ ਹੈਗਾ ਅੱਜ ਉਹਨੂੰ ਇੰਜੋਏ ਕਰੋ, ਉਹਨੂੰ ਖੁਸ਼ ਹੋਵੋ, ਉਹਦਾ ਗ੍ਰੇਟਫੁਲਨੈਸ ਹੋਵੇ। ਜਿਹੜਾ ਰਿਲੇਸ਼ਨਸ਼ਿਪ ਦੇ ਵਿੱਚ ਹੈਗਾ, ਉਹ ਜਿਹੜਾ ਦੂਸਰਾ ਇਨਸਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਵੈਲਿਊ ਐਡ ਕਰ ਰਿਹਾ, ਜਿਸ ਤਰ੍ਹਾਂ ਵੀ ਕਰ ਰਿਹਾ ਹੈਗਾ, ਉਹਨੂੰ ਅਪਰੀਸ਼ੀਏਟ ਕਰਨਾ। ਪਰਮਾਤਮਾ ਦੇ ਅੱਗੇ ਰੋਜ਼ ਦੀ ਰੋਜ਼ ਸਵੇਰੇ ਸ਼ਾਮ ਪ੍ਰੇਅਰ ਕਰਨਾ ਜਿਹੜਾ ਹੈਗਾ, ਉਹ ਤੁਹਾਡੀ ਫਿਰ ਸ਼ਕਤੀ ਬਿਲਡ ਕਰਦਾ, ਸਟਰੈਂਥ ਬਿਲਡ ਕਰਦਾ, ਤਾਂ ਕਿ ਤੁਸੀਂ ਜੇ ਕਿਤੇ ਗਲਤੀ ਵੀ ਹੋ ਜਾਂਦੀ ਹੈ ਕਿਸੇ ਦੀ ਤੁਹਾਡੇ ਅਗੇਂਸਟ, ਤਾਂ ਤੁਸੀਂ ਉਹਨੂੰ ਫੋਰਗਿਵ ਕਰ ਸਕਦੇ ਹੋ। ਰਾਈਟ। ਇੱਕ ਹੋਰ ਚੀਜ਼ ਹੈਗੀ ਹੈ, ਜਿਵੇਂ ਆਪਾਂ ਗੱਲ ਮੈਂ ਕੀਤੀ, ਰਿਜ਼ੈਂਟਮੈਂਟ। ਜਿਹੜੀ ਰਿਜ਼ੈਂਟਮੈਂਟ ਹੈ ਉਹ ਉਹੀ ਹੋਣੀ ਹੈ ਨਾ, ਕਿਸ ਨੇ ਮਾੜਾ ਭਲਾ ਕਿਹਾ ਥਾ, ਤੁਹਾਡੀਆਂ ਫੀਲਿੰਗਸ ਹਰਟ ਹੋ ਗਈਆਂ, ਹੁਣ ਉਹ ਰਿਜ਼ੈਂਟਮੈਂਟ ਬਿਲਡ ਹੋ ਗਈ, ਹੁਣ ਤੁਸੀਂ ਉੱਤੇ ਮਾਫ ਕਰਨਾ ਹੈਗਾ ਕਿ ਨਹੀਂ ਕਰਨਾ, ਉਹ ਤਾਂ ਅਗਲੀ ਗੱਲ ਹੈ ਨਾ। ਉੱਤੇ ਨਾ 2 ਚੀਜ਼ਾਂ ਬੜੀਆਂ ਹੈਲਪਫੁਲ ਹੁੰਦੀਆਂ, ਜਿਵੇਂ ਕੋਈ ਵੀ ਬਿਜ਼ਨਸ ਆ ਜਾਂ ਕਿਤੇ ਵੀ ਘਰ 'ਚ ਵੀ ਅਪਲਾਈ ਹੁੰਦੀਆਂ। ਉਹ ਹੈਗਾ ਵੀ ਪਹਿਲੀ ਗੱਲ ਤਾਂ ਹੈਗੀ ਹੈ ਵੀ ਬੰਦਾ ਕਈ ਵਾਰੀ ਨਾ ਵੈਸੇ ਹੀ ਆਪਣੀਆਂ ਅਜ਼ਿਊਮ ਕਰਦਾ ਰਹਿੰਦਾ, ਕਿਉਂਕਿ ਕਮਿਊਨੀਕੇਸ਼ਨ ਠੀਕ ਨਹੀਂ ਹੈਗੀ, ਬਸ ਉਹਨੇ ਐਂ ਕਿਹਾ, ਉਹਨੇ ਐਂ ਕਿਹਾ, ਲੜਾਈ ਝਗੜੇ, ਕਈਆਂ ਦੀ ਆਦਤ ਹੀ ਹੁੰਦੀ ਆ। ਪਰ ਲੈਟਸ ਸੇ ਜੈਨੂਇਨ ਜਿਹੜੇ ਹੈਗੇ ਆ, ਜਿਹੜੇ ਬੰਦੇ ਚਾਹੁੰਦੇ ਹੈਗੇ ਆ ਵੀ ਸਾਡਾ ਰਿਲੇਸ਼ਨਸ਼ਿਪ ਚੰਗਾ ਰਹੇ, ਹਸਬੈਂਡ ਵਾਈਫ ਚੰਗੇ ਆ, ਜਿਹੜੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਆ, ਉਹਨਾਂ ਨੂੰ ਜੇ ਲੈਟਸ ਸੇ ਰਿਜ਼ੈਂਟਮੈਂਟ ਹੋ ਵੀ ਗਈ, ਪਰ ਕਈ ਵਾਰੀ ਹੋ ਗਈ ਨਹੀਂ, ਚਲੋ ਬੰਦੇ ਅਨਇੰਟੈਂਸ਼ਨਲ ਸੀ, ਗਲਤੀਆਂ ਹੋ ਗਈਆਂ, ਰਿਜ਼ੈਂਟਮੈਂਟ ਹੋ ਗਈ, ਗੁੱਸਾ ਗਲਾ ਹੈਗਾ ਇੱਕ ਦੂਸਰੇ ਪ੍ਰਤੀ, ਸੋ ਹੋਣਾ ਕੀ ਚਾਹੀਦਾ। ਕੋਈ ਵੀ, ਜਿਵੇਂ ਮੈਂ ਬਿਜ਼ਨਸ ਤੇ ਹੈਗਾ, ਅਸੀਂ ਸਟ੍ਰੈਟਜੀ ਡਿਵੈਲਪ ਕਰਦੇ ਹਾਂ, ਰਾਈਟ। ਤੁਸੀਂ ਦੇਖਦੇ ਹੋ ਵੀ ਅੱਗੇ ਆਹ ਚੀਜ਼ਾਂ ਸਾਡੀ ਸਟਰੈਂਥ ਹੈਗੀ, ਆਹ ਨਹੀਂ ਹੈਗੀ, ਆਹ ਹੋਇਆ ਨਹੀਂ, ਆਹ ਕੰਪੀਟੀਸ਼ਨ ਹੈਗਾ, ਅਸੀਂ ਇੱਥੇ ਜਾਣਾ ਹੈਗਾ, ਤਾਂ ਉਹਦਾ ਕੀ ਪਾਥ ਬਿਲਡ ਕਰੀਏ। ਪਰ ਇਸੇ ਤਰ੍ਹਾਂ ਹੀ ਰਿਜ਼ੈਂਟਮੈਂਟ ਆ, ਜਦੋਂ ਤੁਹਾਡੀ ਰਿਜ਼ੈਂਟਮੈਂਟ ਹੈਗੀ ਆ, ਪਹਿਲਾਂ ਤਾਂ ਤੁਸੀਂ ਇਹ ਦੇਖੋ, ਲਿਖੋ ਵੀ ਵਾਟ
did the other person do to you? ਕਾਹਦੇ ਲਈ ਰਿਜ਼ੈਂਟਮੈਂਟ ਕ੍ਰੀਏਟ ਹੋਈ? ਕਿਉਂਕਿ ਐਵੇਂ ਮਤਲਬ ਜੇ ਉਹਦੇ ਰੂਟ ਕਾਜ਼ ਤੇ ਜਾਣਾ, ਉਹਨੂੰ ਸੋਲਵ ਕਰਨਾ ਹੈਗਾ, ਤਾਂ ਫਿਰ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਵੀ ਪ੍ਰੋਬਲਮ ਕੀ ਹੋਈ। ਸੋ ਫਿਰ ਦੇਖੋ ਵੀ ਇਹ ਜਿਹੜੀ ਰਿਜ਼ੈਂਟਮੈਂਟ ਸੀ ਕਾਹਦੇ ਲਈ ਹੋਈ, ਰਾਈਟ? ਕੀ ਹੋਇਆ, ਕਿਹੜਾ ਸੀ ਚੀਜ਼ ਹੋਈ, ਉਹਨੇ ਕੀ ਕੀਤਾ? ਲੈਟਸ ਸੇ ਕਿਸੇ ਨੇ ਤੁਹਾਨੂੰ ਲੈਟਸ ਸੇ ਲਾਈਕ ਵਾਈਫ ਨੇ ਤੁਹਾਡੀ ਮਦਰ ਨੂੰ ਗਲਤ ਕਹਿਤਾ, ਜਾਂ ਮਦਰ ਨੇ ਜਿਹੜੀ ਆਪਣੀ ਨੂੰਹ ਨੂੰ ਗਲਤ ਕਹਿਤਾ, ਰਾਈਟ? ਦੋਨੇ ਪਾਸੇ ਲੈਟਸ ਲੈ ਲਓ, ਤੇ ਉਹਦੇ 'ਚ ਹਰਟ ਹੋ ਗਿਆ, ਦੋਨੇ ਲੜਾਈ ਝਗੜਾ ਹੋ ਗਿਆ, ਪੁੱਠਾ ਪੰਗਾ ਪੈ ਗਿਆ। ਹਸਬੈਂਡ ਤੇ ਵਾਈਫ ਨੂੰ ਜੇ ਉਸੇ ਗੱਲ ਦਾ ਮਸਲਾ ਬਣ ਗਿਆ ਹੈ ਤੇ ਇੱਕ ਦੂਸਰੇ ਨੂੰ ਪਹੁੰਚਣਾ ਹੈਗਾ, ਤਾਂ ਦੇਖੋ ਵੀ ਗੱਲ ਕੀ ਹੋਈ ਸੀ ਪਹਿਲਾਂ। what did the other person do to you? ਕਿਉਂਕਿ ਤੁਹਾਡੀ ਦੋਨਾਂ ਦੀ ਆਪਸ 'ਚ ਗੱਲ ਹੈ ਨਾ, ਕਾਰਨ ਵੀ ਮਦਰ ਹੋ ਸਕਦੇ ਆ, ਕਾਰਨ ਤੁਹਾਡਾ ਕੋਈ ਦੋਸਤ ਮਿੱਤਰ ਹੋ ਸਕਦਾ, ਕਾਰਨ ਕੰਮ ਹੋਏ, ਕੋਈ ਕੁਝ ਵੀ ਹੋ ਸਕਦਾ, ਆਪਸ 'ਚ ਵੀ ਹੋ ਸਕਦਾ। ਉਹ ਕਿਉਂ ਆ? ਸੋ ਫਿਰ ਪਹਿਲੀ ਗੱਲ ਤਾਂ ਇਹ ਵੀ ਹੋਇਆ ਕੀ। ਦੂਸਰੀ ਗੱਲ ਵੀ ਇਹ, ਉਹ ਜਿਹੜੀ ਰਿਜ਼ੈਂਟਮੈਂਟ ਕ੍ਰੀਏਟ ਹੋਈ ਆ, ਗੁੱਸਾ ਜਿਹੜਾ ਕ੍ਰੀਏਟ ਹੋਇਆ, ਉਹ ਤੁਹਾਡੇ ਤੇ ਕੀ ਇੰਪੈਕਟ ਕੀਤਾ? ਲੈਟਸ ਸੇ ਤੁਹਾਡੀ ਹਸਬੈਂਡ ਨੇ ਤੁਹਾਨੂੰ ਮਾੜਾ ਕਿਹਾ, ਗਲਤ ਬੋਲਿਆ, ਤੁਸੀਂ ਕੀ ਹੋਇਆ ਤੁਹਾਡੇ ਤੇ ਇੰਪੈਕਟ? ਤੁਸੀਂ ਸੋਚਦੇ ਹੋ ਯਾਰ ਇਹ ਮੇਰੀ ਰਿਸਪੈਕਟ ਨਹੀਂ ਕਰਦਾ, ਇਹ ਮੈਨੂੰ ਗੁੱਸਾ ਗਲਾ ਬੋਲਦਾ, ਤੁਹਾਡਾ ਪ੍ਰਾਈਡ ਹਰਟ ਹੋਈ, ਰਾਈਟ? ਤੁਹਾਡੀ ਜਿਹੜੀ ਤੁਹਾਨੂੰ ਐਂ ਲੱਗਦਾ ਵੀ ਤੁਹਾਡੀ ਵੈਲਿਊ ਨਹੀਂ ਕਰਦਾ ਹੈਗਾ, ਰਾਈਟ? ਤੁਹਾਡੀ ਸੈਂਸ ਆਫ ਸਿਕਿਉਰਿਟੀ ਕਰਦੀ, ਜੇ ਅਗਲੇ ਨੇ ਤੁਹਾਨੂੰ ਕਹਦਾ ਮੈਂ ਤੁਹਾਨੂੰ ਘਰੋਂ ਬਾਹਰ ਕੱਢ ਦੇਣਾ, ਰਾਈਟ? ਸੈਂਸ ਆਫ ਸਿਕਿਉਰਿਟੀ ਹੋ ਗਈ, ਰਾਈਟ? ਤੁਸੀਂ ਮਤਲਬ ਕੀ ਹੈ, ਤੁਸੀਂ ਬਿਟਰੇਲ ਜਾਂ ਟਰਸਟ ਫੀਲ ਕਰਦੇ ਹੋ ਵੀ ਇਹਨੇ ਤਾਂ ਮੇਰਾ ਟਰਸਟ ਲੂਜ਼ ਕਰ ਲਿਆ, ਇਹਨੇ ਮੇਰੇ ਨਾਲ ਧੋਖਾ ਦਿੱਤਾ ਹੈਗਾ। ਤੁਹਾਨੂੰ ਇਹ ਲੱਗਦਾ ਵੀ ਅਬੈਂਡਨਮੈਂਟ 'ਚ ਮੈਨੂੰ ਆਹ ਤਾਂ ਗੱਲ ਕਹਿ ਕੇ ਇਹਨੇ ਮੈਨੂੰ ਦੂਰ ਹੀ ਕਰਤਾ, ਮੈਨੂੰ ਛੱਡ ਹੀ ਦਿੱਤਾ। ਕ੍ਰਿਟਿਸਿਜ਼ਮ ਹੋ ਗਈ, ਰਾਈਟ? ਤੁਹਾਨੂੰ ਇਹ ਲੱਗਦਾ ਇਹ ਤਾਂ ਬੰਦਾ ਹਮੇਸ਼ਾ ਹੀ ਕ੍ਰਿਟਿਸਾਈਜ਼ ਕਰ, ਇਹ ਤੁਹਾਨੂੰ ਹਰਟ ਹੋਇਆ, ਰਾਈਟ? ਇਹ ਚੀਜ਼ਾਂ ਤੁਹਾਡੇ ਹਰਟ ਹੋਈਆਂ। ਉਹ ਫਿਰ ਪਹਿਲਾਂ ਕੀ ਸੀ ਵੀ ਕੀ ਉਹਦਾ ਐਕਸ਼ਨ ਸੀ, ਕਿਹੜਾ ਐਕਸ਼ਨ ਸੀ, ਤੇ ਤੁਹਾਡੇ ਤੇ ਕੀ ਉਹਦਾ ਰਿਐਕਸ਼ਨ ਹੋਇਆ, ਤੁਹਾਨੂੰ ਕੀ ਫੀਲ ਹੋਇਆ? ਉਸ ਤੋਂ ਅਗਲਾ ਤੀਸਰਾ ਸਟੈਪ ਆ ਉਸ ਦੇ ਵਿੱਚ ਵੀ ਤੁਹਾਡਾ ਕੀ ਰੋਲ ਸੀ। ਤਿੰਨ ਚੀਜ਼ਾਂ ਹੋ ਗਈਆਂ ਨਾ, ਕੀ ਕਿਸੇ ਨੇ ਕਿਹਾ, ਤੁਹਾਡੇ ਤੇ ਕੀ ਇੰਪੈਕਟ ਹੋਇਆ, ਤੇ ਤੁਹਾਡਾ ਕੀ ਰੋਲ ਸੀ, ਤੁਸੀਂ ਕਿਵੇਂ ਬਿਹੇਵ ਕੀਤਾ, ਕਿ ਤੁਸੀਂ ਉਹੀ ਇੱਟ ਦਾ ਬੱਟਾ ਹੀ ਕਰਤਾ, ਕਿ ਤੁਸੀਂ ਉਹਨੂੰ ਕਿਵੇਂ ਬਿਹੇਵ ਕੀਤਾ, ਤੁਸੀਂ ਲਿਸਨ ਕੀਤਾ, ਤੁਸੀਂ ਕਮਿਊਨੀਕੇਟ ਪ੍ਰੋਪਰਲੀ ਕੀਤਾ, ਤੁਸੀਂ ਉਹਦੀਆਂ ਐਕਸਪੈਕਟੇਸ਼ਨਸ ਨੂੰ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ, ਕਿ ਤੁਸੀਂ ਵੀ ਇਮੈਚੁਰ ਬਿਹੇਵ ਕੀਤਾ। ਫਿਰ ਤੁਸੀਂ ਜੇ ਦੋਨੇ ਹੀ ਜਾਣੇ ਗਲਤੀ ਕਰ ਰਹੇ ਹੈਗੇ ਆ, ਫਿਰ ਗੁੱਸਾ ਜਿਹੜਾ ਹੈਗਾ ਹੋਊਗਾ ਤਾਂ ਸਹੀ, ਪਰ ਉਹ ਸੌਖਾ ਰਿਜ਼ੋਲਵ ਕਰਨਾ। ਫਿਰ ਤੁਸੀਂ ਕਹਿੰਦੇ ਆਮ ਸੌਰੀ, ਅਗਲਾ ਵੀ ਸੌਰੀ ਕਹਿ ਦਿੰਦਾ, ਫਿਰ ਗੱਲ ਮੁੱਕ ਜਾਂਦੀ ਹੈ, ਅੱਗੇ ਤੁਰ ਪੈਂਦੀ ਗੱਡੀ, ਰਾਈਟ? ਤੁਸੀਂ ਦੇਖਦੇ ਹੋ ਵੀ ਅਗਲੀ ਵਾਰੀ ਹੁਣ ਆਪਾਂ ਇਹ ਗਲਤੀ ਨਾ ਕਰੀਏ ਤੇ ਤੁਰੀਏ ਕਿਵੇਂ ਅੱਗੇ ਤੋਂ। ਫਿਰ ਉਹਦੀ ਰੀਕਨਸੀਲੀਏਸ਼ਨ ਆ, ਫੋਰਗਿਵਨੈਸ ਜਿਹੜੀ ਆਉਣੀ ਆ ਨਾ, ਉਹ ਰੀਕਨਸੀਲੀਏਸ਼ਨ ਦੇ ਨਾਲ ਆਉਣੀ ਆ। ਉਹ ਤੁਹਾਨੂੰ ਚਾਹੇ ਤਾਂ ਤੁਸੀਂ ਇਸ ਤਰ੍ਹਾਂ ਮੰਨ ਲਓ ਵੀ ਓਕੇ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ, ਆਮ ਗੋਇੰ ਟੂ ਫੋਰਗਿਵ ਦਿਸ ਪਰਸਨ ਐਂਡ ਮੂਵ ਔਨ, ਰਾਈਟ? ਸੋ ਜੇ ਤੁਹਾਡਾ ਹੈ ਹੀ ਨਹੀਂ, ਪਰ ਤੁਹਾਨੂੰ ਰੀਕਨਸਾਈਲ ਤਾਂ ਕਰਨਾ ਪਊਗਾ ਨਾ, ਅਦਰਵਾਈਜ਼ ਤਾਂ ਫਿਰ ਦੁਬਾਰਾ ਹੋਈ ਜਾਂਦੀਆਂ ਹੈਗੀਆਂ। ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਉੱਥੇ ਤੁਹਾਨੂੰ ਫਿਰ ਇਹ ਸੋਚਣਾ ਪੈਣਾ ਵੀ ਆਪਣੇ ਪੱਖ ਤੇ, ਦੂਸਰੇ ਬੰਦੇ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ, ਰਾਈਟ? ਜੇ ਲੈਟਸ ਸੇ ਹੁਣ ਮੈਂ ਕਹਾਂ ਵੀ ਬੰਦੇ ਦੇ ਅਗੇਂਸਟ ਔਰਤ ਨੇ ਕੁਝ ਕਹਿਤਾ, ਲੈਟਸ ਸੇ ਆਪੋਜ਼ਿਟ ਲੈ ਲਓ, ਵੀ ਵਾਈਫ ਇਹ ਸਮਝਦੀ ਆ ਮੈਨੂੰ ਹਸਬੈਂਡ ਨੇ ਸਹੀ ਬਿਹੇਵ ਨਹੀਂ ਕੀਤਾ ਤੇ ਉਹਨੇ ਮੈਨੂੰ ਆ ਕੀਤਾ, ਫਿਰ ਉਦੋਂ ਬੈਠ ਕੇ ਸੋਚਣ ਦੀ ਲੋੜ ਆ ਵੀ ਮੇਰਾ ਰੋਲ ਕੀ ਸੀ, ਤੇ ਜਿਹੜੀਆਂ ਮੇਰੀਆਂ ਕੋਲੇ ਐਨਰਜੀ ਸੀਗੀਆਂ ਮੈਂ ਉਹਨਾਂ ਦੀ ਵਰਤੋਂ ਕੀਤੀ ਕਿ ਨਹੀਂ ਕੀਤੀ। ਸੋ ਲੈਟਸ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਜੇ ਵੂਮਨ ਹੈਗੀ ਆ, ਜੇ ਉਹਦੇ 'ਚ ਫੈਮਿਨਿਨ ਐਨਰਜੀਜ਼ ਜ਼ਿਆਦਾ, ਮਤਲਬ ਉਹ ਕੇਅਰਿੰਗ ਆ, ਉਹ ਟਰਸਟਵਰਦੀ, ਉਹ ਲਵਿੰਗ ਹੈਗੀ ਆ, ਉਹ ਐਂਪਥੀ ਸ਼ੋ ਕਰਦੀ ਆ, ਉਹ ਪਰਿਵਾਰ ਦਾ ਮੁੱਢ ਆ, ਤਾਂ ਉਹਨੇ ਕੀ ਉਸ ਗੱਲ ਤੇ ਉਹ ਪਾਵਰਸ ਨੂੰ ਸ਼ੋ ਕੀਤਾ ਕਿ ਉਹਨੇ ਵੀ ਦੂਸਰੇ ਵਾਂਗੂ, ਹਸਬੈਂਡ ਵਾਂਗੂ, ਜਿਹਦੇ ਵਿੱਚ ਜ਼ਿਆਦਾ ਮੈਸਕੂਲਿਨ ਪਾਵਰ ਸੀ, ਜਿਹਦੇ ਵਿੱਚ ਉਹ ਗੋਲ ਸੈਟਿੰਗ ਕਰ ਲਓ, ਐਨਾਲਿਟਿਕ ਕਰ ਲਓ, ਦੂਸਰੀਆਂ ਜਿਹੜਾ ਵੀ ਕੁਝ ਲੈ ਲਿਆ ਸੀ, ਉਹ ਹੋ ਸਕਦਾ ਉਹ ਆਪਣੇ ਆਪ ਨੂੰ ਜ਼ਿਆਦਾ ਸਮਝਦਾ ਹੋਵੇ, ਰਾਈਟ? ਉਹਨੇ ਉਹ ਜਿਹੜਾ ਕੀ ਵੂਮਨ ਨੇ ਰੋਲ ਕੀਤਾ, ਇਸੇ ਤਰ੍ਹਾਂ ਹੀ ਬੰਦੇ ਨੂੰ ਵੀ, ਹਸਬੈਂਡ ਨੂੰ ਵੀ ਇਹ ਚਾਹੀਦਾ ਵੀ ਜਦੋਂ ਕੌਨਫਲਿਕਟ ਕ੍ਰੀਏਟ ਹੋਇਆ ਸੀ ਉਹਦੇ ਵਿੱਚ ਉਹਦਾ ਕੀ ਰੋਲ ਸੀ, ਕੀ ਉਹਨੇ ਆਪਣੀਆਂ ਐਨਰਜੀਜ਼ ਨੂੰ, ਜੇ ਉਹ ਐਨਾਲਿਟਿਕਲ ਸੀ,
ਫੈਕਚੁਅਲ ਸੀ, ਗੋਰੀਐਂਟਡ ਸੀ, ਡਿਸਪਲਿਨ ਸੀ, ਕੀ ਲੀਡਰਸ਼ਿਪ ਸੀ, ਕੀ ਉਹਨੇ ਆਪਣੀਆਂ ਉਹ ਜਿਹੜੀ ਐਨਰਜੀ ਸੀ ਉਹ ਯੂਜ਼ ਕੀਤੀ ਸਹੀ ਢੰਗ ਨਾਲ। ਦੂਸਰੇ ਪਾਸੇ ਫਿਰ ਇਹ ਦੱਸੋ ਵੀ ਤੁਸੀਂ ਇਹ ਤਾਂ ਹੋਣਾ ਨਾ ਵੀ ਤੁਹਾਡੇ ਪੱਖ ਤੋਂ, ਚਾਹੇ ਉਹ ਤੁਸੀਂ ਹਸਬੈਂਡ ਹੋ ਚਾਹੇ ਉਹ, ਤੁਸੀਂ ਆਪਣੀਆਂ ਚੰਗੀਆਂ ਚੀਜ਼ਾਂ ਨੂੰ ਯੂਜ਼ ਕੀਤਾ, ਤੁਸੀਂ ਉਹ ਪਿਆਰ ਨਾਲ ਯੂਜ਼ ਕੀਤਾ, ਅਪਲਾਈ ਕੀਤਾ। ਫਿਰ ਤੁਸੀਂ ਦੇਖਦੇ ਹੋ ਵੀ ਦੂਸਰਾ ਇਹਦਾ ਜਿਹੜਾ ਹੈਗਾ ਉਹਦੀਆਂ ਜਿਹੜੇ ਗਿਫਟਸ ਲਿਆ ਰਿਹਾ ਉਹ ਇਨਸਾਨ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਸੀਂ ਐਕਨੋਲਜ ਕਰ ਰਹੇ ਹੋ। ਰਾਈਟ, ਜੇ ਤੁਸੀਂ ਐਕਨੋਲਜ ਕਰਨੀ ਸ਼ੁਰੂ ਕਰੋਗੇ ਤੁਹਾਡਾ ਗੁੱਸਾ ਘਟ ਜਾਣਾ ਹੈਗਾ, ਯਾਰ ਆਈ ਅੰਡਰਸਟੈਂਡ। ਇਹ ਬਹੁਤ ਥਾਵਾਂ ਤੇ ਸਹੀ ਆ। ਚਲੋ ਇਸ ਗੱਲ ਤੇ ਜੇ ਇਹ ਗੱਲ ਹੋ ਵੀ ਗਈ ਹੈਗੀ ਆ, ਦੈਨ ਅਸੀਂ ਬੈਠ ਕੇ ਗੱਲ ਕਰ ਸਕਦੇ ਹਾਂ, ਤੇ ਜੇ ਉਹ ਤੁਸੀਂ ਰਿਜ਼ੋਲਵ ਕਰ ਲਓਗੇ ਤਾਂ ਫਿਰ ਆਪੇ ਅੱਗੇ ਤੁਰਨ ਜੋਗੇ ਹੋਗੇ। ਅਗਲੀਆਂ ਚੀਜ਼ਾਂ ਹੈਗੀਆਂ ਵੀ ਜੇ ਤੁਸੀਂ ਫੋਰਗਿਵਨੈਸ ਦੇ ਵਿੱਚ ਉਸ ਇਨਸਾਨ ਦੀਆਂ ਜਿਹੜੀਆਂ ਚੰਗੇ ਗੁਣ ਆ, ਚੰਗੀਆਂ ਚੀਜ਼ਾਂ ਤੁਹਾਡੀ ਲਾਈਫ 'ਚ ਲੈ ਰਿਹਾ, ਉਹਨਾਂ ਨੂੰ ਚੈਰਿਸ਼ ਕਰ ਰਹੇ ਹੋ, ਫਿਰ ਤੁਹਾਡੀ ਆਪੇ ਹੀ ਫੋਰਗਿਵਨੈਸ ਵੀ ਤੁਹਾਡੀ ਜਿਹੜੀ ਹੈਗੀ ਆ ਉਹ ਮਾੜੀ ਜੀ ਹੋਈ ਸੀ, ਕਿਤੇ ਗੱਲਬਾਤ ਹੋਈ, ਫੋਰਗਿਵ ਕਰਦਾ, ਤੁਸੀਂ ਅੱਗੇ ਤੁਰ ਸਕਦੇ ਹੋ ਜੇ ਤੁਸੀਂ ਚੈਰਿਸ਼ ਕਰਦੇ ਹੋ। ਜੇ ਉਹ ਗੁਣ ਜਿਹੜੇ ਤੁਹਾਡੇ ਵਾਈਫ ਜਾਂ ਤੁਹਾਡੇ ਹਸਬੈਂਡ ਤੁਹਾਡੀ ਜ਼ਿੰਦਗੀ ਦੇ ਵਿੱਚ ਲਿਆ ਰਹੇ ਆ, ਤੁਸੀਂ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਹੋ। ਜੇ ਤੁਸੀਂ ਅਪਰੀਸ਼ੀਏਟ ਨਹੀਂ ਕਰਦੇ, ਤੁਸੀਂ ਸਮਝਦੇ ਤਾਂ ਜ਼ਿੰਮੇਵਾਰੀਆਂ ਹੀ ਆ ਇੱਕ ਦੂਸਰੇ ਦੀਆਂ, ਫਿਰ ਉਹ ਰਿਲੇਸ਼ਨਸ਼ਿਪ ਜਿਹੜਾ ਹੈਗਾ ਟਾਸਕ ਓਰੀਐਂਟਡ ਰਿਲੇਸ਼ਨਸ਼ਿਪ ਹੋ ਜਾਊਗਾ, ਜ਼ਿੰਮੇਵਾਰੀਆਂ ਬੇਸਡ ਰਿਲੇਸ਼ਨਸ਼ਿਪ ਹੋ ਜਾਊਗਾ। ਉਹ ਪਿਆਰ ਭਰਿਆ ਰਿਲੇਸ਼ਨਸ਼ਿਪ ਨਹੀਂ ਰਹੂਗਾ, ਉਹਦੇ 'ਚ ਖੁਸ਼ੀ ਨਹੀਂ ਰਹੂਗੀ, ਉਹਦੇ 'ਚ ਟਾਸਕ ਹੋਣਗੇ ਵੀ ਓਕੇ ਅੱਜ ਆਹ ਚੈੱਕ ਮਾਰਕ ਹੋ ਗਿਆ, ਆਹ ਚੈੱਕ ਮਾਰਕ ਹੋ ਗਿਆ, ਆਹ ਚੈੱਕ ਮਾਰਕ ਹੋ ਗਿਆ। ਰਾਈਟ, ਇੱਕ ਦੂਸਰੇ ਦੀ ਜ਼ਿੰਮੇਵਾਰੀਆਂ, ਬੱਚੇ ਪਾਲਣੇ ਆ, ਘਰ ਨੂੰ ਚਲਾਉਣਾ, ਜ਼ਿੰਮੇਵਾਰੀਆਂ ਬਣ ਜਾਣਗੀਆਂ, ਪਰ ਉਹਦੇ 'ਚ ਆਪਸੀ ਰਿਲੇਸ਼ਨਸ਼ਿਪ ਜਿਹੜਾ ਹਸਬੈਂਡ ਵਾਈਫ ਦਾ ਸੀ ਉਹ ਡੈਡ ਹੋ ਜਾਊਗਾ। ਉਹ ਫਿਰ ਤੁਹਾਡਾ ਰਿਲੇਸ਼ਨਸ਼ਿਪ ਖੁਸ਼ ਨਹੀਂ ਹੋਊਗਾ। ਰਾਈਟ, ਉਹਦੇ 'ਚ ਨਹੀਂ ਹੋਊਗਾ। ਹਮੇਸ਼ਾ ਜਦੋਂ ਵੀ ਆਪਾਂ ਮਾਫ ਕਰਨਾ ਹੈਗਾ, ਤਾਂ ਅਸੀਂ ਜਿਵੇਂ ਇਮੋਸ਼ਨਲ ਬੈਂਕ ਬੈਲੈਂਸ ਦੀ ਗੱਲ ਕੀਤੀ, ਉਹ ਤਾਂ ਵਧਣਾ ਹੈਗਾ ਜੇ ਅਸੀਂ ਇੱਕ ਦੂਸਰੇ ਦੇ ਚੰਗੇ ਗੁਣਾਂ ਦੀ ਪ੍ਰੇਜ਼ ਕਰਾਂਗੇ। ਇੱਕ ਦੂਸਰੇ ਦੇ ਜੋ ਗੁਣ ਹੈਗੇ ਆ, ਜੋ ਵੈਲਿਊ ਤੁਹਾਡੀ ਲਾਈਫ 'ਚ ਲਿਆ ਰਿਹਾ ਹੈਗਾ, ਉਹਨੂੰ ਤੁਸੀਂ ਉਹਦੀ ਜਿਹੜੀ ਰਿਸਪੈਕਟਫੁਲੀ ਵਿਦ ਪ੍ਰੇਜ਼ ਉਹਦੀ ਪ੍ਰਸ਼ੰਸਾ ਕਰੋਗੇ, ਫਿਰ ਚੰਗਾ ਹੋਣਾ ਸ਼ੁਰੂ ਹੋ ਜਾਂਦਾ। ਸੋ ਦੋਸਤੋ, ਜਿਹੜਾ ਚੌਥਾ ਗੁਣ ਜਾਂ ਸੀਕ੍ਰੇਟ ਹੈਗਾ ਹੈਪੀ ਮੈਰਿਜ, ਸਕਸੈਸਫੁਲ ਮੈਰਿਜ, ਉਹ ਹੈਗਾ ਫੋਰਗਿਵਨੈਸ ਦਾ। ਫੋਰਗਿਵਨੈਸ, ਗਲਤੀਆਂ ਹੋਣੀਆਂ ਇਸ ਰਿਲੇਸ਼ਨਸ਼ਿਪ ਦੇ ਵਿੱਚ, ਕਿਉਂਕਿ ਅਸੀਂ ਬਣੇ ਹਸਬੈਂਡ ਵਾਈਫ, ਬੰਦਾ ਔਰਤ ਅਲੱਗ-ਅਲੱਗ ਬਣੇ ਹੋਏ ਆ, ਉਹਨਾਂ 'ਚ ਅਲੱਗ-ਅਲੱਗ ਐਨਰਜੀਜ਼ ਹੈਗੀਆਂ, ਉਹਨਾਂ ਦੀਆਂ ਅਲੱਗ-ਅਲੱਗ ਜ਼ਿੰਮੇਵਾਰੀਆਂ ਹੈਗੀਆਂ, ਉਹਨਾਂ ਦੇ ਸੋਚਣ ਦਾ ਢੰਗ ਵੀ ਅਲੱਗ-ਅਲੱਗ ਹੈਗਾ। ਸੋ ਕੌਨਫਲਿਕਟ ਹੋਣਾ, ਡਿਸਐਗਰੀਮੈਂਟਸ ਹੋਣਾ, ਆਰਗੂਮੈਂਟਸ ਹੋਣਾ ਨੈਚੁਰਲ, ਪਰ ਉਹਨਾਂ ਤੇ ਅੱਗੇ ਇੱਕ ਦੂਸਰੇ ਨੂੰ ਮਾਫ ਕਰ ਦੇਣਾ ਤੇ ਉਹਨਾਂ ਤੋਂ ਲਰਨ ਕਰ ਲੈਣਾ, ਇੱਕ ਦੂਸਰੇ ਦਾ ਪੱਖ ਨੂੰ ਸਮਝਣਾ, ਇੱਕ ਦੂਸਰੇ ਦੇ ਲਿਸਨ ਕਰਨਾ, ਇੱਕ ਦੂਸਰੇ ਨੂੰ ਰਿਸਪੈਕਟ ਸ਼ੋ ਕਰਨੀ, ਇੱਕ ਦੂਸਰੇ ਤੇ ਟਰਸਟ ਰੱਖਣਾ ਕਿ ਇਹ ਮੇਰਾ ਬੰਦਾ, ਮੇਰਾ ਜ਼ਿੰਦਗੀ ਦਾ ਸਭ ਤੋਂ ਵਧੀਆ ਪਾਰਟਨਰ ਆ। ਫਿਰ ਉਹ ਫੋਰਗਿਵਨੈਸ ਜਿਹੜੀ ਹੈਗੀ ਆ, ਉਹ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਤੁਹਾਡੀ ਜਦੋਂ ਵੀ ਭਾਵੇਂ ਅਪਸ ਐਂਡ ਡਾਊਨਸ ਆਉਣਗੀਆਂ, ਤੁਹਾਨੂੰ ਚੱਲਦਾ ਰੱਖੂਗਾ, ਤੁਹਾਡੀ ਖੁਸ਼ੀ ਲਿਆ ਕੇ ਰੱਖਣਗੀਆਂ, ਕਿਉਂਕਿ ਉਹ ਡਿਪੈਂਡੈਂਸੀ ਹੋ ਜਾਂਦੀ ਆ। ਉਹ ਸ਼ੇਅਰਡ ਜਿਹੜੀ ਡਿਪੈਂਡੈਂਸੀ ਹੈ ਨਾ, ਇਹ ਰਿਲੇਸ਼ਨਸ਼ਿਪ ਆ। ਜਦੋਂ ਤੁਸੀਂ ਹਰ ਕੋਈ ਆਪਣਾ ਆਪਣਾ ਕੰਮ ਕਰਨਾ, ਆਪਣੀਆਂ ਚੀਜ਼ਾਂ ਕਰਨੀ, ਤਾਂ ਡਿਪੈਂਡੈਂਸੀ ਘਟ ਜਾਣੀ ਆ, ਤਾਂ ਫਿਰ ਉਹ ਇੱਕ ਦੂਸਰੇ ਦੀ ਕਹੀ ਗੱਲ, ਛੋਟੀ ਛੋਟੀ ਗੱਲ ਵੀ ਉਹ ਤੁਹਾਨੂੰ ਸੰਭਾਲ ਨਹੀਂ ਹੋਣੀ। ਜਦੋਂ ਅਸੀਂ ਇੱਕ ਦੂਸਰੇ ਤੇ ਡਿਪੈਂਡ ਕਰਦੇ ਹਾਂ, ਹਸਬੈਂਡ ਵਾਈਫ ਤੇ ਡਿਪੈਂਡ ਕਰਦਾ, ਵਾਈਫ ਹਸਬੈਂਡ ਤੇ ਡਿਪੈਂਡ ਕਰਦੇ, ਕੁਝ ਚੀਜ਼ਾਂ ਤੋਂ ਇੱਕ ਦੂਸਰੇ ਦੀ ਜ਼ਿੰਮੇਵਾਰੀਆਂ ਨਿਭਾ ਰਹੇ ਆ, ਇੱਕ ਦੂਸਰੇ ਤੇ ਟਰਸਟ ਹੈਗਾ, ਇੱਕ ਦੂਸਰੇ ਦੀ ਰਿਸਪੈਕਟ ਹੈਗੀ ਆ, ਇੱਕ ਦੂਸਰੇ ਤੇ ਪਿਆਰ ਹੈਗਾ, ਫਿਰ ਜਿਹੜੀਆਂ ਗਲਤੀਆਂ ਵੀ ਉਹ ਵੀ ਘਟਣਗੀਆਂ। ਜੇ ਹੋਣਗੀਆਂ ਵੀ ਤਾਂ ਇੱਕ ਦੂਸਰੇ ਨੂੰ ਮਾਫ ਕਰਨ ਦੀ ਤਾਕਤ ਵੀ ਹੋਊਗੀ ਇੱਕ ਦੂਸਰੇ ਕੋਲੇ। ਰਾਈਟ, ਸੇ ਬਹੁਤ ਹੀ ਇੰਪੋਰਟੈਂਟ ਜਿਹੜੀ ਫੋਰਗਿਵਨੈਸ ਹੈਗੀ ਆ, ਆਪਣੀ ਬਾਣੀ 'ਚ ਵੀ ਇਹਦੇ ਬਾਰੇ ਬਹੁਤ ਮਹੱਤਤਾ ਆਈ ਆ। ਸੋ ਦੋਸਤੋ, ਅਖੀਰ ਦੇ ਉੱਤੇ ਮੈਂ ਜ਼ਰੂਰ ਕਹਿਣਾ ਚਾਹੂੰਗਾ ਵੀ ਗਲਤੀਆਂ ਹੋਣੀਆਂ, ਕੋਸ਼ਿਸ਼ ਕਰੋ ਜੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ ਤੇ ਜੇ ਤੁਹਾਡਾ ਹਸਬੈਂਡ ਵਾਈਫ ਦੇ ਨਾਲ ਕੋਈ ਇਸ ਸਮੇਂ ਟਸਲ ਚੱਲ ਰਹੀ ਆ, ਕੋਈ ਰਿਐਕਸ਼ਨ ਚੱਲਦੇ ਹੈਗਾ, ਤਾਂ ਉਹਨਾਂ ਨਾਲ ਗੱਲ ਕਰੋ। ਜੇ ਤੁਹਾਡੀ ਗਲਤੀ ਆ, ਆਪਣੀ ਗਲਤੀ ਨੂੰ ਮੰਨ ਲਵੋ। ਜੇ ਉਹਨਾਂ ਦੀ ਗਲਤੀ ਆ ਤਾਂ ਵੀ ਮਾਫ ਕਰ ਦਿਓ, ਤਾਂ ਵੀ ਕਹੋ ਵੀ ਕੋਈ ਗੱਲ ਨਹੀਂ, ਹੋ ਸਕਦਾ ਮੈਨੂੰ ਤੇਰਾ ਪੱਖ ਦੱਸ ਦੇ ਕਿਵੇਂ ਹੈਗਾ, ਮੈਂ ਸੁਣਦੇ ਆ, ਕਰਦੇ ਹੈਗੇ ਆ, ਆਪਾਂ ਉਸ ਤਰ੍ਹਾਂ ਅੱਗੇ ਚੱਲ ਪਾਂਗੇ, ਕਿਉਂਕਿ ਆਪਾਂ ਇੱਕੋ ਹੀ ਟੀਮ ਦੇ ਮੈਂਬਰ ਆ, ਆਪਣੀ ਜਰਨੀ ਸੇਮ ਹੀ ਆ, ਤੇ ਆਪਾਂ ਉਸ ਜਰਨੀ ਦੇ ਜੇ ਇਕੱਠੇ ਹੋ ਕੇ ਵਧੀਆ ਢੰਗ ਨਾਲ ਚੱਲਾਂਗੇ ਤਾਂ ਲਾਈਫ ਜਿਹੜੀ ਆ ਉਹ ਚੰਗੀ ਨਿਕਲ ਜੂਗੀ।
ਨਹੀਂ ਫਿਰ ਔਖੀ ਹੋਊਗੀ, ਰਾਈਟ। ਕਿਸੇ ਨੇ ਤਾਂ ਕੁਝ ਨਹੀਂ ਕਰਨਾ ਡਿਵੋਰਸ ਤੋਂ ਬਾਅਦ। ਕੀ ਕਹਿੰਦੇ ਹੁੰਦੇ ਕਿ ਮਤਲਬ ਮੈਂ ਦੇਖਿਆ ਜਿਹਨਾਂ ਦੋਸਤ ਮਿੱਤਰ ਅਗਲਾ ਵਿਆਹ ਕਰਾ ਕੇ ਵੀ ਕੁਝ ਨਹੀਂ ਬਣਦਾ ਹੈਗਾ, ਉਹ ਵੀ ਤਾਂ ਸੇਮ ਹੀ ਚੀਜ਼ ਆ, ਨੇਚਰ ਤਾਂ ਸੇਮ ਹੀ ਰਹਿਣੀ ਆ। ਸੋ ਕੋਸ਼ਿਸ਼ ਕਰੋ ਜਿਹੜਾ ਤੁਸੀਂ ਇੱਕ ਵਾਰੀ ਜਨਮ ਦੇ ਵਿੱਚ ਰਿਲੇਸ਼ਨਸ਼ਿਪ ਬਿਲਡ ਕੀਤਾ ਹੈਗਾ ਉਹਨੂੰ ਨਿਭਾਉਣ ਦੇ ਉੱਤੇ, ਜੇ ਗਲਤੀ ਇੱਕ ਦੂਸਰੇ ਤੋਂ ਹੋ ਵੀ ਜਾਂਦੀ ਹੈ ਤਾਂ ਮਾਫ ਕਰਨ ਦੇ ਪਰਮਾਤਮਾ ਤੁਹਾਨੂੰ ਸ਼ਕਤੀ ਬਖਸ਼ੇ। ਤੁਹਾਨੂੰ ਅਰਦਾਸ ਕਰੋ ਉਸ ਗੱਲ ਲਈ ਤੇ ਮਾਫ ਕਰੋ। ਸੋ ਦੋਸਤੋ, ਅੱਜ ਦਾ ਜਿਹੜਾ ਪ੍ਰੋਗਰਾਮ ਸੀ ਆਪਣਾ ਉਹ ਸੀ ਫੋਰਗਿਵਨੈਸ ਤੇ, ਸੀਕ੍ਰੇਟਸ ਆਫ ਹੈਪੀ ਮੈਰਿਜ ਜਾਂ ਸਕਸੈਸਫੁਲ ਮੈਰਿਜ ਦੇ ਵਿੱਚ 4 ਸੀਕ੍ਰੇਟ ਆਪਾਂ ਹੁਣ ਤੱਕ ਗੱਲ ਕਰ ਲਿਆ। ਪਹਿਲਾ ਉਹ ਹੈਗੀ ਆ ਫਾਊਂਡੇਸ਼ਨ ਸਟਰੋਂਗ ਕਿਵੇਂ ਹੋਣੀ ਚਾਹੀਦੀ ਹੈ, ਰਾਈਟ। ਦੂਸਰਾ ਰਿਸਪੈਕਟ ਤੇ ਟਰਸਟ, ਕਮਿਊਨੀਕੇਸ਼ਨ ਤੁਹਾਡੀ ਚੰਗੀ ਹੋਣੀ ਚਾਹੀਦੀ ਹੈ। ਫੋਰਗਿਵਨੈਸ ਜਿਹੜੀ ਹੈਗੀ ਆ ਉਹ ਬੜੀ ਇੰਪੋਰਟੈਂਟ ਚੀਜ਼ ਹੈਗੀ ਆ। ਤੇ ਪੰਜਵੇਂ ਅਗਲੇ ਲਾਸਟ ਪਾਰਟ ਦੇ ਵਿੱਚ ਆਪਾਂ ਗੱਲ ਕਰਾਂਗੇ ਗਰੋਇੰਗ ਟੂਗੇਦਰ, ਰਾਈਟ। ਜ਼ਿੰਮੇਵਾਰੀਆਂ ਇਕੱਠੀਆਂ ਨਿਭਾਉਣੀਆਂ, ਬੱਚਿਆਂ ਨੂੰ ਇਕੱਠੇ ਪਾਲਣਾ, ਇਕੱਠੀਆਂ ਮੈਮਰੀਜ਼ ਬਿਲਡ ਕਰਨਾ, ਫਾਈਨੈਂਸ਼ੀਅਲ ਵੈਲਥ ਜਿਹੜੀ ਹੈਗੀ ਉਹ ਬਿਲਡ ਕਰਨਾ, ਜਿਹੜੇ ਪ੍ਰਮਾਤਮਾ ਨੇ ਤੁਹਾਨੂੰ ਇੱਕ ਦੂਸਰੇ ਨੂੰ ਪ੍ਰਤੀ ਪਿਆਰ ਬਖਸ਼ਿਆ, ਰਿਲੇਸ਼ਨਸ਼ਿਪ ਡਿਫਰੈਂਟ ਹੈਗਾ ਉਹਨੂੰ ਇੰਜੋਏ ਕਰਨਾ। ਇਹ ਸਾਰੀਆਂ ਨਾਲ ਫਿਰ ਦੈਨ ਯੂ ਕੈਨ ਇੰਜੋਏ ਦ ਜਰਨੀ ਆਫ ਦਿਸ ਲਾਈਫ, ਰਾਈਟ। ਉਹ ਫਿਰ ਤੁਹਾਡੀ ਖੁਸ਼ੀ ਜਿਹੜੀ ਹੈਗੀ ਆ ਚੱਲਦੀ ਰਹੂਗੀ। ਹੁਣ ਇਹਦੇ ਨਾਲ ਨਾਲ ਤੁਹਾਡੀਆਂ ਹੋਰ ਜ਼ਿੰਮੇਵਾਰੀਆਂ ਵੀ ਹੈਗੀਆਂ, ਤੁਹਾਡੇ ਭੈਣ ਭਾਈਆਂ ਪ੍ਰਤੀ, ਪਰਿਵਾਰ ਪ੍ਰਤੀ, ਕੌਮ ਪ੍ਰਤੀ, ਆਪਣੇ ਕੰਮ ਕਾਰਾਂ ਪ੍ਰਤੀ, ਉਹ ਵੀ ਨਿਭਾਉਣੀਆਂ। ਸੋ ਉਹਦੇ ਲਈ ਜਿਹੜੀ ਹੈਗਾ ਇੱਕ ਦੂਸਰੇ ਨੂੰ ਸਪੇਸ ਦੇਣਾ ਵੀ ਜ਼ਰੂਰੀ ਆ, ਇੱਕ ਦੂਸਰੇ ਦੀ ਰਿਸਪੈਕਟ ਕਰਨਾ, ਜ਼ਿੰਮੇਵਾਰੀਆਂ ਦੇ ਨਾਲ ਨਿਭਾਉਣਾ ਜ਼ਰੂਰੀ ਹੈ। ਚਲੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕੀਤੀ ਫੋਰਗਿਵਨੈਸ ਦੀ। ਪਰਮਾਤਮਾ ਆਪਾਂ ਸਾਰਿਆਂ ਨੂੰ ਸਮੱਥ ਬਖਸ਼ੇ, ਤਾਕਤ ਬਖਸ਼ੇ ਕਿ ਜੇ ਸਾਨੂੰ ਕਿਸੇ ਨੇ ਹਰਟ ਵੀ ਕੀਤਾ, ਸਾਡੇ ਪ੍ਰਤੀ ਕੋਈ ਗਲਤ ਮਲਤ ਵੀ ਕਿਹਾ ਗਿਆ ਤਾਂ ਅਸੀਂ ਉਸ ਨੂੰ ਮਾਫ ਕਰਨ ਦੀ ਸ਼ਕਤੀ ਸਾਨੂੰ ਦੇਵੇ, ਸਮਝ ਦੇਵੇ। ਪਾਰਟਿਕੂਲਰਲੀ ਇਸ ਰਿਲੇਸ਼ਨਸ਼ਿਪ ਦੇ, ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਵਿੱਚ ਇੱਕ ਦੂਸਰੇ ਨੂੰ ਮਾਫ ਕਰ ਸਕਦੇ ਹੋਈਏ ਤੇ ਅੱਗੇ ਵਧ ਸਕਦੇ ਹੋਈਏ। ਤੇ ਇਸ ਦੇ ਨਾਲ ਹੀ ਆਗਿਆ ਦੇਵੋ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਾਕਤ ਬਖਸ਼ੇ, ਤੁਹਾਨੂੰ ਤੰਦਰੁਸਤੀਆਂ ਬਖਸ਼ੇ। ਤੇ ਅਗਲੇ ਪ੍ਰੋਗਰਾਮ ਤੱਕ ਸਤਵਿੰਦਰ ਸਿੰਘ ਮੰਗਟ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।